ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਖਾਸ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਆ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ ਜੀ। ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਾਡੇ ਅੱਜ ਦੇ ਇਸ US ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਇਸ ਟਾਈਮ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਚੱਲ ਰਹੀਆਂ ਨੇ। ਤੁਸੀਂ ਇਸ ਬਾਰੇ ਕੋਈ ਜਾਣਕਾਰੀ ਹਾਸਿਲ ਕਰਨੀ ਆ, ਫਾਈਲਸ ਐਪਲੀਕੇਸ਼ਨਸ ਅਪਡੇਟ ਕਰਨੀਆਂ ਹੈ, ਨਵੀਆਂ ਐਪਲੀਕੇਸ਼ਨਸ ਦੇ ਲਈ ਅਪਲਾਈ ਕਰਨਾ ਹੈ, ਕਾਲ ਕਰੋ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਾਲ ਕਰੋ ਨਿਰਮਲ ਸਿੰਘ ਮਾਨ ਜੀ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4082725200 ਜਾਂ 408-722-7698 ਦੇ ਉੱਤੇ ਕਾਲ ਕਰ ਸਕਦੇ ਹਾਂ। ਥੈਂਕਸਗਿਵਿੰਗ ਵੀਕਐਂਡ ਚੱਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਅਟਾਰਨੀ ਟਿਰਕੇਣਾ ਜੀ, ਹੈਪੀ ਥੈਂਕਸਗਿਵਿੰਗ ਜੀ। ਤੇ ਹੋਪਫੁਲੀ ਇਸ ਸਾਲ ਦੇ ਵਿੱਚ ਕਾਫੀ ਕੁਝ ਥੈਂਕਸ ਦੇ ਲਈ ਜਿਹੜਾ ਉਹ ਹੋਵੇ, ਤੇ ਧੰਨਵਾਦ ਤੁਹਾਡਾ ਅਸੀਂ ਕਰਦੇ ਹਾਂ ਆਪਣੀ ਟੀਮ ਵੱਲੋਂ। ਤੁਸੀਂ ਇੱਕ ਸਾਲ ਹੋਰ ਜਿਹੜਾ ਇਸ ਦੇ ਵਿੱਚ ਨਾਲ ਸਾਡੇ ਗੁਜ਼ਾਰਿਆ। ਇਮੀਗ੍ਰੇਸ਼ਨ ਦੀਆਂ ਖਾਸ ਖਬਰਾਂ, ਜਾਣਕਾਰੀਆਂ, ਲੋਕਾਂ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੱਤੇ। ਥੈਂਕ ਯੂ ਜੀ। ਧੰਨਵਾਦ ਜੀ, ਧੰਨਵਾਦ। ਤੇ ਸੇਮ ਟੂ ਯੂ। ਤੇ ਜਿਹੜੇ ਸਾਰੇ ਸੁਣ ਰਹੇ ਆ ਤੇ ਵੇਖ ਰਹੇ ਆ, ਸਾਰਿਆਂ ਨੂੰ ਹੈਪੀ ਥੈਂਕਸਗਿਵਿੰਗ ਦੇ। ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਬਿਲਕੁਲ। ਤੇ ਨਾਲ ਹੀ ਸਰੋਤੇ ਦੱਸ ਜਾਈਏ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ, ਉਸ ਦੇ ਲਈ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ। ਤੇ ਆਉਂਦੇ ਸਮੇਂ ਦੇ ਵਿੱਚ ਫਿਰ ਜਿਹੜੀਆਂ ਕਾਲਸ ਦਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਅੱਜ ਦੇ ਸ਼ੋਅ ਦੇ ਵਿੱਚ ਵੀ ਕੀ ਕੁਛ ਚੱਲ ਰਿਹਾ ਆ, ਕੀ ਕੁਛ ਨਵਾਂ ਹੋਣ ਜਾ ਰਿਹਾ ਆ, ਉਸ ਬਾਰੇ ਵੀ ਆਪਾਂ ਗੱਲਾਂ ਕਰਾਂਗੇ। ਇਮੀਗ੍ਰੇਸ਼ਨ ਦੇ ਉੱਤੇ ਇਸ ਟਾਈਮ ਰੈਟੋਰਿਕ ਬਹੁਤ ਜ਼ਿਆਦਾ ਤੇਜ਼ ਆ। ਬਹੁਤ ਸਾਰੇ ਨਿਊਜ਼ ਜਿਹੜੀਆਂ ਆ ਰਹੀਆਂ ਲੇਟੈਸਟ ਆ ਰਹੇ, ਜਿਹੜੇ ਨਵੇਂ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ, ਉਹਨਾਂ ਦੀ ਟੀਮ ਰੈਡੀ ਹੋ ਰਹੀ ਆ, ਐਗਜ਼ੈਕਟਿਵ ਆਰਡਰਸ ਜਿਹੜੇ ਉਹ ਰੈਡੀ ਹੋ ਰਹੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ। ਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਕਾਲਸ ਜਿਹੜੀਆਂ ਆ ਉਹ ਆਪਾਂ ਨਹੀਂ ਲਵਾਂਗੇ। ਤੇ ਗੱਲਬਾਤ ਦਾ ਸਿਲਸਿਲਾ ਅਟਾਰਨੀ ਟਿਰਕੇਣਾ ਜੀ ਸ਼ੁਰੂ ਕਰਦੇ ਹਾਂ। ਇਸ ਸਾਲ ਨੂੰ ਹੀ ਜਿਹੜਾ ਉਹ ਲੈ ਕੇ ਕਿੱਦਾਂ ਦਾ ਰਿਹਾ? ਬਹੁਤ ਵੱਡਾ ਇੱਕ ਜਿਹੜਾ ਆ ਉਹ ਕਾਰਜ ਵੀ ਹੋਇਆ, ਬਹੁਤ ਵੱਡਾ ਕੇਸ ਆ, ਉਸ ਦੇ ਵਿੱਚ ਜਿਹੜੀ ਉਹ ਜਿੱਤ ਵੀ ਹੋਈ ਆ, ਜਿਸ ਦੇ ਵਿੱਚ ਇਵੈਂਚੁਅਲੀ ਅਸਾਈਲਮ ਸੀਕਰਸ ਆ ਉਹਨਾਂ ਨੂੰ ਕਾਫੀ ਫਾਇਦਾ ਹੋ ਸਕਦਾ ਆ, ਖਾਸ ਕਰਕੇ 9th ਸਰਕਟ ਦੇ ਅੰਡਰ ਆਉਣ ਵਾਲਿਆਂ ਨੂੰ। ਸੋ ਕਿੱਦਾਂ ਦਾ ਰਿਹਾ ਜੀ ਇਹ ਵਾਲਾ ਸਾਲ? ਇਹ ਵਾਲਾ ਸਾਲ ਜੀ ਕਾਫੀ ਜਿਹੜੇ ਫਲੇਵਰ ਸੀਗੇ ਇਹ ਵਾਲੇ ਸਾਲ ਦੇ ਵਿੱਚ। ਠੀਕ ਹੈ। ਜਿਹੜੇ ਸ਼ੋਅ ਵਾਲੇ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਤਾਂ ਪਤਾ ਹੀ ਆ। ਕਈ ਵਾਰੀ ਹੁਣ ਨਵੇਂ ਵੀ ਆਡੀਅנס ਜਿਹੜੀ ਜੁੜ ਜਾਂਦੀ ਹੈ, ਜਿਹਨਾਂ ਨੂੰ ਨਹੀਂ ਪਤਾ ਕਿ ਪਹਿਲਾਂ ਕੀ ਚੱਲਦਾ ਸੀਗਾ, ਹੁਣ ਕੀ ਚੱਲ ਰਿਹਾ ਜੀ, ਉਹਨਾਂ ਨੂੰ ਵੀ ਥੋੜਾ ਜਿਹਾ ਦੱਸਣਾ ਜਿਹੜਾ ਜ਼ਰੂਰੀ ਹੁੰਦਾ। ਜਦੋਂ ਜੀ ਸਾਲ ਸ਼ੁਰੂ ਹੋਇਆ ਸੀਗਾ ਤੇ ਉਦੋਂ ਬਾਈਡਨ ਦਾ ਆਪਾਂ ਖਬਰਾਂ ਕਵਰ ਕਰ ਰਹੇ ਸੀਗੇ ਕਿ ਸਰਕਮਵੈਂਸ਼ਨ ਆਫ ਲਾਫੁਲ ਪਾਥਵੇ ਤੇ ਕੈਨੇਡਾ ਲਈ ਉਹਨਾਂ ਨੇ ਟ੍ਰੀਟੀ ਜਿਹੜੀ ਲਾਈ ਸੀ ਕਿ ਦੋਨੋਂ ਦੇਸ਼ਾਂ ਦੇ ਵਿੱਚ ਅਸਾਈਲਮ ਜਿਹੜੀ ਫਾਈਲ ਕਰਕੇ ਆਓ, RKK ਕਿ ਤੁਹਾਡੇ ਢਾਂਚੇ ਜਿਹੜੇ ਰਲਦੇ ਆ। ਠੀਕ ਆ। ਹੁਣ ਕੀ ਸੀਗਾ ਕਿ ਇੰਟਰਨੈਟ ਦੇ ਉੱਤੇ ਨੋਇਸ ਬੜੀ ਜ਼ਿਆਦਾ ਹੁੰਦੀ ਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਬੰਦੇ ਦਾ ਕੰਮ ਵੱਧਦਾ, ਬੰਦੇ ਦੀ ਤਰੱਕੀ ਹੁੰਦੀ ਆ, ਤੇ ਲੱਤਾਂ ਖਿੱਚਣ ਵਾਲੇ ਵੀ ਬਹੁਤ ਜ਼ਿਆਦਾ ਜਿਹੜੇ ਵੱਧ ਜਾਂਦੇ ਆ ਨਜਾਇਜ਼ ਹੀ। ਜਿਹਨਾਂ ਕਦੀ ਗੱਲ ਨਹੀਂ ਕੀਤੀ, ਕਿਸੇ ਨੇ ਡਾਲਰ ਨਹੀਂ ਖਰਚਿਆ, ਉਹ ਵਾਲੇ ਬੰਦੇ ਦਾ ਵੀ ਓਪੀਨੀਅਨ ਹੁੰਦਾ ਕਿ ਬਿਨਾਂ ਮਤਲਬ ਦੇ ਕਿ ਸੁਣਨਾ ਵੀ ਹੈ ਸ਼ੋਅ ਪੂਰਾ, ਉਹ ਵੀ ਕਰਨਾ। ਤੇ ਕੁਛ ਚੀਜ਼ਾਂ ਆਪਾਂ ਵੀ ਇੰਟਰਨੈਟ ਬਾਰੇ ਆਪਾਂ ਵੀ ਜਿਹੜਾ ਵਿੱਚ ਪੈ ਕੇ ਸਿੱਖੀਆਂ ਕਿ ਅੱਛਾ ਏਦਾਂ ਵੀ ਹੋ ਜਾਂਦਾ, ਓਦਾਂ ਵੀ ਹੋ ਜਾਂਦਾ। ਪਰ ਆਲ ਥਿੰਗਸ ਅਸਾਈਡ, ਸਾਰਿਆਂ ਨੂੰ ਪਤਾ ਕਿ ਹੁਣ ਮੈਂ ਸੈਂਟਾ ਨਾਲ ਗਿਆ ਸੀਗਾ ਪਿਛਲੇ ਹਫ਼ਤੇ। ਠੀਕ ਹੈ। ਤੇ ਮੈਨੂੰ ਉੱਥੇ ਬੰਦਾ ਮਿਲਿਆ ਜਿਹੜਾ ਦੂਸਰੇ ਵਕੀਲ ਕੋਲ ਸੀਗਾ। ਕਹਿੰਦਾ ਭਾਜੀ, ਕਹਿੰਦਾ ਤੁਹਾਡੇ ਕੇਸ ਤੋਂ ਬਾਅਦ ਕਹਿੰਦਾ RKK ਵਾਲਾ ਜਿਹੜਾ ਪੈਕੇਟ ਸੀਗਾ ਉਹ ਉਡਾਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ, ਉਹ ਨਹੀਂ ਫਾਈਲ ਕਰਦੇ। ਸੋ ਸਾਰਿਆਂ ਨੂੰ ਤੁਹਾਨੂੰ ਰਾਈਟ ਕਿ ਜਿਹੜੇ ਵੀ ਕੈਲੀਫੋਰਨੀਆ 9th ਸਰਕਟ ਦੇ ਵਿੱਚ ਆਉਂਦੇ ਆ, ਜਦੋਂ ਦਾ ਸਾਡਾ ਕੇਸ ਆਇਆ ਅਕਤੂਬਰ 4, 2024, ਉਸ ਤੋਂ ਬਾਅਦ ਦੱਸਿਓ ਜੇ ਸਰਕਾਰ ਨੇ ਕੋਈ RKK ਦਾ ਜਿਹੜਾ ਪੈਕੇਟ ਜਿਹੜਾ ਫਾਈਲ ਕੀਤਾ ਹੋਵੇ। ਹੁਣ ਇਹ ਜਿਹੜਾ RKK ਵਾਲਾ ਜਿਹੜਾ ਸੀਗਾ, ਇਹਦੇ ਵਿੱਚ ਹਰੇਕ ਵਕੀਲ ਨੂੰ ਫਾਇਦਾ ਹੋਇਆ।
ਸਾਡਾ ਇੱਕ ਨਾ ਵਕੀਲਾਂ ਦਾ ਗਰੁੱਪ ਆ, ਕਈ ਵਾਰੀ ਉਹਨਾਂ ਤੋਂ ਇਨਫੋਰਮੇਸ਼ਨ ਮਿਲਦੀ ਹੈਗੀ। ਉਹ ਕਹਿੰਦਾ ਯਾਰ ਆਪਾਂ ਉਹਨਾਂ ਨੂੰ ਗੱਲ ਕਰ ਰਹੇ ਕਿ ਇਹਦੇ ਕੇਸ ਦਾ ਬਹੁਤ ਫਾਇਦਾ ਹੋਣਾ। ਤੇ ਕਹਿੰਦਾ ਕਈ ਵਕੀਲਾਂ ਦੇ ਕਹਿੰਦਾ ਫਿਰ ਵੀ ਮੂੰਹ ਸੁੱਜੇ ਹੋਏ ਆ ਕਿ ਲੈ ਵੀ ਇਦਾਂ ਦਾ ਮੈਨੂੰ ਨਾ ਬੰਦਾ ਨਹੀਂ ਪਸੰਦ। ਉਹ ਕਹਿੰਦਾ ਤੈਨੂੰ ਬੰਦਾ ਨਾ ਪਸੰਦ ਹੋਵੇ, ਭਾਵੇਂ ਮੇਰੀ ਗੱਲ ਕਰੇ, ਕਹਿੰਦਾ ਬੰਦਾ ਨਾ ਪਸੰਦ ਹੋਵੇ, ਪਰ ਜਿਹੜਾ ਤੇਰਾ ਜਿਹੜਾ ਇਹਦਾ ਫੈਸਲਾ, ਇਹਦਾ ਤਾਂ ਸਾਨੂੰ ਸਾਰਿਆਂ ਨੂੰ ਫਾਇਦਾ ਹੋਊਗਾ ਏਦਾਂ, ਹੈ ਨਾ। ਉਹ ਮੈਂ ਇਹ ਕਹਿ ਰਿਹਾ ਕਿ ਉਹ ਜਿਹੜੀ ਜੈਲਸੀ ਹੈ ਨਾ, ਈਰਖਾ, ਉਹ ਇੰਨੀ ਕੁ ਵੱਧ ਚੁੱਕੀ ਆ ਕਿ ਉਹ ਵੀ ਦੇਖਣ ਨੂੰ ਤਿਆਰ ਨਹੀਂ ਹੈਗੇ, ਉਹ ਵੀ ਜਰਨ ਨੂੰ ਤਿਆਰ ਨਹੀਂ ਹੈਗੇ ਕਿ ਇਹਨਾਂ ਨੇ ਕੋਈ ਵਧੀਆ ਕੰਮ ਕਮਿਊਨਿਟੀ ਦਾ ਕਰਤਾ, ਉਹ 'ਚ ਵੀ ਉਹਨਾਂ ਨੇ ਨੁਕਸ ਕੱਢ ਲੈਣਾ। ਠੀਕ ਹੈ। ਉਹਨੇ ਏਦਾਂ ਨਹੀਂ ਜੀ, ਇਹਨਾਂ ਦੀ ਟੀਮ ਆ, ਫਲਾਨਾ ਨਹੀਂ ਜੀ, ਇਹਨਾਂ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਮੈਂ ਖੁਦ ਕਰਦਾ, ਮੈਂ ਆਹ ਕਰਦਾ ਹੀ, ਇਹ ਸੋਸ਼ਲ ਮੀਡੀਆ ਤੇ ਚੱਲ ਜਾਂਦੇ ਆ, ਏਦਾਂ ਕਰ ਦਿੰਦੇ। ਸੋ ਹਰੇਕ ਬੰਦੇ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਮੁੱਕਦੀ ਗੱਲ ਸੀ, ਹੁਣ ਜਿਹੜੇ 2008 ਤੋਂ ਮੈਂ ਪ੍ਰੋਫੈਸ਼ਨ ਦੇ ਵਿੱਚ ਹੈਗਾ, ਮੇਰੀ ਪਰਸਨਲ ਲੈਵਲ ਤੇ ਜਿਹੜੀ ਸਭ ਤੋਂ ਵੱਡੀ ਤੁਸੀਂ ਕਹਿ ਲਓ ਕਿ ਜਿਹ 'ਚ ਮੈਨੂੰ ਲੱਗਿਆ ਕਿ ਲੈ ਯਾਰ ਆਹ ਮਜ਼ਾ ਆ ਗਿਆ, ਉਹ ਸੀਗਾ ਜਿਹੜਾ ਸਭ ਤੋਂ ਵੱਡੀ ਹਾਈਲਾਈਟ ਆਰਕੇਕੇ ਦੀ। ਉਹਨੂੰ ਢਹਿ ਢੇਰੀ ਕਰਨ ਲਈ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਫਾਇਦਾ ਹੋਇਆ। ਦੂਸਰਾ ਜਿਹੜਾ ਫਾਇਦਾ ਲੋਕਾਂ ਨੂੰ ਹੋਇਆ, ਉਹਨਾਂ ਨੂੰ ਪਤਾ ਨਹੀਂ ਹੈਗਾ, ਉਹਨਾਂ ਦੇ ਵਕੀਲ ਦੱਸੂਗੇ ਨਹੀਂ ਉਹਨਾਂ ਨੂੰ, ਠੀਕ ਆ। ਕਿਉਂਕਿ ਕਈ ਜਿਹੜੇ ਕਲਾਇੰਟ ਹੈਗੇ ਉਹਨਾਂ ਨੂੰ ਇਹ ਹੁੰਦਾ ਕਿ ਫਾਰਮ ਭਰਤੇ, ਕੇਸ ਲੱਗ ਗਿਆ, ਕਈ ਜਿੱਤ ਜਾਣੇ, ਕਈ ਹਾਰ ਜਾਣੇ। ਪਰ ਜਿਹੜਾ ਇੰਟਰਨਲ ਰੀਲੋਕੇਸ਼ਨ ਦਾ ਸੀਗਾ, ਸੇਮ ਕੇਸ ਦੇ ਥੱਲੇ ਜਿਹੜਾ ਇੰਟਰਨਲ ਰੀਲੋਕੇਸ਼ਨ ਦੇ ਉੱਤੇ ਕਾਫੀ ਸਾਰੇ ਕੇਸ ਜਿਹੜੇ ਹਰਾ ਦਿੱਤੇ ਜਾਂਦੇ ਸੀ ਲੋਕਾਂ ਨੂੰ ਕਿ ਤੂੰ ਲੋ ਲੈਵਲ ਪਾਰਟੀ ਦਾ ਵਰਕਰ ਹੈਗਾ, ਠੀਕ ਆ। ਤੁਸੀਂ ਹੁਣ ਸੋਚ ਕੇ ਦੇਖੋ ਕਿ ਇਹ ਜਿਹੜੀ ਚੀਜ਼ ਆ ਕਿ ਉਹ ਕਹਿੰਦੇ ਕਿ ਹੁਣ ਸਰਕਾਰ ਨੂੰ, ਉਹਨਾਂ ਨੇ ਸਾਡੇ ਕੇਸ ਤੋਂ ਬਾਅਦ ਉਹਨਾਂ ਨੇ ਸਰਕਾਰ ਨੂੰ ਹੁਕਮ ਦੇ ਦਿੱਤਾ ਕਿ ਤੁਸੀਂ ਇਹ ਆਰਕੇਕੇ ਵਾਲਾ ਇਸ ਤਰੀਕੇ ਨਾਲ ਨਹੀਂ ਵਰਤ ਸਕਦੇ ਕਿ ਇਹਨਾਂ ਦੀਆਂ ਕਹਾਣੀਆਂ ਰਲਦੀਆਂ ਆਪਸ 'ਚ, ਤੁਸੀਂ ਡਿਨਾਈ ਨਹੀਂ ਕਰ ਸਕਦੇ। ਤੁਸੀਂ ਉਹ ਦੇਖੋ ਕਿ 2 ਹਮਲੇ ਪੋਸਟਰ ਲਾਉਂਦਾ ਸੀਗਾ, ਉਹ ਲਾਉਂਦਾ ਸੀਗਾ, ਕਿੰਨੇ ਲੋਕਾਂ ਨੂੰ ਉਹਦਾ ਜਿਹੜਾ ਫਾਇਦਾ ਹੋਇਆ, ਠੀਕ ਆ। ਇੱਕ ਬੰਦਾ ਮੈਨੂੰ ਆ ਗਿਆ ਦੱਸੇਗਾ ਕਵੇ ਕਿ ਨਹੀਂ ਫਾਇਦਾ ਹੋਇਆ ਸਾਰਿਆਂ ਨੂੰ, ਉਹਦਾ ਹਜ਼ਾਰਾਂ ਦੇ ਵਿੱਚ ਲੋਕਾਂ ਨੂੰ, ਪੰਜਾਬੀਆਂ ਨੂੰ ਕੀ, ਜਿਹੜੇ ਨਹੀਂ ਵੀ ਪੰਜਾਬੀ ਮੂਲ ਦੇ ਲੋਕ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਫਾਇਦਾ ਹੋਇਆ। ਹੁਣ ਉਹ ਚੀਜ਼ ਜਦੋਂ ਹਟ ਗਈ, ਠੀਕ ਆ, ਦੂਸਰਾ ਮੁੱਦਾ ਜਿਹੜਾ ਰਹਿ ਗਿਆ ਸੀਗਾ ਰੀਲੋਕੇਸ਼ਨ ਦਾ, ਕਿ ਤੂੰ ਤਾਂ ਛੋਟੇ ਲੈਵਲ ਦਾ ਵਰਕਰ ਸੀਗਾ, ਤੂੰ ਕਿਸੇ ਹੋਰ ਸਟੇਟ 'ਚ ਜਾ ਸਕਦਾ ਸੀਗਾ, ਉਹ ਵੀ ਆਪਾਂ ਜਿਹੜਾ ਚੇਂਜ ਕਰਤਾ, ਠੀਕ ਆ। ਚੇਂਜ ਕੀ ਕੀਤਾ ਕਿ ਜਿਹੜੀ ਸਰਕਾਰ ਆ, ਜਦੋਂ ਆਪਾਂ ਇੱਕ ਕੁੱਟਮਾਰ, ਜਿਹੜੀ ਪਾਸਟ ਪ੍ਰੋਸੀਕਿਊਸ਼ਨ ਆ, ਉਹ ਐਸਟੈਬਲਿਸ਼ ਹੋ ਜਾਂਦੀ ਆ ਜੀ, ਤੇ ਤੁਸੀਂ ਗਲਤ ਕਰ ਰਹੇ ਆ ਕਿ ਤੁਸੀਂ ਰਿਸਪੋਂਡੈਂਟ ਨੂੰ, ਕਲਾਇੰਟ ਨੂੰ ਕਹਿ ਰਹੇ ਕਿ ਤੂੰ ਪ੍ਰੂਵ ਕਰ, ਜਦ ਕਿ ਪ੍ਰੂਵ ਜਿਹੜਾ ਹੈਗਾ ਕਾਨੂੰਨ ਦੇ ਹਿਸਾਬ ਨਾਲ ਹੁਣ ਸਰਕਾਰ ਨੇ ਕਰਨਾ, ਸਰਕਾਰ ਨੂੰ ਕਰਨਾ। ਤੇ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਤੈਨੂੰ ਕਿੱਦਾਂ ਲੱਭੂਗੇ ਜਾਂ ਏਦਾਂ। ਹੁਣ ਤਾਂ ਉਹ ਸਵਾਲ ਪੁੱਛਦੇ ਤੈਨੂੰ ਕਿੱਦਾਂ ਲੱਭੂਗੇ, ਮੈਂ ਕਿਹਾ ਤੂੰ ਇਹ ਸਵਾਲ ਪੁੱਛ ਹੀ ਨਹੀਂ ਸਕਦੇ। ਤੇ ਜੱਜ ਕਹਿੰਦੇ ਕਿਉਂ, ਮੈਂ ਜੱਜ ਨੂੰ ਫੈਸਲਾ ਦੱਸਦਾ ਕਿ ਆਹ ਫੈਸਲਾ ਸੀਗਾ। ਉਹ ਕਹਿੰਦੇ, ਕਈ ਵਾਰੀ ਜੱਜ ਕਹਿੰਦੇ ਆ ਕਿ ਨਹੀਂ ਮੈਨੂੰ ਫੈਸਲੇ ਦਾ ਨਹੀਂ ਪਤਾ, ਦੱਸੋ। ਸੋ ਉਹਨੇ ਜਿਹੜੀ ਸੀਗੀ ਗੇਮ ਚੇਂਜ ਜਿਹੜੀ ਪੂਰੀ ਕਰ ਦਿੱਤੀ। ਹੁਣ ਤੁਹਾਨੂੰ ਜਿਹੜਾ ਛੋਟੇ ਲੈਵਲ ਦਾ ਵਰਕਰ ਸੀਗਾ ਕਿ ਵੱਡੇ ਲੈਵਲ ਦਾ ਵਰਕਰ ਸੀਗਾ, ਜੇ ਤੁਸੀਂ ਸਹੀ ਤਰੀਕੇ ਨਾਲ ਆਪਣੇ ਵਾਲਾ ਕੇਸ ਆਰਗਿਊ ਕਰੋ, ਠੀਕ ਆ, ਜਿਹੜੇ ਵਕੀਲ ਆ ਜਿਹੜੇ ਇਹ ਈਰਖਾ ਉਰਖਾ ਜੈਲਸੀ ਤੋਂ ਪਰੇ ਹੋ ਗਏ, ਜੇ ਵਾਕਈ ਇਹਨਾਂ ਨੇ ਕਲਾਇੰਟਾਂ ਦਾ ਕੁਝ ਸਵਾਰਨਾ, ਤੇ ਉਹ ਆਰਗਿਊ ਕਰ ਸਕਦੇ ਆ ਕਿ ਆਹ ਵਾਲਾ ਕੇਸ ਹੈਗਾ 2395, ਇਹਦੇ ਵਿੱਚ ਲਿਖਿਆ ਹੋਇਆ ਕਿ ਸਰਕਾਰ ਨੇ ਸ਼ੋਅ ਕਰਨਾ ਹੁੰਦਾ ਕਿ ਜੇ ਬੰਦਾ ਦੂਸਰੇ ਕਿਤੇ ਹੋਰ ਜਾ ਕੇ ਰਹੂਗਾ, ਆਪਣੀ ਗਤੀਵਿਧੀਆਂ ਕਰੂਗਾ, ਤੇ ਲੋਕਲ ਜਿਹੜੀਆਂ ਅਥਾਰਟੀ, ਲੋਕਲ ਪੁਲਿਸ ਵਾਲੇ, ਲੋਕਲ ਪਾਰਟੀਆਂ ਵਾਲੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਗੇ। ਸੋ ਇਹ ਤੁਸੀਂ ਹੁਣ ਜੇ ਸਾਰੇ ਨੂੰ ਇਕੱਠਾ ਕਰਕੇ ਦੇਖੋ ਤਾਂ ਜਿਹੜਾ ਹੁਣ ਇੱਕ ਰੀਜ਼ਨ ਸੀਗਾ ਕਿ ਪੰਜਾਬੀਆਂ ਦੇ ਕੇਸ ਜਿਹੜੇ ਫੇਲ ਹੋ ਸਕਦੇ ਸੀਗੇ ਆਰਕੇਕੇ ਕਰਕੇ, ਇੰਟਰਨਲ ਰੀਲੋਕੇਸ਼ਨ ਕਰਕੇ, ਤੇ ਛੋਟਾ ਜਿਹੜੀ ਗਤੀਵਿਧੀ ਦਾ ਲੈਵਲ ਛੋਟਾ ਹੋਣ ਕਰਕੇ, ਉਹ ਚੀਜ਼ 'ਚ ਆਪਾਂ ਜਿਹੜਾ ਸੁਧਾਰ ਜਿਹੜਾ ਕਰਤਾ, ਠੀਕ ਆ ਜੀ। ਸੋ ਤੁਸੀਂ ਪਹਿਲਾਂ ਕੀ ਹੈ ਕਿ ਹੁਣ ਕਈ ਵਾਰੀ ਤੁਸੀਂ ਦੇਖਿਆ ਹੋਣਾ ਟਿਕਟੌਕ ਤੇ ਬੜੇ ਆਮ ਜੀ ਹੁਣ ਗੱਲ ਆ, ਲੱਤ ਖਿੱਚਣ ਵਾਲੇ ਕਈ ਬਣ ਗਏ, ਨਕੰਮੇ ਬੜੇ ਬੰਦੇ ਆ ਗਏ ਆ, ਤੇ ਸਿਰਫ ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਨਾ ਜਿਹੜਾ ਉਹਨਾਂ ਦਾ ਕੰਮ ਆ, ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਆ। ਹੁਣ ਕੀ ਆ ਕਿ ਦੇਖੋ, ਕਾਮੇਡੀ ਜਿਹੜੀ ਹੈਗੀ ਨਾ, ਜੇ ਤਾਂ ਤੁਹਾਨੂੰ ਐਂਟਰਟੇਨਮੈਂਟ ਚਾਹੀਦੀ ਆ, ਉਹ ਤੁਹਾਡੇ ਕੋਲ ਬੜੇ ਜ਼ਰੀਏ ਆ। ਕਪਿਲ ਸ਼ਰਮਾ ਦਾ ਸ਼ੋਅ ਦੇਖੋ ਜਾ ਕੇ, ਠੀਕ ਆ। ਇਹ ਵਕੀਲਾਂ ਕੋ ਤੁਸੀਂ ਐਂਟਰਟੇਨਮੈਂਟ ਨਾਲ ਲੱਭਿਆ ਕਰੋ, ਠੀਕ ਹੈ। ਇਹ ਐਂਟਰਟੇਨਮੈਂਟ ਦੇ ਬਹਾਨੇ ਇਹ ਇੱਕ ਸਟਾਈਲ ਹੁੰਦਾ। ਸਾਡਾ ਹੁਣ ਪ੍ਰੈਸੀਡੈਂਟ ਡਿਸੀਜਨ ਆ ਗਿਆ, ਇਸ ਤੋਂ ਉੱਤੇ ਜਦੋਂ ਕੋਈ ਮੈਨੂੰ ਡਿਸੀਜਨ ਲੈ ਕੇ ਦਿਖਾਊਗਾ ਕਿ ਭਾਈ ਆਹ ਕਰਤਾ, ਕਮਿਊਨਿਟੀ ਨੂੰ ਆਹ ਫਾਇਦਾ ਹੋਇਆ ਜੀ, ਜਿਹੜੇ ਬੰਦੇ ਨੇ ਕੀਤਾ ਨਾ, ਹੁਣ ਜਿਹੜੇ ਬੰਦੇ ਨੇ ਕੀਤਾ, ਜਿੰਨੀ ਵੀ ਵਕੀਲ ਦੀ ਜਿਹੜੀ ਫੀਸ ਸੀਗੀ, ਕਿੰਨੇ ਮਹੀਨੇ ਆਪਾਂ ਜਿਹੜਾ ਉਸ ਕੇਸ ਦੇ ਉੱਤੇ ਬਹਿ ਕੇ ਕੰਮ ਕੀਤਾ, ਉਹ ਜਿਹੜਾ ਕੇਸ ਸੀਗਾ ਆਪਾਂ ਕੰਪਨਸੇਟ ਨਹੀਂ ਉਹਦੇ ਲਈ ਹੋਏ। ਉਹ ਜਿਹੜਾ ਸੀਗਾ, ਜੇ ਤੁਸੀਂ ਉਹਨੂੰ ਮੋਨੀਟਰੀ ਵੈਲਿਊ ਦੇ ਵਿੱਚ ਦੇਖੋ ਤਾਂ ਸਾਨੂੰ ਲਾਸ ਸੀਗਾ। ਕਿਉਂਕਿ ਉਹਨਾਂ ਨੇ ਓਰਲ ਆਰਗੂਮੈਂਟ ਭੇਜਤੀਆਂ, ਐਡਾ ਵੱਡਾ ਪਹਾੜ ਜਿੰਨਾ ਕੇਸ ਸਾਡੇ ਕੋਲ ਆ ਗਿਆ, ਠੀਕ ਆ। ਜਿਹੜੇ ਬੰਦੇ ਦਾ ਕੇਸ ਸੀਗਾ ਉਹਨੂੰ ਤਾਂ ਇਹੀ ਲੱਗ ਰਿਹਾ ਨਾ ਕਿ ਸਧਾਰਨ ਜਿਹਾ ਕੇਸ ਆ। ਉਹਦੇ ਨਾਲ ਦਾ ਜਿਹੜਾ ਬੰਦਾ ਸੀਗਾ ਉਹਨੂੰ ਕਹਿੰਦਾ ਯਾਰ ਭਾਜੀ, ਕਹਿੰਦਾ ਇਹ ਸੋਚਣ ਦਿਆ ਸੀਗਾ ਕਿ ਓਰਲ ਆਰਗੂਮੈਂਟ ਦੇ ਵਿੱਚ ਹਾਇਰ ਕਰੀਏ ਕਿ ਨਾ ਕਰੀਏ। ਉਹ ਇਹ ਸੋਚ ਰਿਹਾ ਸੀਗਾ ਬੰਦਾ ਕਿ ਹੁਣ ਜਿਹੜਾ
ਅਗਲੀ ਜਿਹੜੀ ਆਰਗੂਮੈਂਟ ਆ ਗਈ ਆ, ਉਹਦੇ ਵਿੱਚ ਮੇਰਾ $5000 ਦਾ ਖਰਚਾ ਹੋਰ ਵੱਧ ਜਾਣਾ। ਉਹ ਮੈਂ ਕਰਾਂ ਕਿ ਨਾ ਕਰਾਂ ਵਾਲੀ ਗੱਲ ਹੋ ਗਈ ਸੀ। ਜੀ 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 ਜਿਹੜਾ ਸਾਡੀ ਜੇਬੋਂ ਦੇ ਵਿੱਚ ਇਹਦੇ ਵਿੱਚ ਖਰਚਾ ਸੀਗਾ, ਉਹ ਸੀਗਾ $80000 ਤੋਂ ਲੈ ਕੇ $1,00,000 ਤੱਕ। ਜਿਹੜਾ ਕੰਮ ਜਿਹੜਾ ਇਹਦਾ ਸੀਗਾ ਉਹ ਸੀਗਾ। ਹੁਣ ਜਿਹੜੀਆਂ ਇਦਾਂ ਦੇ ਵੱਡੇ ਸਟੈਪ ਹੁੰਦੇ, ਤੁਸੀਂ ਦੱਸੋ ਕਿ ਮੈਨੂੰ ਕੀ ਫਾਇਦਾ? ਮੈਨੂੰ ਤਾਂ ਸਾਨੂੰ ਤਾਂ RKK ਦੇ ਲਈ ਕਲਾਇੰਟ ਹਾਇਰ ਕਰਦੇ ਸੀਗੇ ਕਿ ਯਾਰ ਮੇਰਾ ਦੂਜਾ ਵਕੀਲ ਆ ਗਿਆ, ਕੋਈ ਬਰੀਫਿੰਗ ਨਹੀਂ ਹੋਣੀ, ਤੁਸੀਂ ਸਾਡੀ ਬਰੀਫਿੰਗ ਕਰੋ। 200 ਤੋਂ 400 ਮੇਰਾ ਖੁਦ ਦਾ ਕੇਸ ਹੋਣਾ, ਜਿਹੜੀਆਂ RKK ਦੀਆਂ ਬਰੀਫਿੰਗ ਅੱਗੇ ਆਣੀਆਂ ਸੀਗੀਆਂ ਜੀ। ਸੋ ਜਿਹੜੇ ਇਹ ਕੰਮ ਹੁੰਦੇ ਨਾ, ਕੀ ਆ ਕਿ ਜਦੋਂ ਇੱਕ ਹੋਰ ਪਾਸੋਂ ਤੁਰਿਆ, ਹੁਣ ਸਾਡਾ ਵੀ ਜਿਹੜਾ ਅਦਾਰਾ ਵਾ, ਗੈਸਟ ਦੇ ਕਰਕੇ, ਪੰਜਾਬੀ ਰੇਡੀਓ ਦੇ ਕਰਕੇ, ਟਿਕਟੌਕ ਦੇ ਕਰਕੇ, ਠੀਕ ਆ, ਇਹਦੇ ਕਰਕੇ ਜਿਹੜਾ ਇਹ ਅਦਾਰਾ, ਜਿਹੜੇ ਸਪੋਰਟਰ, ਜਿਹੜਾ ਨੌਲੇਜ ਬੇਸ ਆ, ਜਿਹੜੇ ਲੋਕਾਂ ਨੂੰ ਨੌਲੇਜ ਦਿੱਤੀ ਆ, ਠੀਕ ਆ, ਉਹ ਇੰਨੀ ਕਿ ਜਿਹੜੀ ਵੱਧ ਗਈ ਆ ਕਿ ਦੁਸ਼ਮਣ ਜਿਹੜੇ ਸੀਗੇ ਮੇਰੇ ਵੀ ਪੈਦਾ ਹੋ ਗਏ ਆ, ਤੇ ਪੰਜਾਬੀ ਰੇਡੀਓ ਤੋਂ ਵੀ ਜਿਹੜਾ ਜੈਲਸ ਕਰਦੇ ਆ। ਮਤਲਬ ਉਹ ਵਕੀਲ ਤਾਂ ਇਹ ਚਾਹੁੰਦੇ ਆ ਕਿ ਸ਼ੋਅ ਦੇ ਵਿੱਚ ਜਾ ਕੇ ਨਾਮ ਉਹਨਾਂ ਦਾ ਬੋਲਿਆ ਜਾਵੇ। ਮੈਂ ਕਿਹਾ ਭਾਈ ਤੁਹਾਨੂੰ ਕਿਉਂ ਮੈਂ ਟੈਨਸ਼ਨ ਦਵਾਂ? ਮੈਂ ਆਇਆ ਇੱਥੇ ਮਿਹਨਤ ਨਾਲ 2008 ਤੋਂ ਕਰਕੇ। ਜੀ ਜੀ ਬਿਲਕੁਲ। ਤੁਸੀਂ ਇੱਥੇ ਆਏ ਆ ਦੂਜੇ ਹੋਰ ਵਕੀਲਾਂ ਦੇ ਫਰਮ 'ਚ, ਮੈਂ ਆਹ ਕਰਤਾ, ਮੈਂ ਉਹ ਕਰਤਾ, ਫਲਾਨਾ ਕਰਤਾ, ਆਪ ਤਾਂ ਨਹੀਂ ਕੁਛ ਕੀਤਾ। ਬੰਦਾ ਆਪਣੇ ਦਮ ਤੇ ਉੱਠਦਾ। ਸੋ ਹੁਣ ਕੀ ਚੀਜ਼ ਸੀਗੀ ਇਹ ਪੂਰੇ ਪਿਛਲੇ ਸਾਲ? ਬਸ ਇਹੀ ਹੈ ਕਿ ਸਾਰਿਆਂ ਨੂੰ ਇਹ ਹੁੰਦਾ ਕਿ ਇੱਥੇ ਪਹੁੰਚ ਗਿਆ, ਇਹਦੇ ਬਾਰੇ ਕੁਝ ਬੋਲ ਦਿੱਤਾ ਜਾਵੇ ਤੇ ਸਾਡੀ ਜਿਹੜੀ ਆ ਪਬਲਿਕ ਅਟੈਂਸ਼ਨ ਜਿਹੜੀ ਮਿਲ ਜਾਵੇ। ਵੀ ਇਹ ਤੇ ਬੋਲਣ ਤੇ ਮੈਨੂੰ ਮੇਰੇ ਬਾਰੇ ਪਤਾ ਲੱਗ ਮੇਰੇ ਵੱਲ ਹੋਵੇ, ਅਟੈਂਸ਼ਨ ਭਾਲਦੇ ਮੇਰੇ ਕੋਲ। ਕਈ ਵਾਰੀ ਮੈਂ ਦਿੰਨਾ ਵੀ ਆ ਤੇ ਜ਼ਿਆਦਾਤਰ ਨਹੀਂ ਦਿੰਨਾ। ਹੁਣ ਕੀ ਆ ਕਿ ਪਤਾ ਇਹਨਾਂ ਨੂੰ ਵੀ ਆ, ਸੁਭਾਅ ਮੇਰਾ ਵੀ ਕੱਬਾ ਹੀ ਆ, ਠੀਕ ਆ। ਥੋੜੀ ਜਿਹੀ ਮਿਰਚ ਤਾਂ ਮੈਂ ਵੀ ਲਾਣੀ ਹੁੰਦੀ ਆ, ਠੀਕ ਆ। ਤੁਹਾਨੂੰ ਵੀ ਪਤਾ, ਨਜ਼ਾਰੇ ਤੁਸੀਂ ਵੀ ਜਿਹੜੇ ਸੁਣਨ ਵਾਲੇ ਸਾਰੇ ਲੈਣੇ ਆ। ਆਏ ਆਪਾਂ ਵੀ ਪੰਜਾਬ ਤੋਂ ਹੀ, ਉੱਥੋਂ ਹੀ ਆਏ ਆ। ਭਾਜਦਿਆਂ ਨੂੰ ਵਾਂਢ ਇੱਕੋ ਜਿਹੀ ਆ ਜੀ ਸਾਰਿਆਂ ਨੂੰ। ਹਾਂ, ਤੇ ਉਹ ਆ ਕੰਮ ਜਿਹੜਾ ਆਪਾਂ ਹੁੰਦਾ ਜ਼ਿਆਦਾਤਰ ਕਲਮ ਨਾਲ ਹੀ ਕਰਨਾ ਜਿਹੜਾ ਚਾਹੁੰਦੇ ਆ, ਠੀਕ ਆ। ਸੋ ਉਹ ਚੀਜ਼ ਹੈਗੀ ਕਿ ਹੁਣ ਕਿਸੇ ਨੇ ਆਣਾ, ਉਹਨੇ ਕਈ ਜਣਾ ਕਹਿਣਾ ਯਾਰ ਉਹਨੇ ਏਦਾਂ, ਹੁਣ ਇੰਟਰਨੈਟ ਤੇ ਆ ਕਿਸੇ ਨੇ ਆ ਕੇ ਜੀ ਪਹਿਲਾਂ ਹੀ ਗਾਲਾਂ ਕੱਢਦੇ ਨਹੀਂ ਆ ਕੇ। ਉਹ ਮੈਂ ਕਈ ਵਾਰੀ ਦੇਖਣਾ ਕਿ ਮੈਂ ਕਿਹਾ ਯਾਰ ਇਹ ਬੰਦੇ ਦਾ ਦੇਖੋ ਕੀ ਆ, 0 ਫਾਲੋਅਰਸ, ਠੀਕ ਆ, 0 ਪੋਸਟ। ਮੈਂ ਕਿਹਾ ਯਾਰ ਪਤੰਦਰਾਂ ਨੇ ਮੇਰੇ ਲਈ ਸਿਰਫ ਆਈਡੀ ਬਣਾਈ ਕਿ ਸੈਟਰਡੇ ਨੂੰ ਆਊਗਾ, ਆ ਕੇ ਇਹਦਾ ਸਵਾਗਤ ਕਰਾਂਗੇ। ਹੁਣ ਮੈਂ ਦੱਸੋ ਇਦਾਂ ਦੇ ਬੰਦਿਆਂ ਨੂੰ ਬੋਲ ਕੇ ਕੀ ਮੈਨੂੰ ਫਾਇਦਾ ਹੋਣਾ? ਠੀਕ ਆ, ਆਪਣਾ ਜਿਹੜਾ ਕੰਮ ਆ ਉਹੀ ਮੁੱਕ ਜਾਵੇ ਉਹਨਾਂ ਬੜਾ। ਸੋ ਹਾਥੀ ਦੀ ਆਪਣੀ ਚਾਲ ਆ, ਠੀਕ ਆ। ਜਿਹੜਾ ਛੋਟਾ ਮੋਟਾ ਉਹ ਆ ਗਿਆ, ਇੱਕ ਨੂੰ ਲੱਤ ਮਾਰ ਕੇ ਇੱਧਰ, ਇੱਕ ਨੂੰ ਲੱਤ ਮਾਰ ਕੇ ਇੱਧਰ, ਜਿਹੜਾ ਰਾਹ ਉੱਧਰ ਆ। ਤੇ ਜਿਹੜੀ ਕਮਿਊਨਿਟੀ ਦੀ ਸਰਵਿਸ ਆ, ਜਿਹੜੀ ਮੇਰੀ ਨਜ਼ਰਾਂ ਦੇ ਵਿੱਚ ਸਰਵਿਸ ਕੀ ਆ ਕਿ ਇੱਕ ਮੈਂ ਆਪਣਾ ਟਾਈਮ ਬੰਨਿਆ। ਅੱਜ ਦੇਖੋ ਥੈਂਕਸਗਿਵਿੰਗ ਵਾਲਾ ਦਿਨ, ਠੀਕ ਆ, ਤਾਂ ਵੀ ਤੁਹਾਡੇ ਦੇ ਵਿੱਚ ਵਿਚਰ ਰਹੇ ਆ। ਬਿਲਕੁਲ। ਤੁਸੀਂ ਇਹ ਵੀ ਕਹਿ ਸਕਦੇ ਆ ਕਿ ਯਾਰ ਇਹਨਾਂ ਨੂੰ ਕੁਝ ਹੋਰ ਕੰਮ ਨਹੀਂ ਹੈਗਾ, ਇਮੀਗ੍ਰੇਸ਼ਨ ਦੀ ਗੱਲ ਹੀ ਕਰਦੇ ਰਹਿੰਦੇ ਆ, ਠੀਕ ਆ। ਹੁਣ ਘਰਦਿਆਂ ਤੋਂ ਸਾਡੇ ਕੋਲ ਪੁੱਛ ਕੇ ਦੇਖੋ, ਉਹਨੇ ਕਹਿਣਾ ਇਹ ਪਤੰਦਰ ਪਾਗਲ ਹੋ ਗਿਆ ਇਮੀਗ੍ਰੇਸ਼ਨ ਦੇ ਵਿੱਚ। ਜਦੋਂ ਦੇਖੋ ਦਿਨ ਰਾਤ ਇਮੀਗ੍ਰੇਸ਼ਨ ਕੇਸ, ਫਲਾਨਾ ਢਮਕਾਨਾ, ਡਿਨਰ ਟੇਬਲ ਤੇ ਵੀ ਬਹਿ ਕੇ ਕਲਾਇੰਟਾਂ ਦੀਆਂ ਗੱਲਾਂ, ਆਹ ਹੋ ਗਿਆ, ਉਹ ਹੋ ਗਿਆ। ਤੇ ਇਹ ਆਪਣਾ ਲਾਈਫ ਸਟਾਈਲ ਬਣ ਚੁੱਕਾ। ਇਹਨੂੰ ਆਪਾਂ ਲੋਕਾਂ ਦੇ ਹਿਸਾਬ ਨਾਲ ਨਹੀਂ ਜੀਣਾ, ਆਪਾਂ ਜਿਹੜੀ ਕਮਿਊਨਿਟੀ ਦੇ ਵਿੱਚ ਆ ਜਾ ਕੇ ਵਿਚਰਨਾ, ਠੀਕ ਆ। ਪੰਜਾਬੀ ਰੇਡੀਓ ਨੇ ਜਿਹੜਾ ਉਹ ਮੰਚ ਬਣਾ ਕੇ ਦਿੱਤਾ। ਪੰਜਾਬੀ ਰੇਡੀਓ ਦੀਆਂ ਜੜ੍ਹਾਂ ਪਹਿਲਾਂ ਹੀ ਪੰਜਾਬੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਫੈਲੀਆਂ ਹੋਈਆਂ ਸੀਗੀਆਂ। ਜਿਹੜਾ ਪੰਜਾਬੀ ਰੇਡੀਓ ਨੇ ਜਾ ਕੇ ਕੈਮਰੇ ਚੁੱਕ ਕੇ, ਆਪਾਂ ਦੇਖਦੇ ਹਾਂ ਕਿੰਨੇ ਕਲਚਰਲ ਇਵੈਂਟ ਜਿਹੜੇ ਪ੍ਰਮੋਟ ਕਰਦੇ ਆ, ਹਨਾ। ਪਹਿਲਾਂ ਹੀ ਮਤਲਬ ਉਹਨਾਂ ਦੀ ਜਿਹੜੀ ਗੁੱਡਵਿਲ ਸੀਗੀ, ਉਹ ਗੱਲਾਂ ਨਾਲ ਨਹੀਂ ਬਣੀ, ਉਹ ਕੰਮ ਨਾਲ ਬਣੀ ਆ, ਠੀਕ ਆ। ਗਰਾਊਂਡ ਤੇ ਵਰਕ ਕੀਤਾ ਜੀ, ਜਿਹੜੀ ਗਰਾਊਂਡ ਵਰਕ ਕੀਤਾ। ਹਰਜੋਤ ਭਾਜੀ ਦੀ ਸੋਚ ਨਾਲ ਬਣੀ ਆ। ਰਾਜਕਰਨ ਜੀ ਵਰਗੇ ਜਿਹੜੇ ਬੰਦੇ ਆ, ਜਿਹੜੇ ਅੱਗੇ ਫਰੰਟ ਐਂਡ ਤੇ ਰਹਿ ਕੇ, ਠੀਕ ਆ, ਬੋਲਣ ਦਾ ਵੀ ਬੰਦੇ ਨੂੰ, ਕਈ ਆਪਾਂ ਐਂਕਰ ਦੇਖਦੇ ਹੁਣ, ਮੈਂ ਕਿਹਾ ਬੋਲਣ ਦਾ ਵੀ ਤਾਂ ਬੰਦੇ ਨੂੰ ਪਤਾ ਹੋਣਾ ਚਾਹੀਦਾ ਨਾ। ਇਹੀ ਐਂਕਰ ਕਿਉਂ ਨੰਬਰ 1 ਹੈਗਾ? ਕਿਉਂਕਿ ਪਤਾ ਵਾ ਕਿਹੜੇ ਬੰਦੇ ਨਾਲ ਕਿੱਦਾਂ ਦੀ ਗੱਲ ਕਰਨੀ ਆ, ਠੀਕ ਆ। ਭਾਵੇਂ ਪੋਲੀਟੀਸ਼ੀਅਨ ਆ ਜਾਵੇ, ਭਾਵੇਂ ਕੋਈ ਕਲਚਰਲ ਆਈਕਨ ਆ ਜਾਵੇ, ਭਾਵੇਂ ਸਾਡੇ ਵਰਗਾ ਵਕੀਲ ਆ ਜਾਵੇ, ਕੋਈ ਵੀ ਜਿਹੜੀ ਚੀਜ਼ ਆ, ਕਿੰਨੇ ਡਿਵਰਸ ਜਿਹੜੇ ਸ਼ੋਅ ਆ, ਠੀਕ ਆ। ਤੇ ਭਾਜੀ ਨੂੰ ਬੜਾ ਜ਼ਿਆਦਾ ਇਹਦਾ ਕ੍ਰੈਡਿਟ ਜਾਂਦਾ, ਠੀਕ ਆ। ਲੋਕਾਂ ਨੂੰ ਸੁਣਨਾ ਹੋਰ ਚੀਜ਼ ਹੁੰਦੀ ਆ, ਤੇ ਲੋਕਾਂ ਦੇ ਮੂਹਰੇ ਜਿਹੜਾ ਪੇਸ਼ਕਸ਼ ਕਰਨੀ, ਕਿੱਦਾਂ ਦਾ ਸਵਾਲ ਕਰਨਾ, ਕੀ ਕਰਨਾ। ਹੁਣ ਭਾਜੀ ਨੂੰ ਤੁਸੀਂ ਜਿਹੜਾ, ਮੈਂ ਕਹਿੰਦਾ ਵਕੀਲਾਂ ਨਾਲੋਂ ਵੱਧ ਭਾਜੀ ਤੁਹਾਨੂੰ ਪਤਾ ਹੋਣਾ, ਇਹ ਮਜ਼ਾਕ ਦੀ ਨਹੀਂ ਗੱਲ, ਜਿਹੜੇ ਕੇਸ ਆ ਵਕੀਲਾਂ ਨਾਲੋਂ ਵੱਧ ਤੁਹਾਨੂੰ ਜਿਹੜਾ ਪਤਾ ਹੋਣਾ। ਤਾਈਓ ਤੁਸੀਂ ਜੇ ਇੰਟਰਸਟ ਲੈਣੇ ਆ, ਠੀਕ ਹੈ, ਤੁਸੀਂ ਇਹਨੂੰ ਏਦਾਂ ਨਹੀਂ ਕਿ ਉਹ ਜਿੱਦਾਂ ਕਈ ਵਾਰੀ ਵਕੀਲ ਬਿਠਾਇਆ ਹੁੰਦਾ ਉਹਨਾਂ ਨੇ, ਸਵਾਲ ਜਵਾਬ ਜੇ ਉਦਾਂ ਹੀ ਪੁੱਛੀ ਜਾਂਦੇ, ਉਲ ਜਰੂਲ ਜੇ। ਹਰੇਕ ਬੰਦਾ ਤੁਹਾਨੂੰ ਪਤਾ ਅੱਜ ਕੱਲ ਨਵਾਂ ਐਂਕਰ ਬਣਨ ਦੀ ਕੋਸ਼ਿਸ਼ ਕਰਦਾ ਵਾ, ਪਰ ਇਹ ਜਿਹੜਾ ਹੈਗਾ ਮੁਕਾਬਲਾ ਹੋਣਾ ਨਹੀਂ ਕਿਸੇ ਤੋਂ, ਠੀਕ ਆ। ਕਿ ਆਪਣੇ ਜਿਹੜੇ ਸ਼ੋਅ ਦਾ ਲੈਵਲ, ਜਨਤਾ ਦੀ ਸਪੋਰਟ ਦਾ, ਪੰਜਾਬੀ ਰੇਡੀਓ ਦਾ ਜਿਹੜਾ ਮੰਚ ਆ, ਜਿਹੜਾ ਇਹ ਮੁਕਾਮ ਹਾਸਲ ਹੋ ਗਿਆ ਆਪਣਾ, ਇਹ ਨਹੀਂ ਕੋਈ ਹੋ ਸਕਦਾ, ਠੀਕ ਹੈ। ਤੇ ਆਪਣੀ ਜਿਹੜੀ ਸਰਵਿਸ ਉਹ ਇਹੀ ਆ ਕਿ ਆਪਾਂ ਆਪਣਾ ਕੰਮ ਕਰਨਾ, ਏਦਾਂ ਦੇ ਜਦੋਂ ਸਾਨੂੰ ਮੌਕੇ ਮਿਲਣੇ ਆ, ਠੀਕ ਆ। ਆਪਾਂ ਜਿਹੜੇ ਲਾਅ ਨੂੰ ਚੇਂਜ ਕਰਨਾ, ਠੀਕ ਆ। ਜਿਹੜੇ ਕੇਸ ਆ ਆਪਣੇ ਕਲਾਇੰਟਾਂ ਦਾ ਵੀ ਫਾਇਦਾ ਕਰਨਾ, ਜਿਹੜੇ ਨਹੀਂ ਵੀ ਆ ਸੁਣਨ ਵਾਲੇ, ਉਹਨਾਂ ਨੂੰ ਵੀ 4 ਗੱਲਾਂ ਜਿਹੜੀਆਂ ਦੱਸ ਕੇ ਜਾਈਦੀਆਂ ਹੁੰਦੀਆਂ। ਸੋ ਇਹ ਜਿਹੜਾ ਹੈਗਾ ਲੋਕਾਂ ਨੂੰ ਰਿਮਾਈਂਡ ਕਰਨਾ, ਜਿਹੜਾ ਐਂਡ ਆਫ ਦਾ ਈਅਰ ਸੀਗਾ ਜ਼ਰੂਰੀ, ਕਿ ਤੁਸੀਂ ਜਦੋਂ ਸਾਲ ਹੋ ਗਿਆ
ਜਿਹੜੇ ਵੀ ਲੋਕੀ ਰੌਲਾ ਪਾਉਂਦੇ ਆ ਉਹਨਾਂ ਕੋਲ ਜਾਓ, ਉਹਨਾਂ ਨੂੰ ਪੁੱਛੋ ਕਿ ਵਕੀਲ ਸਾਹਿਬ ਤੁਸੀਂ ਕਿੰਨੇ ਕੇਸ ਪਾਸ ਕਰਾਏ ਆ, ਨੰਬਰ ਦੱਸੋ ਕਿ ਤੁਸੀਂ ਸਾਲਮ ਦੇ ਕਿੰਨੇ ਕੇਸ ਪਾਸ ਕਰਾਏ ਆ। ਹਵਾ ਨਿਕਲ ਜਾਣੀ ਦੇਖਿਓ ਤੁਸੀਂ, ਕਿੰਨੇ ਕੇਸ ਪਾਸ ਕਰਾਏ ਆ ਤੇ ਕਿੰਨੇ ਪ੍ਰੈਸੀਡੈਂਟ ਡਿਸੀਜਨ ਜਿਹੜੇ ਸਾਡੇ ਜਿੱਦਾਂ ਆਰਕੇ ਵਾਲੇ ਸੀ ਕਿੰਨੇ ਬਣਾਏ ਆ, ਕਿੰਨੇ ਆਏ ਆ। ਜਦੋਂ ਕਿਸੇ ਦਾ ਮੇਰੇ ਤੋਂ ਵਾਲਾ ਜ਼ਿਆਦਾ ਜਦੋਂ ਹੋ ਜਾਊਗਾ ਫਿਰ ਮੈਂ ਉਹ ਬੰਦੇ ਨੂੰ ਆਪ ਸਲਾਮ ਕਰੂੰਗਾ। ਜਦ ਤੱਕ ਉਹ ਨਹੀਂ ਹੁੰਦਾ ਨੰਬਰ 1 ਸਪੌਟ ਸਾਡਾ ਹੀ ਹੈ। ਬਿਲਕੁਲ। ਸੋ ਜਿਹੜੀ ਵੀ ਵੀਡੀਓ ਪਾਈਦੀ ਆ ਉਹ ਤੇ ਪਾਈਦਾ ਹੁੰਦਾ ਕਿ ਯਾਦ ਰੱਖਿਓ ਕਿ ਨੰਬਰ 1 ਕੌਣ ਹੈਗਾ ਇਸ ਵੇਲੇ। ਬਿਲਕੁਲ ਨਹੀਂ, ਥੈਂਕ ਯੂ ਤੁਹਾਡਾ। ਨਹੀਂ ਬਿਲਕੁਲ ਮਾਨ ਦੇਣ ਦੇ ਲਈ ਜਿਸ ਤਰੀਕੇ ਨਾਲ ਤੁਸੀਂ ਦੱਸਿਆ, ਤੇ ਇਹ 'ਚ ਕੋਈ ਦੋ ਰਾਵਾਂ ਨਹੀਂ ਹੈ ਜੀ। ਜਿੱਥੇ ਵੀ ਜਾਈਦਾ, ਜਿੱਥੇ ਵੀ ਗੱਲ ਹੁੰਦੀ ਹੈ ਇਮੀਗ੍ਰੇਸ਼ਨ ਦਾ ਕੋਈ ਵੀ ਹੋਵੇ ਤਾਂ ਭਾਜੀ ਟਿਰਕੀਆਣਾ ਸਾਡੇ ਵਕੀਲ ਸਾਹਿਬ ਜਿਹੜੇ ਆ ਨੰਬਰ 1 ਵਕੀਲ ਨੇ ਇੱਥੋਂ ਦੇ, ਤੇ ਉਹਨਾਂ ਦੀ ਹਮੇਸ਼ਾ ਚਰਚਾ ਹੁੰਦੀ ਆ। ਅਸੀਂ ਸੁਣਿਆ ਸੀ ਜੀ, ਫਿਰ ਗੱਲ ਕਰਦੇ ਆ ਵੀ ਉਹ ਭਾਈ ਨੇ ਇੱਦਾਂ ਦੱਸਿਆ ਸੀ। ਇੰਨੇ ਕੁ ਲੋਕਾਂ ਦੀ ਜਿਹੜੀ ਕੰਸਲਟੇਸ਼ਨ ਫੀਸ ਬਚੀ ਆ ਨਾ ਵੱਖ-ਵੱਖ ਵਕੀਲਾਂ ਤੋਂ, ਜਿਹੜੇ ਤੁਸੀਂ ਸਿੱਧੇ ਸਵਾਲਾਂ ਦੇ ਜਵਾਬ ਦਿੰਦੇ ਆ। ਕਈ ਵਾਰੀ ਕਿਸੇ ਸਵਾਲ ਨੂੰ 5 ਮਿੰਟ ਵੀ ਲੱਗ ਜਾਂਦੇ, ਕਈ ਵਾਰੀ ਮੈਂ ਵੀ ਕਾਹਲਾ ਪੈ ਜਾਂਦਾ ਵੀ ਭਾਈ ਬਸ ਕਰੋ ਹੁਣ, ਅੱਗੇ ਜਿਹੜੇ ਉਹ ਕਾਲਰ ਦੇ ਨਾਲ ਜਿਹੜੀ ਉਹ ਆਪਾਂ ਵੱਧਦੇ ਆ। ਪਰ ਉਹ ਫਿਰ ਵੀ ਤੁਸੀਂ ਜਿਹੜੇ ਬੜੇ ਸਬਰ ਦੇ ਨਾਲ, ਪੇਸ਼ੈਂਸ ਦੇ ਨਾਲ ਰਿਐਲਿਟੀ ਦੱਸਦੇ ਆ। ਨਾਲੇ ਕੋਈ ਘੁਮਾ ਫਿਰਾ ਕੇ ਨਹੀਂ ਗੱਲ ਕਰਨੀ। ਜੇ ਕੰਮ ਹੋਣਾ, ਕਈ ਵਾਰੀ ਆਪਾਂ ਜਦੋਂ ਕਹਿੰਦੇ ਵੀ ਭਾਈ ਕੰਸਲਟੇਸ਼ਨ ਕਰ ਲਿਓ, ਤੁਸੀਂ ਕਹਿੰਦੇ ਭਾਈ ਉੱਥੇ ਵੀ ਜਵਾਬ ਤੈਨੂੰ ਇਹੀ ਮਿਲਣਾ ਆ, ਸੋ ਉਹਦਾ ਫਾਇਦਾ ਨਹੀਂ। ਕੌਣ ਨਾ ਕਰਦਾ, ਕੌਣ ਜਿਹੜਾ ਉਹ ਮਨਾ ਕਰਦਾ ਵੀ ਮੈਨੂੰ ਕੰਸਲਟੇਸ਼ਨ ਦੇ ਪੈਸੇ ਜਿਹੜੇ ਆ ਉਹ ਨਾ ਆਉਣ, ਡਾਲਰ ਨਾ ਮਿਲਣ, ਪਰ ਤੁਸੀਂ ਸਿੱਧਾ ਨਾ ਕਰ ਦਿੰਦੇ, ਰਿਐਲਿਟੀ ਦੱਸਦੇ ਆ। ਸੋ ਉਹ ਕਈ ਵਾਰੀ ਲੱਗਦਾ ਵੀ ਇਹ ਲੋਕਾਂ ਨੂੰ ਇੱਦਾਂ ਲੱਗਦਾ ਵੀ ਪਤਾ ਨਹੀਂ ਕਾਹਤੇ ਇੰਨਾ ਅੜਬ ਸੁਭਾਅ ਦੇ ਨਾਲ ਗੱਲ ਕਰਦੇ, ਪਰ ਇਹ ਮਸਲਾ ਹੀ ਇੱਦਾਂ ਦਾ ਆ। ਇਹਦੇ ਵਿੱਚ ਤੁਹਾਨੂੰ ਤੁਸੀਂ ਉਹ ਵੀ ਗੱਲ ਸ਼ੇਅਰ ਕੀਤੀ ਸੀ ਵੀ ਜਿਹੜੇ ਲੋਕਾਂ ਨੇ ਲੱਖਾਂ ਹੀ ਡਾਲਰ ਲਾਤੇ, ਉਹ ਬਾਅਦ ਦੇ ਵਿੱਚ ਵਕੀਲ ਵੀ ਦੌੜ ਗਿਆ ਸੀਗਾ। ਆਈ ਥਿੰਕ ਕੋਈ ਮੈਕਸੀਕਨ ਮੂਲ ਦਾ ਸੀਗਾ ਜਾਂ ਕੋਈ ਗੋਰੇ ਮੂਲ ਦਾ ਸੀਗਾ। ਉਹ ਲੋਕਾਂ ਦੇ ਘਰ ਤੱਕ ਜਿਹੜੇ ਵਿਕਾਉਣ ਜਿਹੜੇ ਉਹ ਲੋਕਾਂ ਨੇ ਲਾ ਦਿੱਤੇ ਕਈ ਵਕੀਲਾਂ ਨੇ। ਪਰ ਤੁਸੀਂ ਰਿਐਲਿਟੀ ਦੱਸ ਦਿੰਦੇ ਆ ਵੀ ਆਹ ਚੀਜ਼ ਹੋ ਸਕਦੀ ਆ, ਆਹ ਚੀਜ਼ ਨਹੀਂ ਹੋ ਸਕਦੀ। ਬਾਕੀ ਇਸ ਮੌਕੇ ਦੇ ਉੱਤੇ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਆ ਵੀ ਭਾਈ ਜਿਹੜੇ ਸਵਾਲ ਤੁਸੀਂ ਜਦੋਂ ਕਰਨ ਲੱਗਦੇ ਹੁੰਦੇ ਆ ਨਾ, ਉਹ ਸੋਚਿਆ ਕਰੋ ਇੱਕ ਵਾਰੀ ਠੰਡੇ ਦਿਮਾਗ ਦੇ ਨਾਲ ਵੀ ਇਹ ਪਬਲਿਕ ਫੋਰਮ ਦੇ ਉੱਤੇ ਗੱਲ ਕਰਨ ਵਾਲੀ ਆ ਕਿ ਸੋਫੇ ਤੇ ਬਹਿ ਕੇ ਤੁਹਾਡੀ ਜਿਹੜੀ ਇੱਕ ਦੂਜੇ ਦੇ ਨਾਲ ਪਰਿਵਾਰ 'ਚ ਬਹਿ ਕੇ ਜਿਹੜੀ ਆ ਉਹ ਗੱਲ ਕਰਨ ਵਾਲੀ ਹੁੰਦੀ ਆ। ਅੱਛਾ ਜੀ ਮੇਰਾ ਇੱਧਰੋਂ ਨਹੀਂ ਹੋਇਆ, ਹੁਣ ਮੈਂ ਆਹ ਲਾ ਦੇਵਾਂ, ਹੁਣ ਮੈਂ ਉਹ ਕਰ ਦੇਵਾਂ। ਇੱਦਾਂ ਦੀਆਂ ਸਲਾਹਾਂ ਪਬਲਿਕ ਪਲੇਟਫਾਰਮ ਤੇ ਪਲੀਜ਼ ਜਿਹੜੀਆਂ ਉਹ ਨਾ ਕਰਿਆ ਕਰੋ। ਪਤਾ ਨਹੀਂ ਹੁੰਦਾ, ਕਈ ਤਾਂ ਇਹ ਵੀ ਹੁੰਦੇ ਹੋਣੇ ਨਾ ਵੀ ਤੁਹਾਨੂੰ ਵੀ ਕੁੰਡੀ ਫਸਾ ਕੇ ਜਿਹੜਾ ਵਿੱਚ ਫਸਾਉਣ ਦੀ ਜਿਹੜੀ ਗੱਲ ਕਰੋ, ਪਰ ਤੁਸੀਂ ਸਿਆਣੇ ਇਸ ਚੀਜ਼ ਨੂੰ ਜਿਹੜਾ ਉਹ ਝੱਟ ਦੇ ਨਹੀਂ ਜਿਹੜੀ ਉਹ ਪਕੜ ਲੈਂਦੇ ਆ, ਸਮਝ ਲੈਂਦੇ ਆ। ਸੋ ਜਿਹੜਾ ਹਿਸਾਬ ਦੇ ਨਾਲ ਹੀ ਸਾਰੇ ਜਾਣਿਆਂ ਨੂੰ ਆਪਾਂ ਬੇਨਤੀ ਕਰਦੇ ਆ, ਸਵਾਲ ਪੁੱਛੋ, ਕੋਈ ਵੀ ਤੁਹਾਡਾ ਟੈਕਨੀਕਲ ਸਵਾਲ ਆ, ਤੁਹਾਡੀ ਕੋਈ ਉਹ ਗੱਲ ਹੈਗੀ ਆ ਉਹ ਪੁੱਛੋ, ਪਰ ਮੇਕ ਸ਼ੋਰ ਕਰੋ ਵੀ ਤੁਹਾਡਾ ਪਬਲਿਕ ਪਲੇਟਫਾਰਮ ਦੇ ਉੱਤੇ ਸਵਾਲ ਜਿਹੜਾ ਉਹ ਪੁੱਛਣ ਵਾਲਾ ਹੋਵੇ। ਨਾਲੇ ਪ੍ਰੋਗਰਾਮ ਸਾਰਾ ਸੁਣਿਆ ਕਰੋ, ਕਈ ਵਾਰੀ ਸੇਮ ਸਵਾਲ ਦਾ ਜਵਾਬ ਦੇ ਕੇ ਹਟ ਜਾਂਦੇ ਆ ਤੇ ਫਿਰ ਆਪਾਂ ਦੁਬਾਰਾ ਉਹ ਪੁੱਛ ਲੈਂਦੇ ਆ। ਸੋ ਕੋਸ਼ਿਸ਼ ਕਰਿਆ ਕਰੋ ਵੀ ਜਿਹੜਾ ਪ੍ਰੋਗਰਾਮ ਤੁਸੀਂ ਪੂਰਾ ਸੁਣ ਲਿਆ ਕਰੋ। YouTube ਦੇ ਉੱਤੇ, Facebook ਦੇ ਉੱਤੇ, TikTok ਦੇ ਉੱਤੇ, ਸਾਰੇ ਪਾਸੇ ਜਿਹੜਾ ਹੈ, ਸਾਰੇ ਪਲੇਟਫਾਰਮ ਦੇ ਉੱਤੇ ਇਹ ਜਿਹੜਾ ਪ੍ਰੋਗਰਾਮ ਆ ਉਹ ਚੱਲਦਾ ਆ। ਤੇ ਸਾਡੇ ਜਿਹੜੇ 14 ਰੇਡੀਓ ਸਟੇਸ਼ਨਸ ਆ ਉਹਨਾਂ ਦੇ ਉੱਤੇ ਵੀ ਜਿਹੜਾ ਇਹ ਨਾਲ ਦੇ ਨਾਲ ਪੈਰਲਲੀ ਜਿਹੜਾ ਉਹ ਪ੍ਰੋਗਰਾਮ ਚੱਲ ਰਿਹਾ ਹੁੰਦਾ ਆ, ਉਹ ਚੱਲਦਾ ਆ, ਤੇ ਉਹ ਤੁਸੀਂ ਜਿਹੜਾ ਉੱਤੇ ਸੁਣ ਦੇਖ ਸਕਦੇ ਹੁੰਦੇ ਆ ਸੋਸ਼ਲ ਮੀਡੀਆ ਦੇ ਜ਼ਰੀਏ ਵੀ। ਸੋ ਇੱਕ ਵਾਰੀ ਫੇਰ ਬਹੁਤ ਬਹੁਤ ਥੈਂਕਫੁਲ ਹਾਂ ਜੀ ਅਸੀਂ ਤੁਹਾਡੇ, ਤੁਸੀਂ ਸਮਾਂ ਕੱਢਦੇ ਆ। ਦੇਰ ਆ, ਸਵੇਰ ਆ, ਹਨੇਰ ਆ, ਜੋ ਵੀ ਆ, ਛੁੱਟੀ ਆ, ਨਹੀਂ ਆ ਛੁੱਟੀ, ਤੁਸੀਂ ਆਉਂਦੇ ਆ। ਅਸੀਂ ਭਾਵੇਂ ਛੁੱਟੀ ਮਾਰ ਜਾਈਏ, ਸਾਡੀ ਤਾਂ ਤੇ ਹੋਸਟ ਭਾਵੇਂ ਬਦਲ ਜਾਵੇ ਕਿਸੇ ਦਿਨ, ਪਰ ਜਿਹੜੇ ਵਕੀਲ ਸਾਹਿਬ ਉਹ ਹਮੇਸ਼ਾ ਜਿਹੜੇ ਉਹ ਉਹੀ ਹੁੰਦੇ ਆ, ਤੇ ਉਹ ਤੁਹਾਨੂੰ ਐ ਖਰੇ ਜਵਾਬ 16 ਆਨੇ ਐ ਜਿੱਦਾਂ ਕਹਿੰਦੇ ਨਾ ਵੀ ਕੜਕਦਾਰ ਨੋਟ ਹੁੰਦਾ ਆ, ਉਸ ਹਿਸਾਬ ਦੇ ਨਾਲ ਜਿਹੜੇ ਜਵਾਬ ਤੁਹਾਨੂੰ ਉਹ ਪੂਰੇ ਦਿੰਦੇ ਆ। ਥੈਂਕਫੁਲ ਹਾਂ ਜੀ ਅਸੀਂ ਤੁਹਾਡੇ ਇਸ ਚੀਜ਼। ਥੈਂਕ ਯੂ ਜੀ ਤੁਹਾਡਾ ਵਾ। ਠੀਕ ਆ, ਜਿਹੜਾ ਨੂੰ ਨਹੀਂ ਪਤਾ, ਇੱਕ ਜਿਹੜਾ ਰੇਡੀਓ ਸਟੇਸ਼ਨ ਆ ਮਿਲੀਅਨਸ ਜਿਹੜਾ ਉਹ ਜਾਂਦਾ, 14 ਰੇਡੀਓ ਸਟੇਸ਼ਨ ਆ, ਤੁਸੀਂ ਆਪੇ ਹਿਸਾਬ ਕਿਤਾਬ ਜਿਹੜਾ ਲਗਾ ਲਓ। ਤੇ ਜਿਹੜਾ ਰੇਡੀਓ ਸਟੇਸ਼ਨ ਨੇ ਜਿਹੜਾ ਹੁਣ ਮੈਂ ਕਿਹਾ ਹਰੇਕ ਬੰਦੇ ਦੀ ਰਿਸਕ ਆਪਣੇ, ਇਨਵੈਸਟਮੈਂਟਸ ਆਪਣੀਆਂ, ਠੀਕ ਆ। ਤੇ ਜਿਹੜਾ ਐਂਡ ਯੂਜ਼ਰ ਆ ਉਹ ਵੀ ਜਦੋਂ ਸੁਣਦਾ ਉਹਨੂੰ ਵੀ ਨਜ਼ਾਰੇ ਜਿਹੜੇ ਹੈਗੇ ਆ, ਠੀਕ ਆ। ਪਰ ਇਹ ਆ ਕਿ ਇਹ ਸਾਰਾ ਜਿਹੜਾ ਹਰੇਕ ਚੀਜ਼ ਜਿਹੜਾ ਭਾਵੇਂ ਉਹ ਰੇਡੀਓ ਸਟੇਸ਼ਨ ਆ, ਲਾਅ ਫਰਮ ਆ, ਕੋਈ ਵੀ, ਇਹਦੇ ਪਿੱਛੇ ਟੀਮ ਇੱਕ ਜਿਹੜੀ ਸਾਰੀ ਹੁੰਦੀ ਆ। ਹਰੇਕ ਚੀਜ਼ ਦੇ ਪਿੱਛੇ ਇੱਕ ਟੀਮ ਹੁੰਦੀ ਆ। ਹਰੇਕ ਬੰਦੇ ਦਾ ਜਿਹੜਾ ਕ੍ਰੈਡਿਟ ਬਣਦਾ, ਠੀਕ ਆ। ਛੋਟੇ ਛੋਟੇ ਜਿਹੜਾ ਹੁਣ ਬੰਦਾ ਤੁਸੀਂ ਕਹ ਲਓ ਕਿ ਫਿੰਗਰਪ੍ਰਿੰਟ ਦਾ ਫਾਰਮ ਨਹੀਂ ਫਾਈਲ ਕੀਤਾ ਤਾਂ ਫਿੰਗਰਪ੍ਰਿੰਟ ਨਾ ਹੋਏ ਤਾਂ ਫਿੰਗਰਪ੍ਰਿੰਟ ਕਰਕੇ ਕੇਸ ਫੇਲ ਹੋ ਜਾਂਦਾ, ਇੱਕ ਪੈਰਾਲੀਗਲ ਦਾ ਜਿੱਦਾਂ ਉਹ ਕੰਮ ਆ, ਠੀਕ ਆ। ਤੇ ਨੋਟਿਸ ਜਿਹਨੇ ਕਾਪੀ ਐਂਟਰ ਕਰਨੀ ਉਹਦਾ ਵੀ ਜਿੱਦਾਂ ਇੱਕ ਛੋਟਾ ਜਿਹਾ ਕੰਮ ਆ ਕਿ ਉਹਨੇ ਦੱਸਣਾ ਕਲਾਇੰਟ ਨੂੰ ਕਿ ਆਹ ਤੇਰੀ ਡੇਟ ਆ,
ਜੇ ਦਿਨ ਨਹੀਂ ਦੱਸੂਗਾ ਤਾਂ ਬੰਦਾ ਡੇਟ ਤੇ ਨਹੀਂ ਪਹੁੰਚ ਸਕਦਾ, ਹਨਾ। ਤੇ ਹਰੇਕ ਜਾਣੇ ਦਾ ਜਿਹੜਾ ਆਪਣਾ ਜਿਹੜਾ ਰੋਲ ਆ, ਤੇ ਮੈਨੂੰ ਪਰਸਨਲ ਲੈਵਲ ਤੇ ਇਹ ਹੈ ਕਿ ਦੇਖੋ, ਤੁਸੀਂ ਜਦੋਂ ਸੱਦਾ ਭੇਜਿਆ ਕਿ ਚੱਲ ਆ ਕੇ ਲੋਕਾਂ ਦੇ ਵਿੱਚ ਵਿਚਰਨਾ, ਏਦਾਂ ਗੱਲਬਾਤ ਕਰਨੀ ਆ, ਇਹ ਮੇਰਾ ਕੋਈ ਥੈਂਕ ਯੂ ਨਹੀਂ, ਥੈਂਕ ਯੂ ਤੁਹਾਡਾ ਕਿ ਜਿਹੜਾ ਤੁਸੀਂ ਮੈਨੂੰ ਮੌਕਾ ਦਿੱਤਾ ਹੋ। ਠੀਕ ਆ, ਸਾਡੇ ਲਈ ਤਾਂ ਇਹ ਸਾਥ ਹੀ ਆ ਜੀ। ਸਾਡੇ ਲਈ ਤਾਂ ਇੱਕ ਮਜ਼ੇ ਦੀ ਗੱਲ ਆ, ਐਂਟਰਟੇਨਮੈਂਟ ਆ। ਜਿੱਦਾਂ ਬੰਦਾ ਕਹਿੰਦਾ ਨਾ ਮੈਂ ਫਿਲਮ ਦੇਖਣ ਚੱਲਾਂ ਜਾਂ ਮੈਂ ਗੋਲਫ ਖੇਡਣ ਚੱਲਾਂ, ਤੇ ਆਹ ਸੇਮ ਫੀਲਿੰਗ ਜਿਹੜੀ ਉਹ ਹੈਗੀ ਆ ਕਿ ਸੋ ਸਾਡਾ ਕਾਹਦਾ ਥੈਂਕ ਯੂ, ਇਹ ਤਾਂ ਤੁਸੀਂ ਮੰਚ ਬਣਾਇਆ, ਰੇਡੀਓ ਸਟੇਸ਼ਨ ਲਏ ਆ, ਆਪਣੀ ਟੀਮ ਖੜੀ ਕੀਤੀ ਆ, ਸਾਰਾ ਆਪਾਂ ਤਾਂ ਆ ਕੇ ਉਹਦੇ ਵਿੱਚ ਮਜ਼ੇ ਲੈ ਕੇ ਜਿਹੜਾ ਚੱਲ ਜਾਣਾ, ਜਿਹੜੇ ਸੁਣਨ ਵਾਲੇ ਉਹਨਾਂ ਨੇ ਵੀ ਮਜ਼ੇ ਲੈ ਕੇ ਜਿਹੜਾ ਚੱਲ ਜਾਣਾ। ਸੋ ਤੁਹਾਡਾ ਸਭ ਤੋਂ ਵੱਧ ਜਿਹੜਾ ਧੰਨਵਾਦ ਆ, ਠੀਕ ਆ, ਜਿਹੜੀ ਜਨਤਾ ਦੇ ਬਿਹਾਫ ਤੇ ਵੀ ਮੈਂ ਕਹੂੰਗਾ, ਕਿਉਂਕਿ ਜੇ ਤੁਸੀਂ ਨਹੀਂ, ਜਦੋਂ ਤੱਕ ਇਹ ਸ਼ੋਅ ਬੰਨਿਆ ਸੀਗਾ, ਕੋਈ ਸ਼ੋਅ ਨਹੀਂ ਸੀਗਾ। ਰੇਡੀਓ ਤਾਂ ਪਹਿਲਾਂ ਵੀ ਸੀਗੇ, ਰੇਡੀਓ ਤਾਂ ਉਲਟਾ ਜਿਹੜਾ ਆਪਣਾ ਟੀਵੀ, ਕੇਬਲ, ਇੰਟਰਨੈਟ ਤੋਂ ਪਹਿਲਾਂ ਵੀ ਰੇਡੀਓ ਚੱਲਦੇ ਸੀਗੇ। ਜੀ। ਪਹਿਲਾਂ ਨਹੀਂ ਕਿਸੇ ਵਕੀਲ ਨੇ ਆ ਕੇ ਕਰ ਲਿਆ, ਠੀਕ ਆ। ਕਿਉਂ ਨਹੀਂ ਕੀਤਾ? ਕਿਉਂਕਿ ਪਹਿਲਾਂ ਇਹ ਹੁੰਦਾ ਸੀਗਾ, ਦੇਖੋ ਜੀ ਦੇਖੋ, ਇਹ ਬੜਾ ਟੈਕਨੀਕਲ ਹੈਗਾ, ਤੁਸੀਂ ਨਾ ਸਾਡੇ ਆਫਿਸ ਫੋਨ ਕਰਿਓ, ਤੁਸੀਂ ਸਾਡੇ ਆਫਿਸ ਫੋਨ ਕਰਿਓ। ਜਿਹੜੇ ਸਾਰੇ ਰੇਡੀਓ ਦੇ ਸ਼ੋਅ ਹੁੰਦੇ ਸੀਗੇ ਇਹ ਪੁਰਾਣੇ, ਤੁਸੀਂ ਦੇਖੋ ਕਿ ਅੱਧੀ ਕੀ ਜਿਹੜੀ ਗੱਲ ਦੱਸ ਦੇਣੀ ਤੇ ਬਾਅਦ ਚ ਉਹਨੂੰ ਕਹਿਣਾ ਕਿ ਲੈ ਬਈ ਤੂੰ ਸਾਡੇ ਆਪਣੇ ਆਫਿਸ ਫੋਨ ਕਰ ਲਈ, ਸਾਡੇ ਨਾਲ ਕੰਸਲਟੇਸ਼ਨ ਕਰਨ ਦਾ ਹਵਾ ਸਾਰਾ ਜੋ ਵੀ ਗੱਲਾਂ ਬਾਤਾਂ ਦੇ ਕੇ ਉਸ ਤੋਂ ਬਾਅਦ ਸਾਡੇ ਆਫਿਸ ਫੋਨ ਕਰੋ, ਆ ਸਾਡਾ ਆਫਿਸ ਨੰਬਰ। ਇੱਥੇ ਕੁਝ ਨਹੀਂ ਏਦਾਂ ਦਾ ਹੈਗਾ, ਠੀਕ ਆ। ਜਿਹੜਾ ਖੁੱਲ ਕੇ ਜਿਹੜੀ ਘੰਟਿਆਂ ਬਾਅਦ ਦੀ ਜਿਹੜੀ ਡਿਸਕਸ਼ਨ ਜਿਹੜੀ ਹੁੰਦੀ ਆ, ਉਹਦਾ ਆਪਣਾ ਇੱਕ ਨਜ਼ਾਰਾ, ਮੌਜ ਮਸਤੀ ਚਾਹੀਦਾ, ਮੌਜ ਮਸਤੀ ਤੇ ਚੱਲ ਜਾਈਦਾ। ਸੋ ਧੰਨਵਾਦ ਤੁਹਾਡਾ ਇਹ ਓਪਰਚੁਨਿਟੀ ਕ੍ਰੀਏਟ ਕਰਨ ਲਈ। ਮਿਹਰਬਾਨੀ। ਤੇ ਸਾਡੇ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ, ਦੇਖਣ ਵਾਲਿਆਂ ਦਾ, ਸੁਣਨ ਵਾਲਿਆਂ ਦਾ, ਸਪਾਂਸਰਸ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਜੋ ਇਸ ਚੀਜ਼ ਨੂੰ ਜਿਹੜਾ ਉਹ ਸੰਭਵ ਬਣਾਉਂਦੇ ਆ। ਇਕੱਲੇ ਬੋਲਦੇ ਰਹੀਏ, ਕੋਈ ਸੁਣਨ ਵਾਲਾ ਦੇਖਣ ਵਾਲਾ ਵੀ ਨਾ ਹੋਵੇ ਤਾਂ ਫਿਰ ਮਜ਼ਾ ਨਹੀਂ। ਸੋ ਤੁਹਾਡੇ ਸਾਰਿਆਂ ਦੇ ਸਾਥ ਦਾ ਵੀ ਜਿਹੜਾ ਅਸੀਂ ਬਹੁਤ ਬਹੁਤ ਧੰਨਵਾਦ ਜਿਹੜਾ ਇਸ ਚੀਜ਼ ਦੇ ਵਿੱਚ ਕਰਦੇ ਹਾਂ। ਸੋ ਅਸੀਂ ਥੈਂਕਫੁਲ ਹਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਦਾ, ਦਰਸ਼ਕਾਂ ਦਾ ਵੀ ਨਾਲ। ਹੁਣ ਕੁਝ ਕੁ ਜਿਹੜੀਆਂ ਗੱਲਾਂ ਜਿਹੜੀਆਂ ਇਹ ਵੀ ਨਾਲ ਕਰੀਏ, ਵੀ ਜਿੱਦਾਂ ਕਿਹਾ ਵੀ ਕੀ ਚੱਕਰ ਜਿਹੜਾ ਹੁਣ ਬਣਨਾ ਆ 20 ਜਨਵਰੀ ਤੋਂ ਬਾਅਦ ਦੇ ਵਿੱਚ, ਜਦੋਂ ਸਹੁੰ ਚੱਕ ਹੋ ਜਾਣੀ ਆ ਟਰੰਪ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਨੇ ਉਹਨਾਂ ਦੀ, ਤੇ ਕੀ ਕੁਛ ਜਿਹੜੀਆਂ ਚੇਂਜਿਸ ਆ ਸਕਦੀਆਂ। ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਉਹ ਕਰ ਰਹੇ ਆ। ਇਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ, ਹਾਲ ਦੀ ਘੜੀ ਤੇ ਸੇਮ ਪ੍ਰਸ਼ਾਸਨ ਚੱਲ ਰਿਹਾ, ਬਾਈਡਨ ਪ੍ਰਸ਼ਾਸਨ ਹੀ ਜਿਹੜਾ ਉਹ ਚੱਲ ਰਿਹਾ ਆ। ਉਹਦੀ ਜਿਹੜੀ ਗੱਲ ਕਰੀਏ ਵੀ ਕੀ ਆਲਰੇਡੀ ਆਪਾਂ ਜੱਜਿਸ ਦੇ ਐਟੀਟਿਊਡ ਦੇ ਵਿੱਚ, ਟਰੰਪ ਹੁਣਾਂ ਦੇ ਦੋ ਚੀਜ਼ਾਂ ਇਹਦੇ ਵਿੱਚ ਆ, ਜਿਹੜੇ ਜੱਜਿਸ ਦੇ ਐਟੀਟਿਊਡ ਦੇ ਵਿੱਚ ਜਿਹੜਾ ਫਰਕ ਆ। RKK ਸੇਮ ਸਟੋਰੀ, ਜਿੱਦਾਂ ਕਈ ਵਾਰੀ ਤੁਸੀਂ ਵੀ ਦੱਸਦੇ ਵੀ ਜੱਜ ਕਹਿੰਦੇ ਵੀ ਮੇਰੇ ਕਾਨੂੰਨ ਨੇ ਹੱਥ ਬੰਨੇ, ਮੈਂ ਤਾਂ ਪਾਸ ਕਰਦਾ, ਪਰ ਮੈਨੂੰ ਪਤਾ ਵੀ ਵਿੱਚ ਕੀ ਜਿਹੜਾ ਚੀਜ਼ਾਂ ਹੈਗੀਆਂ। ਇੱਕ ਇਹ ਐਟੀਟਿਊਡ, ਤੇ ਇੱਕ ਜਿਹੜੇ ਟਰੰਪ ਹੁਣਾਂ ਦੇ ਆਉਣ ਦਾ ਇਨਕਮਿੰਗ ਪ੍ਰਸ਼ਾਸਨ ਦਾ ਜਿਹੜਾ ਐਟੀਟਿਊਡ ਦੇ ਕਰਕੇ ਕੀ ਫਰਕ ਤੁਹਾਨੂੰ ਜੱਜਿਸ ਦੇ ਐਟੀਟਿਊਡ 'ਚ ਦਿਖ ਰਿਹਾ ਹੈ? ਸੋ ਮੈਂ ਇਹ ਕਹੂੰਗਾ ਕਿ ਜਿਹੜੇ ਬਾਈਡਨ ਦੇ ਆਉਣ ਤੋਂ ਪਹਿਲਾਂ ਜਿਹੜੀ ਇਮੀਗ੍ਰੇਸ਼ਨ ਪ੍ਰੈਕਟਿਸ ਹੁੰਦੀ ਸੀਗੀ, ਇੱਕ ਉਹ ਪੇਸ ਤੇ ਜਿਹੜੀ ਚੱਲਦੀ ਸੀਗੀ, ਠੀਕ ਆ। ਹਰੇਕ ਬੰਦੇ ਦੀ ਆਪਣਾ ਸਾਈਡ ਹੁੰਦੀ ਸੀਗੀ, ਸਟ੍ਰਿਕਟ ਜੱਜ ਤੇ ਨਾਟ ਸਟ੍ਰਿਕਟ ਜੱਜ। ਤੇ ਜਿਹੜਾ ਨਾਟ ਸਟ੍ਰਿਕਟ ਵਾਲਾ ਹੈਗਾ, ਜਿਹੜਾ ਚੰਗਾ ਜੱਜ ਸੀਗਾ, ਉਹਦੇ ਜ਼ਿਆਦਾਤਰ ਸੀਗੇ ਕਿ ਕੇਸ ਪਾਸ ਹੋ ਜਾਂਦੇ ਸੀਗੇ ਜੀ, ਬਹੁਤ ਘੱਟ ਇਨਫੋਰਮੇਸ਼ਨ ਨਾਲ ਜਿਹੜੇ ਕੇਸ ਪਾਸ ਹੋ ਜਾਂਦੇ ਸੀਗੇ। ਓਵਰ ਅ ਪੀਰੀਅਡ ਆਫ ਟਾਈਮ ਕੀ ਹੋਇਆ ਕਿ ਚੀਜ਼ਾਂ 'ਚ ਵਾਧਾ ਹੁੰਦਾ ਗਿਆ। ਕਦੀ RKK ਆ ਗਈ, ਕਦੀ CLP ਆ ਗਈ, ਕਦੀ ਆਪਣੇ ਯੂਰਪ ਤੋਂ ਕੇਸ ਆਉਣ ਲੱਗ ਪਏ, ਫਰਮ ਰੀਸੈਟਲਮੈਂਟ ਬਾਹਰ ਵਾਲੇ ਕੇਸ ਆਉਣ ਲੱਗ ਪਏ। ਉਹ ਵੱਧਦੇ ਹੁਣ ਕੀ ਕ੍ਰਿਮੀਨਲ ਕਨਵਿਕਸ਼ਨਸ ਦਾ ਜਿਹੜਾ ਕਿ ਇੱਕ ਨਵਾਂ ਹੁਣ ਦੌਰ ਜਿਹੜਾ ਚੱਲ ਪਿਆ ਕਿ ਕ੍ਰਾਈਮ ਲੋਕੀ ਜ਼ਿਆਦਾ ਕਰਨ ਲੱਗ ਪਏ ਆ, ਠੀਕ ਆ। ਵਾਇਲੈਂਟ ਕ੍ਰਾਈਮ ਜਿਹੜੇ ਕਰਨ ਲੱਗ ਪਏ ਆ, ਡਰੱਗਸ ਵਾਲੇ ਕ੍ਰਾਈਮ ਜਿਹੜੇ ਵੱਧ ਗਏ ਆ। ਆਪਾਂ ਗੱਲ ਕਰਾਂਗੇ ਕੋਕੇਨ ਦੀ, ਮੈਥ ਦੀ, ਏਦਾਂ ਦੀ, ਠੀਕ ਆ। ਗਨ ਵਾਇਲੈਂਸ, ਡੋਮੈਸਟਿਕ ਵਾਇਲੈਂਸ ਜਿਹੜੀਆਂ ਹੋ ਗਈਆਂ, ਤੇ ਇਹ ਜਿਹੜੀਆਂ ਚੀਜ਼ਾਂ ਆਮ ਜਿਹੜੀਆਂ ਹੋ ਗਈਆਂ, ਠੀਕ ਆ। ਕਿ ਇੱਕ ਤੁਸੀਂ ਕਹ ਲਓ ਕਿ ਕਲਚਰਲ ਸ਼ਿਫਟ ਜਿਹੜੀ ਆ ਗਈ ਜਨਤਾ ਦੇ ਵਿੱਚ, ਉਹ ਕਿੱਦਾਂ ਆਈ ਆ, ਕਿਉਂ ਆਈ ਆ, ਨਹੀਂ ਪਤਾ। ਉੱਤੇ ਵੀ ਜੇ ਕੋਈ ਸਟੱਡੀ ਕਰੂਗਾ ਤਾਂ ਪਤਾ ਲੱਗੂਗਾ ਕਿ ਹੁਣ ਕੀ ਹਿਸਾਬ ਕਿਤਾਬ ਪਿਆ। ਇੱਕ ਤਾਂ ਇੰਟਰਨੈਟ ਦਾ ਐਕਸੈਸ ਹੋ ਗਿਆ, ਸੈਲਫੋਨਸ ਦਾ ਐਕਸੈਸ ਜਿਹੜਾ ਲੋਕਾਂ ਨੂੰ ਖੁੱਲਾ ਮਿਲ ਗਿਆ, ਤੇ ਆਂਦੇ ਹੀ ਜਿਹੜਾ ਸੀਗਾ ਜ਼ਮੀਨਾਂ ਜਮੂਨਾਂ ਤਾਂ ਆਪਣੀਆਂ ਸੀਗੀਆਂ ਹੀ ਇੰਡੀਆ ਦੇ ਵਿੱਚ ਲੋਕਾਂ ਕੋਲ, ਹਨਾ। ਤੇ ਉਹ ਜਿਹੜੀ ਮਿਡਲ ਕਲਾਸ ਦੀ ਜਿਹੜੀ ਐਕਸਪੈਂਸ਼ਨ ਹੋ ਗਈ ਕਿ ਹਰੇਕ ਬੰਦਾ ਹੁਣ ਬਾਹਰ ਜਾ ਸਕਦਾ, ਹਰੇਕ ਬੰਦਾ 40-50 ਲੱਖ ਖਰਚ ਸਕਦਾ। ਉਹ ਪਹਿਲਾਂ ਜਿਹੜੀਆਂ ਚੀਜ਼ਾਂ ਨਹੀਂ ਸੀਗੀਆਂ, ਤੇ ਬੰਦਾ ਜ਼ਮੀਨ ਜਮੂਨ ਗਹਿਣੇ ਰੱਖ ਕੇ ਜਿਹੜਾ ਆਉਂਦਾ ਸੀਗਾ, ਉਹ ਇੱਕ ਟ੍ਰੈਂਡ ਜਿਹੜਾ ਚੇਂਜ ਹੋ ਗਿਆ। ਲੋਕੀ ਜ਼ਮੀਨਾਂ ਵੇਚ ਕੇ ਜਿਹੜਾ ਆਉਣ ਲੱਗ ਪਏ, ਠੀਕ ਆ। ਪੰਜਾਬ ਵਾਲੀ ਬੈਲਟ, ਹਰਿਆਣੇ ਵਾਲੀ ਬੈਲਟ, ਜਿਹੜਾ ਤੁਸੀਂ ਕਹਿ ਲਓ ਕਿ ਬਾਈਡਨ ਨੇ ਜਦੋਂ ਸ਼ਟਰ ਖੋਲੇ ਤੇ ਹਨੇਰੀਆਂ ਜਿਹੜੀਆਂ ਕਹਿ ਲਓ ਆ ਗਈਆਂ ਕਿ ਇੰਨੇ ਬੰਦੇ ਜਿਹੜੇ ਸੀਗੇ, ਮਿਲੀਅਨਸ ਦੇ ਵਿੱਚ ਜਿਹੜੇ ਲੋਕੀ ਸੀਗੇ, ਉਹ ਆ ਗਏ, ਪਿੰਡਾਂ ਦੇ ਪਿੰਡ ਖਾਲੀ ਹੋ ਗਏ। ਤੇ ਉਹਦੇ ਵਿੱਚ ਹੁਣ ਪ੍ਰੋਬਲਮ ਇਹ ਆ ਗਈ ਕਿ ਹਰੇਕ ਬੰਦਾ ਪੋਲੀਟੀਕਲੀ ਐਕਟਿਵ ਨਹੀਂ ਸੀਗਾ, ਹਰੇਕ ਬੰਦਾ ਜਿਹੜਾ ਜਾਗਰੂਕ ਨਹੀਂ ਸੀਗਾ। ਤੇ ਬੰਦੇ ਏਦਾਂ ਦੇ ਵੀ ਆ ਗਏ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪ੍ਰਾਈਮ ਮਿਨਿਸਟਰ ਕੌਣ, ਏਦਾਂ ਦਾ ਵੀ ਬੰਦਾ ਜਿਹੜਾ ਆ ਗਿਆ।
ਜਿਹੜਾ ਉਰੇ ਆ ਕੇ ਹੁਣ ਇੱਕਦਮ ਜਿਹੜਾ ਪਹਿਲਾਂ ਪੁਰਾਣੇ ਦੋਸਤ ਸੀਗੇ ਜਾਂ ਹੁਣ ਇੰਟਰਨੈਟ ਦੇ ਕਰਕੇ ਰੈਂਟਿੰਗ ਦੀ ਸਿਚੁਏਸ਼ਨ ਜਿਹੜੀ ਸੌਖੀ ਹੋ ਗਈ, ਤੇ ਆਂਦਿਆਂ ਨੂੰ ਸੈਟਅਪ ਮਿਲ ਗਿਆ ਕਿ 7-8 ਜਾਣੇ ਪਹਿਲਾਂ ਹੀ ਜਿਹੜਾ ਮੋਰਚਾ ਸਾਹਮਣੇ ਬੈਠੇ ਆ ਤੇ ਇੱਕ ਬੰਦਾ ਹੋਰ ਆ ਗਿਆ, ਠੀਕ ਹੈ। ਉਹ ਜਦੋਂ ਏਦਾਂ ਹੋਇਆ ਤੇ ਆਪਾਂ ਹੁਣ ਕੀ ਦੇਖਦੇ ਹਾਂ, ਕਈ ਵਾਰੀ ਗੱਲਬਾਤ ਇਹਦੀ ਚਰਚਾ ਉਦਾਂ ਸੋਸ਼ਲ ਲੈਵਲ ਤੇ ਵੀ ਕਰਦੇ ਰਹੀਦਾ ਕਿ ਸਿਟੀਜ਼ ਜਿਹੜੀ ਸੀ ਉਹਦੇ ਨਕਸ਼ੇ ਜਿਹੜੇ ਬਦਲਣ ਲੱਗ ਪਏ ਆ, ਜਿਹੜੇ ਹੁਣ ਕਲੋਵਿਸ ਫ੍ਰੈਜ਼ਨੋ ਆ, ਕਿਸੇ ਟਾਈਮ ਤੇ ਮੈਂ ਵੀ ਰਹਿ ਕੇ ਗਿਆ ਉਰੇ, ਤੇ ਬਹੁਤ ਜ਼ਿਆਦਾ ਇਨਫਲਕਸ ਜਿਹੜਾ ਤੁਸੀਂ ਕਹ ਲਓ ਕਿ ਇਮੀਗ੍ਰੈਂਟਸ ਦਾ ਜਿਹੜਾ ਆ ਗਿਆ ਹੋਇਆ। ਹੁਣ ਜਿਹੜਾ ਨਵਾਂ ਇਮੀਗ੍ਰੈਂਟ ਆਇਆ ਉਹਦਾ ਸਵਾਲ ਇਹ ਆ ਗਿਆ ਕਿ ਇਹਨੇ ਅਸਿਮੀਲੇਟ ਹੋਣਾ ਕਿ ਨਹੀਂ ਹੋਣਾ, ਕਿ ਇਹ ਜਾਇਜ਼ ਹੈਗਾ ਕਿ ਇਮੀਗ੍ਰੈਂਟ ਨੂੰ ਕਿਹਾ ਜਾਵੇ ਕਿ ਤੂੰ ਅਸਿਮੀਲੇਟ ਹੋ ਜਾਂ ਨਾ ਅਸਿਮੀਲੇਟ ਹੋ। ਇਹ ਚਰਚਾ ਜਿਹੜੀ ਅਨਐਂਡਿੰਗ ਹੋ ਸਕਦੀ ਹੈ ਜੇ ਆਪਾਂ ਇਹ ਤੇ ਗੱਲ ਕਰੀਏ। ਪਰ ਪਹਿਲਾਂ ਜਿਹੜਾ ਸੀਗਾ, ਜਦੋਂ ਪਹਿਲਾਂ ਆਪਾਂ ਦੇਖਿਆ ਕਿ ਕੈਨੇਡਾ ਵੱਲੋਂ ਇਹ ਜਿਹੜਾ ਉੱਠਿਆ ਸੀਗਾ ਰੌਲਾ ਰੱਪਾ ਜੀ, ਤੇ ਇੱਕ ਵੀਡੀਓ ਪਾਈ ਸੀਗੀ, ਕਿਸੇ ਨੇ ਕਿਹਾ ਕਿ ਗੁਰਦੁਆਰਿਆਂ ਚ ਆ ਕੇ ਨਵੇਂ ਲੋਕ ਏਦਾਂ ਕਰਦੇ ਆ, ਤੇ ਉਹਦਾ ਬਹੁਤ ਵਿਰੋਧ ਆ। ਇਹ ਜਿਹੜੇ ਜਿਹਨੇ ਕਮੈਂਟ ਮਾਰਿਆ ਸੀਗਾ ਉਹ ਕਹਿੰਦੇ ਕਿ ਇਹ ਤਾਂ ਸਾਰਿਆਂ ਦੇ ਸਾਂਝੇ ਹੁੰਦੇ ਆ, ਤੁਹਾਨੂੰ ਕੀ ਏਦਾਂ ਜਿਹੜਾ ਹੈਗਾ ਹੈ ਨਾ। ਉਹ ਚਲੋ ਟੌਪਿਕ ਨਾ ਬਣਦਾ ਰਿਹਾ ਕਿ ਕਿਤੇ ਵੀਡੀਓ ਪੈ ਗਈ ਕਿ ਆਹ ਬੰਦੇ ਭੰਗੜੇ ਪਾਉਂਦੇ ਆ, ਉਹਦੇ ਉੱਤੇ ਹੀ ਜਿਹੜਾ 50-50 ਓਪੀਨੀਅਨ ਪੈ ਗਏ। ਕਈ ਲੋਕੀ ਕਹਿੰਦੇ ਨਹੀਂ ਵਧੀਆ ਗੱਲ ਆ, ਆਪਣਾ ਮौज ਮਸਤੀ ਕਰ ਰਿਹਾ, ਇਹ ਕਿਹੜਾ ਤੁਹਾਨੂੰ ਕਿਸੇ ਨੂੰ ਤੰਗ ਕਰਦੇ ਆ, ਹਨਾ। ਉਸੇ ਚੀਜ਼ ਤੇ ਉਹਨਾਂ ਨੇ ਕਿਹਾ ਕਿ ਨਹੀਂ, ਇਹ ਏਦਾਂ ਤਾਂ ਆਪਣੇ ਦੇਸ਼ ਹੀ ਨਹੀਂ ਕਰਦੇ, ਇੱਥੇ ਆ ਕੇ ਕਿਉਂ ਕਰ ਰਹੇ ਆ, ਕਿ ਆਹ ਚੀਜ਼ ਇੱਥੇ ਕਿਉਂ ਕਰ ਰਹੇ ਆ, ਆਪਣੇ ਦੇਸ਼ ਨਹੀਂ ਕਰਦੇ। ਸੋ 50-50 ਜਿਹੜਾ ਆਡੀਅנס ਦਾ ਜਿਹੜਾ ਓਪੀਨੀਅਨ ਬਣ ਗਿਆ। ਉਹ ਆਪਾਂ ਖੁਦ ਜਿਹੜਾ ਕਲਚਰਲ ਇੱਕ ਸ਼ਿਫਟ ਦੇਖੀ ਕਿ ਲੋਕਾਂ ਦੀਆਂ ਵੀਡੀਓ ਸੁਣ ਕੇ ਕਿ ਕੌਣ ਜਿਹੜਾ ਬੰਦਾ ਕਿਹੜੀ ਚੀਜ਼ ਕਹਿ ਰਿਹਾ, ਤੇ ਉਹ ਜਿਹੜਾ ਸੀਗਾ ਕਰਦੇ ਹੋਰ ਨਵੀਆਂ ਜਨਰੇਸ਼ਨਾਂ ਜਿਹੜੀਆਂ ਆਉਂਦੀਆਂ ਰਹੀਆਂ, ਹੋਰ ਜਿਹੜੇ ਸੀਗੇ ਟੋਲੇ ਵੱਧਦੇ ਗਏ, ਠੀਕ ਆ। ਵਿੱਚ ਆਪਾਂ ਹੁਣ ਕੈਨੇਡਾ ਵੱਲੋਂ ਆਪਾਂ ਵੀਡੀਓ ਦੇਖੀਆਂ ਤਾਂ ਪਾਰਕਿੰਗ ਲੋਟਸ ਦੇ ਵਿੱਚ ਡੋਨਟਸ ਫਾਇਰ ਵਰਕ ਕੀਤੇ ਹੋਏ ਆ, ਲੜਾਈਆਂ, ਕਿਸੇ ਨੇ ਕਿਰਪਾਨ ਲਾ ਕੇ ਬਾਂਹ ਲਾਤੀ ਕਿਸੇ ਦੀ, ਜਿਹੜਾ ਉਹ ਫਿਲਮੀ ਸੀਨ ਜਿਹੜਾ ਤੁਸੀਂ ਕਹ ਲਓ ਪੂਰਾ ਮਾਹੌਲ ਜਿਹੜਾ ਰਚ ਗਿਆ। ਤੇ ਹੁਣ ਕੈਨੇਡਾ ਨੇ ਕੀ ਕੀਤਾ ਕਿ ਦੇਖੋ ਉਹਨਾਂ ਨੇ ਸ਼ਟਰ ਬੰਦ ਕਰਤੇ। ਉਹਨਾਂ ਨੇ ਜਦੋਂ ਪਬਲਿਕ ਓਪੀਨੀਅਨ ਹੋਇਆ ਕਿ ਇਨਫ ਇਜ਼ ਇਨਫ, ਕਿਉਂਕਿ ਆਪਾਂ ਜਦੋਂ ਕਈ ਵਾਰੀ ਦੇਖੀਦਾ ਸੀ ਉਹਨੂੰ ਕੈਨੇਡੀਅਨ ਬੰਦਾ ਕਹਿ ਰਿਹਾ ਕਿ ਤੁਹਾਨੂੰ ਏਦਾਂ ਨਹੀਂ ਕਰਨਾ ਚਾਹੀਦਾ, ਸਾਡੇ ਨੂੰ ਰਿਸਪੈਕਟ ਕਰਨਾ ਚਾਹੀਦਾ, ਤੇ ਜਿਹੜਾ ਬੰਦਾ ਨਵਾਂ ਆਇਆ ਉਹ ਕੈਨੇਡੀਅਨ ਨੂੰ ਕਹਿ ਰਿਹਾ ਕਿ ਆਪਾਂ ਤੁਹਾਡਾ ਟੇਕ ਓਵਰ ਕਰ ਲੈਣਾ, ਆਪਾਂ ਏਦਾਂ ਕਰ ਲੈਣਾ, ਉਦਾਂ ਕਰ ਲੈਣਾ। ਸੋ ਕੱਚਾ ਬੰਦਾ ਪੱਕੇ ਨੂੰ ਕਹਿ ਰਿਹਾ ਕਿ ਆਪਾਂ ਤੁਹਾਡਾ ਟੇਕ ਓਵਰ ਕਰ ਲੈਣਾ, ਆ ਹੋ ਜਾਣਾ, ਉਹ ਹੋ ਜਾਣਾ। ਕਿਉਂਕਿ ਜਦੋਂ ਬੰਦਾ, ਇੱਕ ਸਟੱਡੀ ਆ ਕਿ ਜਦੋਂ ਬੰਦਾ ਗਰੁੱਪਸ ਦੇ ਵਿੱਚ, ਭੀੜ ਦੇ ਵਿੱਚ ਐਕਟ ਕਰਦਾ, ਮੌਬ ਦੇ ਵਿੱਚ ਐਕਟ ਕਰਦਾ, ਉਦੋਂ ਜਿਹੜੀ ਉਹਦੀ ਮੈਂਟੈਲਿਟੀ ਹੁੰਦੀ ਆ ਟੋਟਲੀ ਉਹ ਡਿਫਰੈਂਟ ਹੁੰਦੀ ਆ। ਉਹ ਡਿਫਰੈਂਟ ਐਕਟ ਕਰਦਾ, ਉਹ ਐਜ਼ ਅ ਯੂਨਿਟ ਐਕਟ ਕਰਦਾ। ਉਹੀ ਬੰਦੇ ਨੂੰ ਜਦੋਂ ਤੁਸੀਂ ਸਿੰਗਲ ਆਊਟ ਕਰ ਦਿੰਦੇ ਆ ਤੇ ਹੋ ਸਕਦਾ ਉਹਦੀ ਆਵਾਜ਼ ਵੀ ਨਾ ਨਿਕਲੇ। ਜਦੋਂ ਅਸੀਂ ਬੰਦੇ ਨੂੰ ਸਿੰਗਲ ਆਊਟ ਕਰਕੇ ਕਿ ਬਾਈ ਤੇਰੇ ਇਕੱਲੇ ਦੇ ਕੀ ਓਪੀਨੀਅਨ ਹੈਗੇ ਆ, ਠੀਕ ਹੈ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਸੋ ਉਹਨਾਂ ਨੇ ਕੀ ਹੁਣ ਕੀਤਾ ਕਿ ਕੈਨੇਡਾ ਨੇ ਤਾਂ ਟੋਟਲ ਜਿਹੜਾ ਸ਼ਟਰ ਬੰਦ ਕਰ ਦਿੱਤਾ। ਵਾਕਈ ਅਮਰੀਕਾ ਦੇ ਵਿੱਚ ਵੀ ਹੁਣ ਜਿਹੜਾ ਬਾਰਡਰ ਖੁੱਲਿਆ ਪਿਆ ਸੀਗਾ, ਇੰਨੇ ਕੁ ਬੰਦੇ ਜਿਹੜੇ ਆ ਗਏ ਵੈਨੇਜ਼ੁਏਲਾ ਤੋਂ, ਸਾਊਥ ਅਮਰੀਕਾ ਤੋਂ, ਮਤਲਬ ਉਹ ਜਿੱਦਾਂ ਕਹਿੰਦੇ ਸੀ ਇੱਕ 20,000 ਬੰਦਿਆਂ ਦਾ ਕਾਫਲਾ ਤੁਰਿਆ ਵੈਨੇਜ਼ੁਏਲਾ ਤੋਂ, ਹਨਾ। ਤੇ ਉਹ ਜਦੋਂ ਆ ਕੇ ਅਮਰੀਕਾ ਦੇ ਵਿੱਚ ਦਾਖਲ ਵੀ ਹੋਏ, ਤੁਸੀਂ ਦੇਖਿਆ ਕਿ ਉਹਨਾਂ ਨੇ ਜਿਹੜੇ ਨਾਅਰੇਬਾਜ਼ੀ ਸੀਗੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਲੈ ਆਪਾਂ ਅਮਰੀਕਾ ਆ ਗਏ, ਅਮਰੀਕਾ ਗ੍ਰੇਟ ਕੰਟਰੀ ਆ ਗਏ। ਉਹਨਾਂ ਨੇ ਆਪਣੇ ਦੇਸ਼ ਦੇ ਨਾਅਰੇ ਲਾਏ। ਏਦਾਂ ਦੀਆਂ ਚੀਜ਼ਾਂ ਜਦੋਂ ਹੋ ਗਈਆਂ, ਸੋ ਆ ਜਿਹੜੀ ਸਿਟੀਜ਼ ਚੋਂ ਲੰਘਦੇ ਜਿਹੜੇ ਬਾਰਡਰ ਟਾਊਨ ਸੀਗੇ ਸਪੈਸ਼ਲੀ, ਉਹਨਾਂ ਨੂੰ ਬੜੀਆਂ ਪ੍ਰੋਬਲਮ ਆ, ਸਿਕਿਉਰਿਟੀ ਦੀ ਜਿਹੜੀ ਪ੍ਰੋਬਲਮ ਜਿਹੜੀ ਉਹਨਾਂ ਨੂੰ ਪੈ ਗਈ, ਠੀਕ ਆ। ਕਈ ਸਾਰੇ ਕੇਸ ਜਿਹੜੇ ਸਪੈਸ਼ਲੀ ਜਿੱਦਾਂ ਹੁਣ ਟਰੰਪ ਉਹਨਾਂ ਨੇ ਹਾਈਲਾਈਟ ਕੀਤੇ ਆ ਕਿ ਜਦੋਂ ਕਿਸੇ ਇਮੀਗ੍ਰੈਂਟ ਨੇ ਰੇਪ ਕਰਤਾ, ਕਿਸੇ ਨੇ ਕੁਛ ਕਰਤਾ, ਉਹਨਾਂ ਨੇ ਕਿੰਨਾ ਜ਼ਿਆਦਾ ਹਾਈਲਾਈਟ ਕੀਤਾ। ਉਹਦੇ ਆਪਣੇ ਤੁਸੀਂ ਟਵਿੱਟਰ ਤੇ ਵੀ ਉਹਦੇ ਜਾਓ ਤਾਂ ਤੁਸੀਂ ਦੇਖੋਗੇ ਕਿ ਕਾਫੀ ਉਹ ਜਿਹੜਾ ਇਮੀਗ੍ਰੈਂਟ ਹੁਣ ਜਿਹੜੇ ਕ੍ਰਾਈਮ ਆ ਉਹ ਹਾਈਲਾਈਟ ਜਿਹੜੇ ਹੋ ਜਾਂਦੇ ਆ, ਠੀਕ ਆ। ਤੇ ਉਹਨਾਂ ਨੇ ਮੈਸੇਜ ਦਿੱਤਾ ਲੋਕਾਂ ਨੂੰ ਕਿ ਦੇਖੋ, ਆਪਾਂ ਜੇ ਸਿੱਧੇ ਹੀ ਗੇਟ ਖੋਲਾਂਗੇ ਤਾਂ ਸਾਨੂੰ ਨਹੀਂ ਪਤਾ ਕਿ ਕਿੱਦਾਂ ਦਾ ਬੰਦਾ ਜਿਹੜਾ ਅੰਦਰ ਆਊਗਾ, ਠੀਕ ਆ। ਸੋ ਹੁਣ ਹਰ ਕਮਿਊਨਿਟੀ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਵਿਚਰਦਾ ਵਾ, ਤੇ ਇੱਕ ਹੱਦ ਤੱਕ ਜਿਹੜੇ ਟਰੰਪ ਹੋਣੀ ਸੀਗੇ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬੰਦ ਕਰੋ ਤੇ ਆਪਣਾ ਜਿਹੜਾ ਪੁਰਾਣਾ ਜਿਹੜਾ ਲਾਅ ਐਂਡ ਆਰਡਰ ਉਹ ਰਿਸਟੋਰ ਕਰੋ। ਉਹਨੇ ਤਾਂ ਇਨਫੈਕਟ ਇਹੀ ਕਹਿਤਾ, ਉਹ ਕਹਿੰਦਾ ਮੈਂ ਤਾਂ ਕਹਿੰਦਾ ਮਿਲਟਰੀ ਵੀ ਜੇ ਮੈਨੂੰ ਯੂਜ਼ ਕਰਨੀ ਪਈ ਉਹ ਵੀ ਮੈਂ ਕਰੂੰਗਾ। ਸਖਤੀ ਇੰਨੀ ਕਰਨ ਨੂੰ ਫਿਰਦੇ ਆ, ਸਖਤੀ ਜਿਹੜੀ ਇੰਨੀ ਕਰਨ ਨੂੰ ਜਿਹੜੀ ਫਿਰਦੇ ਆ, ਠੀਕ ਆ। ਤੇ ਕੈਨੇਡਾ ਦੇ ਜਿੱਦਾਂ ਬਾਰਡਰ ਬੰਦ ਕੀਤੇ ਆ, ਜੇ ਕਰਨ ਤੇ ਆ ਜਾਣ ਤਾਂ ਪੂਰੇ ਬੰਦ ਵੀ ਕਰ ਸਕਦੇ ਆ, ਜੇ ਕਰਨ ਤੇ ਆ ਜਾਣ ਤਾਂ। ਪਰ ਉਹਨਾਂ ਦਾ ਅਜੇ ਇਹ ਜਿਹੜਾ ਉਹਨਾਂ ਨੂੰ ਵੀ ਲੇਬਰ ਚਾਹੀਦੀ ਹੁੰਦੀ ਹੈ, ਵਰਕਫੋਰਸ ਜਿਹੜੀ ਉਹਨਾਂ ਨੂੰ ਚਾਹੀਦੀ ਹੁੰਦੀ ਹੈ, ਠੀਕ ਆ। ਅਨਲੈਸ ਬੰਦਾ ਸਕਿੱਲਸ ਦੇ ਨਾਲ ਇੱਕ ਇੱਥੇ ਵੱਧ ਸਕਦਾ। ਸਾਰਿਆਂ ਨੂੰ ਪਤਾ ਕਿ ਹਾਰਡ ਵਰਕ ਦੇ ਨਾਲ ਜੇ ਬੰਦਾ ਇੱਥੇ ਵਧੀਆ ਲੇਬਰ ਕਰੇ
ਤੇ ਉਹ ਜਿਹੜਾ ਇੱਕ ਕਾਮਾ ਸੀਗਾ 7-11 ਵਾਲਾ, ਉਹ ਹੌਲੀ ਹੌਲੀ ਸਟੋਰ ਖਰੀਦਦਾ, ਗੈਸ ਸਟੇਸ਼ਨ ਖਰੀਦਦਾ, ਤਰੱਕੀਆਂ ਕਰਦਾ। ਇਹ ਇੱਕ ਸੀਗਾ ਪ੍ਰੋਸੈਸ, ਡ੍ਰੀਮ ਠੀਕ ਹੈ। ਜੀ ਅਮਰੀਕਾ ਚ ਆ ਕੇ ਇਹਨੂੰ ਫੋਲੋ ਕਰੋ, ਇੱਕ ਰਾਹ ਸੀਗਾ, ਇੱਕ ਮਿਹਨਤ ਵਾਲਾ ਜਿਹੜਾ ਰਾਹ ਸੀਗਾ। ਹੁਣ ਕੀ ਸੀਗਾ, ਹੁਣ ਲੋਕਾਂ ਨੂੰ ਇਹ ਲੱਗਦਾ ਕਿ ਮਿਹਨਤ ਨਹੀਂ ਕਰਨੀ ਪੈਣੀ, ਰੌਲਾ ਰੱਪਾ ਪਾ ਕੇ ਸਿੱਧੇ ਹੀ ਜਿਹੜਾ ਚੱਲ ਪਵੇ। ਯੰਗ ਬੰਦੇ ਜਿਹੜੇ ਹੁਣ ਹੈਗੇ ਆ, ਮੈਂ ਗੱਲ ਕਰੂੰਗਾ ਕਿ ਜਿਹਨਾਂ ਦੇ ਸਾਇਲਨ ਦੇ ਕੇਸ ਜਿਹੜੇ ਚੱਲਦੇ ਆ, ਇੰਨੇ ਇੱਕ ਜਿਹੜੇ ਕੇਸ ਹੁੰਦੇ ਆ ਕਿ ਚੇਂਜ, ਉਹਨਾਂ ਸਰਕਾਰ ਵੱਲੋਂ ਨੋਟਿਸ ਆ ਜਾਂਦਾ ਸਾਨੂੰ ਕਿ ਇਹਦਾ ਐਡਰੈਸ ਚੇਂਜ ਹੋ ਗਿਆ, ਇਹਨੂੰ ਹੁਣ ਇੱਥੇ ਆ ਕੇ ਲੜੋ ਡਿਟੇਨਡ ਕੋਰਟ ਦੇ ਵਿੱਚ, ਠੀਕ ਆ। ਕਈਆਂ ਨੂੰ ਵਰਜੀਨੀਆ ਵਾਲੀ ਜੇਲ੍ਹ ਚ ਚੱਕ ਕੇ ਸੁੱਟ ਦਿੰਦੇ ਆ। ਤੇ ਉਹ ਮੈਂ ਸਟਾਫ ਨਾਲ ਹੀ ਮੈਂ ਕਿਹਾ ਦੇਖੀ, ਹੁਣ ਜਦੋਂ ਅੰਦਰੋਂ ਆਉਣਾ ਨਾ ਕਿ ਕਿਉਂ ਚੇਂਜ ਹੋਇਆ ਵਾ, ਤੇ ਵਿੱਚੋਂ ਇਹ ਨਿਕਲਣਾ ਕਿ ਇਹ ਡਰੱਗ ਦਾ ਜਿਹੜਾ ਸੀਗਾ ਟਰੱਕ ਲਿਜਾਂਦਾ ਫੜਿਆ ਗਿਆ, ਤੇ ਅੱਗੋਂ ਜਿਹੜਾ ਸੀਗਾ ਡੋਮੈਸਟਿਕ ਵਾਇਲੈਂਸ, ਬੈਟਰੀ, ਮਰਡਰ ਦੇ ਵੀ ਕੇਸ ਜਿਹੜੇ ਸੀਗੇ ਸਾਹਮਣੇ ਆਏ। ਕਲਾਇੰਟਾਂ ਦੀ ਮੈਂ ਗੱਲ ਜਿਹੜੀ ਕਰੂੰਗਾ ਕਿ ਜਿਹੜੇ ਬਾਹਰ ਕੀ ਜਾਣਾ, ਜਿਹੜੇ ਕਿ ਮਿਕਸ ਜਿਹੜਾ ਸੀਗਾ, ਉਹ ਕਈ ਵਾਰੀ ਇਹ ਵੀ ਹੁੰਦਾ ਯਾਰ, ਮੈਂ ਕਿਹਾ ਯਾਰ ਇਹ ਕਿੱਦਾਂ ਦਾ ਬੰਦਾ ਜਿਹੜਾ ਆ ਰਿਹਾ ਵਾ ਉਰੇ, ਕਿ ਮਤਲਬ ਚਾਹੁੰਦੇ ਤਾਂ ਆਪਾਂ ਵੀ ਸਾਰੇ ਜਾਣੇ ਇਹੀ ਹੈ ਨਾ ਕਿ ਦੇਖੋ ਉਹ ਵਾਲਾ ਦੇਸ਼ ਆਪਾਂ ਛੱਡ ਕੇ ਆਏ ਆ ਕਿ ਇੱਥੇ ਲਾਅ ਐਂਡ ਆਰਡਰ ਸਾਨੂੰ ਚਾਹੀਦਾ, ਇੱਥੇ ਵਧੀਆ ਇੱਕ ਜ਼ਿੰਦਗੀ ਬਤੀਤ ਕਰ ਸਕੀਏ, ਸੁਖਮਈ ਜ਼ਿੰਦਗੀ ਜਿਹੜੀ ਬਤੀਤ ਕਰ ਸਕੀਏ ਜੀ। ਤੇ ਹੋ ਕੀ ਰਿਹਾ ਕਿ ਹਰੇਕ ਬੰਦਾ ਉਸ ਇਰਾਦੇ ਨਾਲ ਨਹੀਂ ਆ ਰਿਹਾ, ਹਰੇਕ ਬੰਦਾ ਕੰਮ ਕਰਨ ਦੇ ਇਰਾਦੇ ਨਾਲ ਨਹੀਂ ਆ ਰਿਹਾ। ਬਹੁਤ ਸਾਰਾ ਬੰਦਾ ਜਿਹੜਾ ਹੁਣ ਸਿਰਫ ਤੇ ਸਿਰਫ ਮੌਜ ਮਸਤੀ, ਤੇ ਬਸ ਉਹਨਾਂ ਨੇ ਮੂਵੀਆਂ ਦੇਖ ਲਈਆਂ, ਸਕਾਰਫੇਸ ਦੇਖ ਲਈ, ਕਿਸੇ ਨੇ ਗੋਡਫਾਦਰ ਦੇਖ ਲਈ, ਤੇ ਗਾਣੇ ਸੁਣ ਲਏ, ਤੇ ਫੀਲਿੰਗ ਹੁਣ ਲੈਣੀ ਹੈ ਨਾ, ਓਜੀ ਬਣਨਾ ਹੁਣ ਸਾਰਿਆਂ ਨੇ। ਹਰੇਕ ਗਾਣਾ ਜਿਹੜਾ, ਉਹ ਮੈਂ ਕਹਿੰਦਾ ਜਿਹੜੇ ਭਾਜੀ ਸਿੰਗਰ ਗਾਣੇ ਗਾਉਂਦੇ ਹੁਣ ਇਹਨਾਂ ਕਿ ਫਲਾਨੇ ਢਮਕਾਨੇ ਗੈਂਗਸਟਰ ਦੇ, ਆਪ ਨਾ ਭਾਵੇਂ ਉਹਦੀ ਆਵਾਜ਼ ਨਿਕਲੇ ਸੜਕਾਂ ਦੇ, ਪਰ ਜਨਤਾ ਨੂੰ ਪੰਪ ਉਹਨਾਂ ਨੇ ਜਿਹੜਾ ਦੇ ਦੇਣਾ। ਸੋ ਕਲਚਰ ਜਿਹੜਾ ਥੋੜਾ ਜਿਹਾ ਉਧਰਲੇ ਪਾਸੇ ਨੂੰ ਤੁਰ ਪਿਆ। ਕੋਟ ਜਿਹੜੇ ਹੁਣ ਹੈਗੇ ਆ ਉਹ ਡਿਫਰੈਂਟ ਆ। ਹੁਣ ਕੀ ਹੈ ਕਿ ਜੱਜ ਦੀ ਹੁੰਦੀ ਪਾਵਰ ਫੀਲ ਪੂਰੀ ਉੱਥੇ, ਸੋ ਕੋਰਟ ਦੇ ਵਿੱਚ ਜਿਹੜਾ ਹੈਗਾ ਜੱਜ ਹੋ ਗਿਆ ਕਿੰਗ, ਉੱਥੇ ਨਹੀਂ ਫਿਰ ਕੋਈ ਏਦਾਂ ਨਾ। ਹੁਣ ਜੇ ਜੱਜ ਨੂੰ ਤਾਂ ਤੁਸੀਂ ਕਹੋ ਲੈ ਤੂੰ ਜੋ ਕਰਨਾ ਕਰਦੇ, ਤੂੰ ਡਿਪੋਰਟ ਕਰਨਾ ਕਰਦੇ, ਉਹ ਕਰ ਦਊਗਾ, ਉਹਨੂੰ ਕੀ ਹੈ, ਕਰਦਾ ਹੀ ਆ, ਉਹ ਡਜ਼ ਨਾਟ ਕੇਅਰ। ਸੋ ਜਦੋਂ ਵਰਕ ਪਰਮਿਟ ਜੇ ਨਹੀਂ ਕੋਲ ਹੋਵੇ, ਸਾਰਾ ਹੋਵੇ, ਦੋਸਤੀਆਂ ਵੀ ਕੰਟੈਂਪਰੇਰੀ 8 ਜਣੇ ਜੇ ਅੱਜ ਰਹਿੰਦੇ ਆ, ਉਹਨਾਂ ਚੋਂ 8 ਚੋਂ 6 ਜਣੇ ਤਾਂ ਵਿਆਹ ਹੋਏ ਜਾਣੇ, ਆਪਣੇ ਆਪਣੇ ਘਰ ਚਲ ਜਾਣਾ, ਨਿਕਲਣਾ ਲੈ ਯਾਰ ਹੁਣ ਟਾਈਮ ਨਹੀਂ ਕੱਢ ਹੋਣਾ ਦੋਸਤਾਂ ਲਈ, ਠੀਕ ਹੈ। ਹੁਣ ਮੇਰੀ ਉਮਰ ਆ 40 ਸਾਲ, ਇਸ ਵੇਲੇ ਆਇਆ ਸੀ ਮੈਂ 22 ਸਾਲ ਦਾ, ਬੜਾ ਡਿਫਰੈਂਸ ਹੈ। ਜਦੋਂ ਮਤਲਬ ਉਦੋਂ ਸੀਗਾ ਉਹ ਵਾਲਾ ਜੋਸ਼ ਹੋਰ ਸੀਗਾ ਉਹ, ਤੇ ਐਂਡ ਚ ਸਾਨੂੰ ਵੀ ਟਾਈਮ ਦੇ ਨਾਲ ਹੀ ਸਮਝ ਆਉਂਦੀ ਆ ਕਿੱਦਾਂ ਜਿਹੜੇ ਸਾਡੇ ਤੋਂ ਵੱਡੇ ਸੀਗੇ ਉਹ ਸਾਨੂੰ ਕਹਿੰਦੇ ਸੀ ਲੈ ਯਾਰ ਇਹ ਏਦਾਂ ਕਰਦੇ ਆ, ਉਦਾਂ ਕਰਦੇ ਆ, ਠੀਕ ਆ। ਤੇ ਹਰੇਕ ਜਨਰੇਸ਼ਨ ਨੇ ਇਹੀ ਕਹਿਣਾ ਹੁੰਦਾ ਕਿ ਚੱਲ ਠੀਕ ਆ, ਜੋ ਵੀ ਬੋਲਦੇ ਆ ਇਹਨਾਂ ਦਾ ਕੀ ਆ, ਬੋਲੀ ਜਾਣਾ ਇਹਨਾਂ ਨੇ। ਤੇ ਪਰ ਇਹ ਆ ਕਿ ਪਰਸਪੈਕਟਿਵ ਕੀ ਹੁੰਦਾ ਕਿ ਐਂਡ ਦੇ ਵਿੱਚ ਤੁਹਾਡੀ ਜਿਹੜੀ ਬੈਟਲਸ ਆ ਨਾ ਉਹ ਆਪਣੀਆਂ ਵਾ, ਤੁਹਾਨੂੰ ਜਿਹੜਾ ਆਪਣਾ ਜ਼ਿੰਦਗੀ ਦੇ ਵਿੱਚ ਆਪ ਮਿਹਨਤ ਕਰਨੀ ਪੈਂਦੀ ਆ, ਆਪ ਅੱਗੇ ਲੰਘਣਾ ਪੈਂਦਾ। ਜੇ ਤੁਸੀਂ ਕੋਈ ਕ੍ਰਿਮੀਨਲ ਐਂਟਰਪ੍ਰਾਈਜ਼ ਕਰਦੇ ਆ, ਠੀਕ ਆ, ਜੇ 5 ਜਣਿਆਂ ਨੇ, ਕੋਈ ਮੈਨੂੰ ਦੱਸ ਰਿਹਾ ਸੀ ਇੱਥੇ ਪੀਜ਼ੇ ਪੂਜੇ ਵਾਲਾ ਸੀਗਾ, ਕਹਿੰਦਾ ਆਪਣੇ ਨਾ 10 ਜਣੇ ਆ ਗਏ, ਕਹਿੰਦਾ ਬਹਿ ਗਏ ਤੇ ਖਾਣਾ ਖੁਣਾ ਜਿਹਾ ਆਰਡਰ ਕਰਨ ਲੱਗ ਪਏ, ਤੇ ਕਿਸੇ ਦਾ ਕਹਿੰਦਾ ਕੇਸ ਪਾਸ ਹੋਇਆ ਸੀਗਾ, ਉਹਦੀ ਪਾਰਟੀ ਕਰਨ ਆਏ ਸੀਗੇ, ਮੁੰਡੇ ਦਾ ਕੇਸ ਪਾਸ ਹੋਇਆ ਸੀਗਾ, ਪਾਰਟੀ ਕਰਨ ਆਏ ਸੀਗੇ, ਤੇ ਵੇਟਰ ਵੂਟਰ ਨਾਲ ਲੜ ਪਏ, ਉਹਨੂੰ ਕੁੱਟ ਦਿੱਤਾ ਐਂ ਖਾਦੀ ਪੀਤੀ ਚ, ਤੇ ਉਹਨਾਂ ਨਾਲ ਲੜ ਪਏ ਜਿਹੜੇ ਉਹ ਸੀਗੇ। ਉਹਨੇ ਭਾਜੀ ਬੰਦੇ ਨੇ ਵੀਡੀਓ ਬਣਾਈ, ਮਤਲਬ 10 ਜਣੇ ਸੀਗੇ, ਬੰਦੇ ਨੇ ਵੀਡੀਓ ਬਣਾਈ, ਕਹਿੰਦਾ ਭਾਜੀ ਫਿਰ ਆਪਾਂ ਵੀ ਕੋਪਸ ਨੂੰ ਕਾਲ ਕੀਤਾ, ਵੀਡੀਓ ਬਣਾਈਆਂ। ਉਹ ਬਦਮਾਸ਼ ਜਿਹੜੇ ਸੀਗੇ ਉਹ ਭਾਜੀ ਕੋਈ ਲੁਕਿਆ ਹੋਇਆ, ਕੋਈ ਇੱਧਰ ਨੂੰ ਭੱਜਿਆ, ਕੋਈ ਪੇੜ ਤੋਂ ਲੁਕਿਆ ਹੋਇਆ, ਉਹਨੇ ਵੀ ਵੀਡੀਓ ਬਣਾ ਕੇ ਨਾ ਲਾਈਟ ਨਾਲ ਕਹਿੰਦਾ ਆ ਜਾ ਬਾਹਰ, ਹੁਣ ਕਿੱਦਾਂ, ਕਹਿੰਦਾ ਕਿੱਥੇ। ਪੁਲਿਸ ਨੇ ਸਾਰੇ ਚੱਕ ਕੇ ਪਾਏ। ਗ੍ਰੀਨ ਕਾਰਡ ਵਾਲਾ ਜਿਹੜਾ ਸੀਗਾ ਉਹਦੀ ਪ੍ਰੋਸੀਡਿੰਗਸ ਜਿਹੜੀ ਸੀਗੀ ਉਹ ਹੁਣ ਓਬਵੀਅਸਲੀ ਰੀਓਪਨ ਜਿਹੜੀ ਹੋਊਗੀ। ਉਹ ਮੈਂ ਕਿਹਾ ਯਾਰ ਤੂੰ ਕੇਸ ਤੇਰਾ ਪਾਸ ਹੋਇਆ, ਕੇਸ ਦੀ ਪਾਰਟੀ ਕਰਦੇ ਵੇਲੇ ਲੜ ਪਏ ਬੰਦੇ, ਮਤਲਬ ਤੁਸੀਂ ਦੇਖੋ ਹਿਸਾਬ ਕਿਹੜੇ ਪਾਸੇ ਨੂੰ ਤੁਰ ਪਿਆ ਕੰਮ। ਇੱਕ ਦਾ ਕਹਿੰਦਾ ਮੰਗਣੀ ਸੀਗੀ, ਕਹਿੰਦਾ ਉਹਦੇ ਵੀ ਕਹਿੰਦਾ ਫੋਨ ਕਰਕੇ ਕਹਿੰਦਾ ਭਾਜੀ ਆਪਾਂ ਵੀ ਫਿਰ ਪਿੰਡ ਤੱਕ ਕਹਿੰਦਾ ਸੁਨੇਹਾ ਪਹੁੰਚਾਇਆ ਇਹਨਾਂ ਦਾ, ਕਹਿੰਦਾ ਏਦਾਂ ਵਾ ਕਿ ਕਹਿੰਦਾ ਆਹ ਦੇਖ ਲਓ ਮੁੰਡਾ ਕਹਿੰਦਾ ਏਦਾਂ ਦੇ ਕੰਮ ਕਹਿੰਦਾ ਕਰਦਾ, ਉਹਦੀ ਕਹਿੰਦਾ ਮੰਗਣੀ ਤੋੜਾਈ, ਕਹਿੰਦਾ ਆਪਾਂ ਤੁਹਾਡੀ ਭਲੀ ਹੋ ਜੀ। ਹਾਂ ਕਿਸੇ ਮਾਰੂਗੇ, ਅਗਲੇ ਨੇ ਇਹੀ ਕੁਝ ਕਰਨਾ। ਫਿਰ ਬਗਾਨਾ ਪੁੱਤ ਕਿਹੜਾ ਘੱਟ ਹੁੰਦਾ, ਕੋਈ ਵੀ ਨਹੀਂ ਘੱਟ ਹੁੰਦਾ, ਸ਼ੇਰ ਨੂੰ ਸਵਾ ਸੇ ਟੱਕਰ ਜਾਂਦਾ ਜੀ, ਇਹ ਤਾਂ ਹੈ ਹੀ ਆ। ਹਾਂ, ਸੋ ਐਨੋਨਿਮਿਟੀ ਜਿਹੜੀ ਸੀਗੀ ਇੰਟਰਨੈਟ ਦੀ ਜਿਹੜੀ ਐਨੋਨਿਮਿਟੀ ਦੇ ਪਿੱਛੇ ਹਾਈਡ ਹੋ ਕੇ ਉਹ ਸੀਗਾ ਚੁੱਕ ਚੁਕਾ ਚ ਨਾ ਆਇਆ ਕਰੋ ਕਿਸੇ ਦੇ, ਤੇ ਬਾਹਰ ਜਿਹੜੇ ਹੈਗੇ ਆਪਣੇ ਤੁਸੀਂ ਪੱਕੇ ਹੋਵੋ, ਆਪਣੇ ਘਰਦਿਆਂ ਨੂੰ ਬੁਲਾਓ, ਉਹਨਾਂ ਨਾਲ ਜਿਹੜਾ ਸੈੱਟ ਕਰੋ, ਜਿਹੜੇ ਤੁਹਾਡੇ ਅਸਲੀ ਵੈਲ ਵਿਸ਼ਰ ਆ, ਜਿਹੜੇ 4 ਦਿਨ ਦੇ ਜਿਹੜੇ ਮੇਲੇ ਆ ਜਵਾਨੀ ਵਾਲੇ, ਇੰਜੋਏ ਕਰੋ, ਠੀਕ ਆ, ਕਰੋ, ਸਾਰੇ ਕਰਦੇ ਆ, ਤੇ ਉਹਨੂੰ ਉਨੇ ਤੱਕ ਇੰਜੋਇਮੈਂਟ ਤੱਕ ਰੱਖੋ, ਠੀਕ ਆ। ਵਾਕਈ ਜਿਹੜਾ ਗਾਣਿਆਂ ਦਾ, ਸੋਸ਼ਲ ਮੀਡੀਆ ਦਾ ਜਿਹੜਾ ਇਨਫਲੂਐਂਸ ਜਿਹੜਾ ਹੈਗਾ, ਠੀਕ ਆ, ਵਾਇਲੈਂਸ ਵਾਲਾ ਜਿਹੜਾ ਇਨਫਲੂਐਂਸ ਆ, ਜਿਹੜੇ ਗਾਣੇ ਤੁਹਾਨੂੰ ਚੱਕਦੇ ਆ ਕਿ ਤੁਸੀਂ ਵਧੀਆ ਤੇ ਕੋਈ ਹੋਰ ਇਨਸਾਨ ਤੁਹਾਡੇ ਤੋਂ ਥੱਲੇ ਆ, ਏਦਾਂ ਨਹੀਂ ਹੁੰਦਾ। ਕੋਈ
ਉੱਤੇ ਥੱਲੇ ਕੋਈ ਨਹੀਂ ਹੁੰਦਾ, ਸਾਰੇ ਸੇਮ ਹੀ ਆ। ਹੰਬਲਨੈਸ ਦੇ ਵਿੱਚ ਜਿਹੜਾ ਫਾਇਦਾ, ਠੀਕ ਜੀ ਹੈ। ਜੀ ਤੇ ਬਿਲਕੁਲ ਇੱਕ ਕੇਸ ਸੀਗਾ ਸਾਡਾ, ਜੱਜ ਨੇ ਉਹਦੇ ਵਿੱਚ ਬੰਦੇ ਨੂੰ ਡਿਸੀਜਨ ਦੇ ਵਿੱਚ ਲਿਖਤਾ, ਕੀ ਕਹਿੰਦਾ ਇਹਦੀ ਆਦਤ ਆ ਕਹਿੰਦਾ ਕੰਡੈਸੈਂਡਿੰਗ ਐਟੀਟਿਊਡ ਆ, ਕਹਿੰਦਾ ਇਹ ਨਾ ਸਾਰਿਆਂ ਨੂੰ ਆਪਣੇ ਤੋਂ ਥੱਲਾ ਸਮਝਦਾ। ਜੱਜ ਨੇ ਲਿਖਤਾ। ਮੈਂ ਕਿਹਾ ਯਾਰ 2 ਅੱਛਾ ਘੰਟੇ ਦੀ ਜੀ ਹੀਅਰਿੰਗ ਦੇ ਵਿੱਚ ਦੇਖ ਲਓ, ਜੱਜ ਨੇ ਉਹ ਕਰਤਾ। ਤੇ ਕਹਿੰਦਾ ਆਪਣੇ ਤੋਂ ਇਲਾਵਾ ਕਹਿੰਦਾ ਇਹਨੇ ਸਾਰਿਆਂ ਦੀਆਂ ਗਲਤੀਆਂ ਕੱਢਣੀਆਂ, ਕਹਿੰਦਾ ਈਵਨ ਕਹਿੰਦਾ ਕੋਰਟ ਦੀ ਵੀ ਕਹਿੰਦਾ ਗਲਤੀ ਕੱਢੀ ਜਾਂਦਾ ਬੈਠਾ, ਤੇ ਜਦੋਂ ਇਹ ਤੋਂ ਸਵਾਲ ਪੁੱਛੋ ਵਕੀਲ ਦੀ ਵੀ ਗਲਤੀ ਕੱਢੀ ਜਾਂਦਾ। ਕਹਿੰਦਾ ਤੇ ਬੇਸਿਕਲੀ ਜੱਜ ਨੇ ਸਿੱਧੇ ਕਿਹਾ, ਕਹਿੰਦਾ ਮੈਨੂੰ ਐਟੀਟਿਊਡ ਨਹੀਂ ਪਸੰਦ। ਇਹ ਜਿਹੜੀਆਂ ਆਪਾਂ ਬਹੁਤ ਸਾਰੇ ਸ਼ੋਅ ਤੁਸੀਂ ਜਿਹੜੇ ਇਸ ਦੇ ਵਿੱਚ ਉਹ ਕੀਤੇ, ਕੋਰਟ ਦੇ ਵਿੱਚ ਤੁਹਾਡਾ ਕੀ ਡਿਮੀਨਰ ਹੋਣਾ ਚਾਹੀਦਾ, ਕਿੱਦਾਂ ਦੇ ਕੱਪੜੇ ਪਾਉਣੇ, ਕਿੱਦਾਂ ਗੱਲ ਕਰਨੀ, ਕਿਹੜੇ ਲਹਿਜੇ 'ਚ ਬਹਿਣਾ ਆਉਣਾ, ਟਾਈਮ ਸਿਰ ਆਓ, ਉਹ ਸਾਰੀਆਂ ਚੀਜ਼ਾਂ ਬਹੁਤ ਤੁਸੀਂ ਦੱਸਿਆ। ਚਲੋ ਫਾਇਦਾ ਵੀ ਚੱਕਿਆ, ਕਈ ਲੋਕਾਂ ਨੇ ਆਪਾਂ ਨੂੰ ਕਾਲ ਕਰਕੇ ਵੀ ਔਨ ਏਅਰ ਦੱਸਿਆ ਵੀ ਤੁਹਾਡੇ ਉਹ ਦੱਸਣ ਦੇ ਨਾਲ ਮੈਨੂੰ ਬਹੁਤ ਫਾਇਦਾ ਹੋਇਆ, ਤੇ ਉਹ ਸਾਰੀਆਂ ਚੀਜ਼ਾਂ ਹੋਈਆਂ, ਚੰਗੀ ਗੱਲ ਆ। ਪਰ ਜੇ ਕੋਈ ਇਦਾਂ ਕਰਦਾ ਤੇ ਕੋਰਟ ਦੇ ਕੋਲ ਪੂਰਾ ਅਖਤਿਆਰ ਆ, ਉਹ ਪੂਰੀ ਤਰ੍ਹਾਂ ਜਿਹੜਾ ਉਹ ਲਿਖਦੇ ਆ। ਅਗਲੇ ਤਾਂ ਇਹ ਸਪਸ਼ਟ ਕਹਿੰਦੇ ਆ, ਜਦੋਂ ਤੁਹਾਨੂੰ ਗ੍ਰੀਨ ਕਾਰਡ ਦਿੰਦੇ, ਜਦੋਂ ਤੁਹਾਨੂੰ ਸਿਟੀਜ਼ਨਸ਼ਿਪ ਦਿੰਦੇ, ਈਵਨ ਜਦੋਂ ਤੁਹਾਨੂੰ ਅਸਾਈਲਮ ਦਿੰਦੇ ਆ, ਉਹ ਇਹੀ ਚੀਜ਼ਾਂ ਵਹਿੰਦੇ ਆ, ਜਿਹੜਾ ਪਬਲਿਕ ਚਾਰਜ ਦਾ ਮਾਮਲਾ, ਫੈਲਨੀ ਨਾ ਹੋਵੇ, ਉਹ ਸਾਰੀਆਂ ਚੀਜ਼ਾਂ ਨਾ ਹੋਵੇ। ਉਹ ਕਰੈਕਟਰ ਸਰਟੀਫਿਕੇਟ ਹੀ ਆ ਬੇਸਿਕਲੀ, ਇੱਕ ਵੱਖਰੇ ਨਾਮ ਜਿਹੜੇ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਕਹਿ ਲਓ ਵੀ ਉਹਨਾਂ ਨੂੰ ਦਿੱਤੇ ਹੋਏ ਆ। ਉਹ ਇਹੀ ਚੈੱਕ ਕਰਦੇ ਆ ਵੀ ਤੁਸੀਂ ਬਾਕੀ ਅਮਰੀਕਾ ਦੇ ਵਾਂਗੂ ਜਿਹੜੇ ਬਾਕੀ ਜਿਸ ਤਰੀਕੇ ਨਾਲ ਰਹਿੰਦੇ ਆ, ਵੀ ਤੁਸੀਂ ਉਸ ਤਰੀਕੇ ਨਾਲ ਰਹਿ ਸਕਦੇ ਆ, ਮਿਲ ਕੇ ਰਹਿ ਸਕਦੇ ਆ, ਜਾਂ ਤੁਸੀਂ ਇਕੱਲਾ ਖਰੂਦ ਹੀ ਜਿਹੜਾ ਉਹ ਪਾਉਣਾ। ਜਿਹੜਾ ਖਰੂਦੀ ਹੁੰਦਾ ਫਿਰ ਉਸ ਦੇ ਲਈ ਇਹ ਰਾਹ ਵੀ ਜਿਹੜਾ ਉਹ ਡੱਕ ਦਿੰਦੇ ਆ, ਉਹ ਰੋਕ ਦਿੰਦੇ ਆ। ਤੇ ਫਿਰ ਆਪਾਂ ਕਹਿੰਦੇ ਵੀ ਆਪਣੇ ਨਾਲ ਜਿਹੜਾ ਉਹ ਕਈ ਵਾਰੀ ਧੱਕਾ ਹੋ ਗਿਆ, ਉਹ ਕਈ ਵਾਰੀ ਆਪਣੀਆਂ ਕਹਿੰਦੇ ਵੀ ਦਿੱਤੀਆਂ ਗੰਢਾਂ ਆ ਨਾ, ਹੱਥ ਨਾਲ ਦਿੱਤੀਆਂ ਤੇ ਦੰਦਾਂ ਨਾਲ ਨਹੀਂ ਜਿਹੜੀਆਂ ਬਾਅਦ ਚ ਖੁੱਲਦੀਆਂ ਹੁੰਦੀਆਂ। ਸੋ ਭਾਈ ਜਿਹੜਾ ਜ਼ਰੂਰ ਧਿਆਨ ਰੱਖਿਆ ਕਰੋ। ਐਟੀਟਿਊਡ ਬਹੁਤ ਜ਼ਿਆਦਾ ਜਿਹੜੇ ਜੱਜਿਸ ਦੇ ਜਿਹੜੇ ਉਹ ਇਸ ਟਾਈਮ ਬਦਲਦੇ ਜਿਹੜੇ ਉਹ ਜਾ ਰਹੇ ਆ। 1 ਮਿੰਟ ਲੈਣਾ ਮੈਂ ਇੱਥੇ ਅਟਾਰਨੀ ਟਿਰਕੀਆਣਾ ਜੀ, ਤੇ ਫਿਰ ਆਪਾਂ ਦੁਬਾਰਾ ਜਿਹੜੇ ਆ ਗੱਲਬਾਤ ਜਿਹੜੀ ਅੱਗੇ ਕਰਾਂਗੇ। ਤੇ ਨਾਲ ਦੱਸ ਜੇ ਵੀ ਅੱਜ ਕਾਲਸ ਜਿਹੜੀਆਂ ਨਹੀਂ ਲੈ ਸਕਦੇ, ਮਾਫੀ ਚਾਹੁੰਦੇ ਉਸ ਦੇ ਲਈ। ਇਸ ਮੌਕੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੀ ਸਾਈਬਰ ਮੰਡੇ ਬਲੈਕ ਫਰਾਈਡੇ ਜਿਹੜੀ ਡੀਲ ਆ ਉਹ ਚੱਲ ਰਹੀ ਆ। ਇੰਟਰਨੈਟ ਰੇਡੀਓ ਸੈੱਟ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿਹੜਾ ਤੁਸੀਂ ਚਲਾ ਸਕਦੇ, ਵਾਈਫਾਈ ਦੇ ਨਾਲ ਚੱਲਦਾ ਆ ਅਕ੍ਰੋਸ ਅਮਰੀਕਾ। ਇਸ ਟਾਈਮ ਜਿਹੜੀ ਸਾਈਬਰ ਮੰਡੇ ਡੀਲ ਦੇ ਮੁਤਾਬਕ ਤੁਸੀਂ ਜਿਹੜਾ ਆਰਡਰ ਕਰੋ ਤੇ ਸ਼ਿਪਿੰਗ ਜਿਹੜੀ ਉਹ ਤੁਹਾਨੂੰ ਇਸ ਵਾਰ ਜਿਹੜੀ ਆ ਇੰਟਰਨੈਟ ਰੇਡੀਓ ਸੈਟਸ ਦੇ ਉੱਤੇ ਨਹੀਂ ਲੱਗੇਗੀ। ਸੋ ਸ਼ਿਪਿੰਗ ਜਿਹੜੀ ਉਹ ਬਿਲਕੁਲ ਫ੍ਰੀ ਕੀਤੀ ਆ। ਸੋ ਇਹ ਜਿਹੜੀਆਂ ਡੀਲ ਚੱਲ ਰਹੀਆਂ 2 ਦਸੰਬਰ ਤੱਕ ਇਹ ਜਿਹੜੀ ਡੀਲ ਚੱਲਣੀ ਆ। ਜਿੱਥੇ ਵੀ ਤੁਸੀਂ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਤੇ ਬਾਹਰ ਕਿਤੇ ਵੀ ਤੁਸੀਂ ਸਾਨੂੰ ਸੁਣ ਰਹੇ ਆ, ਦੇਖ ਰਹੇ ਆ, ਤੇ ਪੰਜਾਬੀ ਰੇਡੀਓ USA ਦੇ ਇੰਟਰਨੈਟ ਵਾਈਫਾਈ ਦੇ ਨਾਲ ਚੱਲਣ ਵਾਲੇ ਰੇਡੀਓ ਸੈਟਸ ਦੇ ਉੱਤੇ ਸ਼ਿਪਿੰਗ ਫ੍ਰੀ ਦੀ ਜਿਹੜੀ ਸਾਈਬਰ ਮੰਡੇ ਡੀਲ ਜਿਹੜੀ ਉਹ ਚੱਲ ਰਹੀ ਆ। ਅੱਜ ਹੀ ਆਪਣਾ ਇੰਟਰਨੈਟ ਰੇਡੀਓ ਆਰਡਰ ਕਰਨ ਦੇ ਲਈ ਤੁਸੀਂ ਕਾਲ ਕਰੋ 4087227698 408 722 7698 4087227698 ਦੇ ਉੱਤੇ। ਤੇ ਆਪਾਂ ਵਾਪਸ ਸ਼ੋਅ ਦੇ ਵੱਲ ਵਧੀਏ। ਅਟਾਰਨੀ ਟਿਰਕੀਆਣਾ ਜੀ, ਕ੍ਰਾਸਿੰਗ ਨੂੰ ਲੈ ਕੇ ਕੀ ਆ ਜਿਹੜਾ ਇਸ ਟਾਈਮ ਇੱਕ ਜਿਹੜਾ ਦੱਸਦੇ ਜਾਈਏ, ਜਦੋਂ ਅੱਜ ਤੁਸੀਂ ਸਾਨੂੰ ਸੁਣ ਰਹੇ ਆ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੀ ਪ੍ਰੈਜ਼ੀਡੈਂਟ ਸ਼ੈਨਬੌਮ ਜਿਹੜੇ ਆ ਮੈਕਸੀਕੋ ਦੇ, ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਹੋਈ ਆ। ਉਹਨਾਂ ਨੇ ਟੈਰਿਫਸ ਨੂੰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਉਹ ਗੱਲਬਾਤ ਕੀਤੀ। ਦੋਨਾਂ ਨੇ ਕਿਹਾ ਵੀ ਕਾਲ ਬਹੁਤ ਵਧੀਆ, ਆਪੋ ਆਪਣਾ ਜਿਹੜਾ ਵਰਜਨ ਆ ਵੱਖੋ ਵੱਖਰਾ ਉਹਨਾਂ ਨੇ ਜ਼ਰੂਰ ਦਿੱਤਾ ਆ, ਪਰ ਇਮੀਗ੍ਰੇਸ਼ਨ ਉਸ ਦੇ ਵਿੱਚ ਜਿਹੜਾ ਇੱਕ ਮੇਨ ਪੁਆਇੰਟ ਫੋਕਸ ਜਿਹੜਾ ਹੋ ਰਿਹਾ ਆ। ਜਿਹੜੀ ਮੈਕਸੀਕੋ ਦੀ ਆਈ ਨਵੀਂ ਪ੍ਰੈਜ਼ੀਡੈਂਟ, ਉਹਨੇ ਕਿਹਾ ਵੀ ਟੈਰੀਟੋਰੀ ਤੁਸੀਂ ਸਾਡੇ ਤੇ ਨਾ ਲਾਓ। ਪ੍ਰੈਜ਼ੀਡੈਂਟ ਬਾਈਡਨ ਨੇ ਪਹਿਲਾਂ ਵੀ ਕੀਤਾ ਸੀ ਮੈਕਸੀਕੋ ਦੇ ਨਾਲ ਵੀ, ਨਹੀਂ ਤੇ ਮੈਂ ਟੈਰਿਫ ਲਾਉਣ ਲੱਗਾ ਆ ਜੇ ਤੁਸੀਂ ਜਿਹੜੇ ਆ ਰਹੇ ਕਾਰਵਾਂਸ ਆ ਉਹਨਾਂ ਨੂੰ ਤੁਸੀਂ ਨਹੀਂ ਰੋਕਦੇ, ਲੋਕਾਂ ਨੂੰ ਨਹੀਂ ਨਜਿੱਠਦੇ। ਸੋ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਉਸਨੇ ਇਹ ਕਿਹਾ ਆ ਵੀ ਦੇਖੋ ਹੁਣ ਸਦਰਨ ਬਾਰਡਰ ਨੂੰ ਅਸੀਂ ਪੂਰੀ ਤਰ੍ਹਾਂ ਤਾਂ ਨਹੀਂ ਡੱਕਦੇ, ਪਰ ਇਹ ਆ ਵੀ ਜਿਹੜੇ ਕਾਰਵਾਂ ਜਾਂ ਇਦਾਂ ਦੇ ਲੋਕ ਆ ਰਹੇ ਅਸੀਂ ਉਸ ਨੂੰ ਆਪਣੇ ਹੀ ਜਿਹੜਾ ਉੱਥੇ ਹੀ ਜਿਹੜਾ ਉਸ ਨੂੰ ਨਜਿੱਠਾਂਗੇ, ਉਹਨਾਂ ਨੂੰ ਖੁਰਦ-ਬੁਰਦ ਕਰ ਦਾਂਗੇ। ਜਦੋਂ ਰਿਜ਼ਲਟ ਆਉਣੇ ਸੀ ਜਿਸ ਦਿਨ 5 ਨਵੰਬਰ ਨੂੰ, ਉਸ ਤੋਂ ਪਹਿਲਾਂ ਇੱਕ ਕਾਰਵਾਂ ਉੱਥੇ ਪਹੁੰਚਣ ਨੂੰ ਸੀਗਾ, ਪਰ ਜਿੱਦਾਂ ਰਿਜ਼ਲਟ ਆਏ ਉਹ ਅਜੇ ਪਹੁੰਚਿਆ ਨਹੀਂ ਸੀ, ਉਹਨਾਂ ਨੇ ਪਹਿਲਾਂ ਰਾਹ 'ਚ ਖਦੇੜ ਦਿੱਤਾ। ਸੋ ਮੈਕਸੀਕੋ ਨੇ ਵੀ ਆਪਣੀ ਪਾਲਿਸੀ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਤੇਜ਼ ਕਰ ਲੈਣੀ ਆ, ਸਖਤ ਜਿਹੜੀ ਆ ਉਹ ਕਰ ਦੇਣੀ ਆ। ਜਿਹੜੀ ਮੈਕਸੀਕੋ ਦੇ ਵਿੱਚ ਤੁਸੀਂ ਉਹ ਕਹਿੰਦੇ ਆ ਵੀ ਅਸਾਈਲਮ ਅਪਲਾਈ ਕਰਕੇ ਆਓ ਤੇ ਉਹ ਸਾਰੀਆਂ ਚੀਜ਼ਾਂ ਕਰਕੇ ਆਓ। ਮੈਨੂੰ ਲੱਗਦਾ ਵੀ ਹੁਣ ਇਸ ਦੇ ਵਿੱਚ ਆਪਾਂ ਨੂੰ ਤਬਦੀਲੀ ਜਿਹੜੀ ਆ ਦੇਖਣ ਨੂੰ ਮਿਲੂਗੀ, ਸਖਤੀ ਦੇਖਣ ਨੂੰ ਮਿਲੂਗੀ। ਜਿਹੜੇ ਕ੍ਰਾਸ ਕਰਕੇ ਆ ਰਹੇ ਜਾਂ ਕ੍ਰਾਸ ਓਵਰ ਕਰਕੇ ਆ ਗਏ ਆ, ਕਿੱਦਾਂ ਤੁਸੀਂ ਇਸ ਪੂਰੇ ਮਾਮਲੇ ਨੂੰ ਹੁਣ ਦੇਖਦੇ ਆ? ਦੇਖੋ, ਜਦੋਂ ਬੰਦੇ ਨੇ US ਦੇ ਵਿੱਚ ਪੈਰ ਧਰਤਾ, ਉਹਨੂੰ ਜਿਹੜੀਆਂ US ਦੇ ਕਾਨੂੰਨ ਦੀਆਂ ਪ੍ਰੋਟੈਕਸ਼ਨਸ ਜਿਹੜੀਆਂ ਦੇਣੀਆਂ ਹੀ ਪੈਣੀਆਂ।
ਹਾਂਜੀ ਠੀਕ ਆ। ਉਹ ਫਿਰ ਉਹਨੂੰ ਟਰੰਪ ਹੁਣਾਂ ਨੂੰ ਵੀ ਪਤਾ ਕਿ ਜਿਹੜਾ ਆ ਗਿਆ ਉਹਨੂੰ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਣਾ, ਜੱਜ ਕੋਈ ਵਧੀਆ ਕੋਈ ਉਹ ਆ, ਠੀਕ ਆ। ਤੇ ਉਹਨਾਂ ਨੇ ਜਦੋਂ ਇੱਕ ਵਾਰੀ ਸਿਸਟਮ 'ਚ ਆ ਗਿਆ ਤੇ ਬੰਦਾ ਆ ਗਿਆ ਉਰੇ, ਸੋ ਉਹਨਾਂ ਦੀ ਬੈਸਟ ਬੈਟ ਜਿਹੜੀ ਇਹੀ ਆ ਕਿ ਇਹਨਾਂ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਵੇ। ਸਹੀ ਗੱਲ। ਹੁਣ ਭਾਜੀ ਫੈਕਟ ਆਫ ਦੀ ਮੈਟਰ ਇਹ ਹੈਗਾ ਕਿ ਜਿਹੜੀ ਮੈਕਸੀਕਨ ਗਵਰਨਮੈਂਟ ਜਿਹੜੀ ਹੈਗੀ ਆ ਉਹਦੀ ਖੁਦ ਜਿਹੜੀ ਮਾਫੀਆ ਦੇ ਨਾਲ ਵਾਰ ਜਿਹੜੀ ਸੀਗੀ ਛਿੜ ਪਈ ਸੀ। ਬਿਲਕੁਲ। ਤੇ ਇਹ ਮੈਂ ਹੁਣ ਜਦੋਂ 2007 ਚ ਆਇਆ ਸੀਗਾ, ਮੈਨੂੰ ਵੀ ਆ ਕੇ ਇੱਥੇ ਪਤਾ ਲੱਗਾ ਜਦੋਂ ਖਬਰਾਂ ਸੁਣਦੇ ਸੀਗੇ। ਉਹ ਕੀ ਕਰਦੇ ਸੀਗੇ ਕਿ ਪੁਲਿਸ ਵਾਲਿਆਂ ਦੇ ਤੇ ਆਰਮੀ ਵਾਲਿਆਂ ਦੇ ਜਿਹੜੇ ਧੌਣਾ ਕੱਟ ਕੇ 5-5 10-10 ਜਿਹੜੀਆਂ ਪੁਲਾਂ ਨਾਲ ਲਟਕਾ ਦਿੰਦੇ ਸੀਗੇ ਉਹਨਾਂ ਟਾਈਮਾਂ 'ਚ, ਠੀਕ ਆ। ਜਿਹੜੇ ਨਵੇਂ ਨਹੀਂ ਪਤਾ ਉਹਨਾਂ ਨੂੰ, ਲੜਾਈ ਚੱਲਦੀ ਰਹੀ ਸਰਕਾਰ ਦੇ ਵਿੱਚ ਤੇ ਗੈਂਗਸਟਰਾਂ ਦੇ ਵਿੱਚ। ਕੋਈ ਏਦਾਂ ਨਹੀਂ ਕਿ ਕਿਉਂਕਿ ਹੁਣ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਹੈਗਾ, ਇਹ ਸਿਰਫ ਸ਼ੋਸ਼ੇਬਾਜ਼ੀ ਵਾਲਾ ਬਿਜ਼ਨਸ ਨਹੀਂ। ਜਿਹੜਾ ਮੈਕਸੀਕਨ ਮਾਫੀ ਜਿਹੜੇ ਹੈਗੇ ਆ, ਇਹ ਬੜੇ ਆਰਗੇਨਾਈਜ਼ਡ ਜਿਹੜੇ ਉਹ ਹੈਗੇ ਆ। ਇਹ ਗਾਣੇ ਵਜਾਣੇ ਵਾਲੀ ਬਦਮਾਸ਼ੀਆਂ ਨਹੀਂ, ਇਹ ਰੀਅਲ ਜਿਹੜੇ ਉਹ ਇਹਨਾਂ ਦੀ ਫਾਈਟ ਆਪਸ 'ਚ ਹੋ ਗਈ। ਤੇ ਮੈਂ ਖੁਦ ਜਦੋਂ ਸੀਗਾ ਉਦੋਂ ਹੈਰਾਨ ਹੋਇਆ ਸੀ। ਮੈਂ ਕਿਹਾ ਲੈ ਯਾਰ ਏਦਾਂ ਉਹਨਾਂ ਨੇ ਜਿਹੜੀ ਮੈਕਸੀਕਨ ਗਵਰਨਮੈਂਟ ਸੀਗੀ, ਆਰਮੀ ਸੀ, ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਉਹਨਾਂ ਦੇ ਨਾਲ ਕਿ ਇੱਕ ਵਾਇਲੈਂਸ ਇੰਨੀ ਕਿ ਜ਼ਿਆਦਾ ਜਿਹੜੀ ਵਧੀ ਸੀਗੀ, ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਕਿ ਇਹਨਾਂ ਨੂੰ ਜਾਣ ਦਿਓ। ਤੇ ਉਹਨਾਂ ਨੇ ਕਹਿਣਾ ਕਿ ਆਪਾਂ ਦੇਖੋ ਅਮਰੀਕਾ ਦੇ ਵਿੱਚ ਮਾਰਕੀਟ ਆ, ਬਿਲੀਅਨਸ ਆਫ ਡਾਲਰ, ਡਰੱਗਾਂ ਇੱਥੇ ਚੱਲਦੀਆਂ, ਪਾਰਟੀਆਂ ਪੂਟੀਆਂ ਹੁੰਦੀਆਂ, ਹਾਈ ਸੁਸਾਇਟੀਆਂ, ਠੀਕ ਆ। ਹਰੇਕ ਕਿਸਮ ਦੇ ਵਿੱਚ ਆਫਿਸਾਂ ਦੇ ਵਿੱਚ, ਵਾਲ ਸਟਰੀਟ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਜਿਹੜਾ ਤੁਹਾਨੂੰ ਦੇਖ ਲਓ ਕਿ ਪਪੂਲਰ ਕਲਚਰ ਦੇ ਵਿੱਚ ਹੀ ਜਿਹੜੀਆਂ ਡਰੱਗਸ ਦਾ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਬਿਜ਼ਨਸ ਹੈਗਾ, ਠੀਕ ਹੈ। ਤੇ ਸਰਕਾਰ ਜਿਹੜੀ ਸੀਗੀ ਉਹ ਰੋਕ ਨਹੀਂ ਪਾਈ ਉਹਨਾਂ ਨੂੰ, ਕਿਉਂਕਿ ਉਹਨਾਂ ਕੋਲ ਬੰਦੂਕਾਂ ਸਾਰਾ ਜਿਹੜਾ ਉਹ ਸੀਗਾ ਪੂਰਾ। ਉਹਨਾਂ ਨੇ ਮੁਕਾਬਲਾ ਜਿਹੜਾ ਕੀਤਾ। ਮੈਕਸੀਕੋ ਜਿਹੜੇ ਘੁੰਮਣ ਜਾਂਦੇ ਆ, ਤੁਸੀਂ ਦੇਖੋਗੇ ਉੱਥੇ ਆਰਮਰਡ ਵਹੀਕਲ ਜਿਹੜੇ ਹੁੰਦੇ ਆ, ਜਿਹੜਾ ਉਹ ਵੱਡੀ ਜਿਹੜੀ ਗਨ ਹੁੰਦੀ ਆ, ਹੈਵੀ ਮਸ਼ੀਨ ਗਨ ਜਿਹੜੀ ਆਰਟਲਰੀ ਲੈ ਕੇ ਟਰੱਕ ਜਿਹੜੇ ਘੁੰਮਦੇ ਰਹਿੰਦੇ ਆ। ਇਟਲੂਮ ਵਗੈਰਾ ਵੀ ਵਧੀਆ ਜਗ੍ਹਾ ਤੋਂ ਵੀ ਤੁਸੀਂ ਜਾਓ, ਤੁਸੀਂ ਕਹਣਾ ਯਾਰ ਆਹ ਦੇਖ ਲੈ ਕਿੱਦਾਂ ਦਾ ਸੀਨ ਦੇਖਣ ਨੂੰ ਮਿਲਦਾ। ਉਹਨਾਂ ਨੂੰ ਵੀ ਪਤਾ ਨਹੀਂ ਕਿ ਕਿੱਥੇ ਜਾ ਕੇ ਕੀ ਹੋ ਜਾਣਾ, ਕਿ ਮਾਫੀਆ ਨਾਲ ਕਿੱਥੇ ਮੁੱਠਭੇੜ ਜਿਹੜੀ ਪੈ ਜਾਣੀ ਆ, ਪੰਗਾ ਕਿੱਥੇ ਜਿਹੜਾ ਪੈ ਜਾਣਾ, ਠੀਕ ਆ। ਤੇ ਉਹ ਮਰਨ ਨੂੰ ਰੈਡੀ ਆ ਬੰਦੇ ਜਿਹੜੇ ਹਰ ਇੱਕ ਪਾਸੇ ਦੇ ਆ। ਸੋ ਜਦੋਂ ਮੈਕਸੀਕਨ ਗਵਰਨਮੈਂਟ ਉਹਨਾਂ ਨੂੰ ਨਹੀਂ ਰੋਕ ਸਕਦੀ, ਇਹ ਬੰਦਿਆਂ ਨੇ ਹੁਣ ਇਹੀ ਬੰਦਿਆਂ ਨੇ ਡਰੱਗਸ ਵੀ ਸਮਗਲ ਕਰਨੀਆਂ ਵਾ, ਠੀਕ ਆ। ਇਹਨਾਂ ਨੇ ਟ੍ਰੈਫਿਕਿੰਗ ਵੀ ਕਰਨੀ ਆ, ਹਿਊਮਨ ਟ੍ਰੈਫਿਕਿੰਗ ਵੀ ਕਰਨੀ ਆ। ਇਹਨਾਂ ਨੇ ਜਿਹੜੇ ਸੀਗੇ ਜਿਹੜੇ ਪੈਸਾ ਜਿਹੜੇ ਆਪਣੇ ਬੰਦੇ ਜਿਹੜੇ ਡੌਂਕਰ ਜਿਹੜੇ ਹੈਗੇ ਆ, ਇਹ ਵੀ ਤੁਹਾਨੂੰ ਪਤਾ ਕਿ ਹਰੇਕ ਬੰਦੇ ਤੋਂ 10-10 15-15 ਹਜ਼ਾਰ ਡਾਲਰ ਉੱਥੇ ਬਾਰਡਰ ਤੇ ਟਪਾਉਣ ਦਾ ਜਿਹੜਾ ਲੈਂਦੇ ਆ। ਤੇ ਇਹ ਵੀ ਜਿਹੜੀ ਕਿੰਨੀ ਦੇਖ ਲਓ ਤੁਸੀਂ ਬਿਲੀਅਨਸ ਆਫ ਡਾਲਰ ਇੰਡਸਟਰੀ ਹੈ। ਇਵਨ ਜਿਹੜੇ ਮੈਕਸੀਕਨ ਖੁਦ ਹੈਗੇ ਆ, ਤੁਸੀਂ ਕਹੋਗੇ ਸਾਰਾ ਮੈਕਸੀਕੋ ਇੱਧਰ ਕਿਉਂ ਨਹੀਂ ਆ ਜਾਂਦਾ ਤੁਰ ਕੇ, ਕਿਉਂਕਿ ਮਾਫੀਆ ਜਿਹੜਾ ਕੰਟਰੋਲਡ ਆ ਤੇ ਉਹਨਾਂ ਨੂੰ ਵੀ ਜਿਹੜਾ ਪੈਸੇ ਦੇਣੇ ਪੈਂਦੇ ਆ। ਜਿੱਦਾਂ ਦੀ ਗੱਲ ਸੁਣੀ ਆ ਕਿ ਜੇ ਬੱਸ 'ਚ 40 ਬੰਦੇ ਆ ਰਹੇ ਆ ਤਾਂ ਉਹ 40 ਬੰਦੇ ਦਾ ਉਹਨਾਂ ਰੇਟ ਰੱਖਿਆ ਕਿ ਪਰ ਹੈਡ ਇੰਨੇ ਪੈਸੇ ਉੱਕੇ ਮੁੱਕੇ ਤੁਹਾਨੂੰ ਦੇਣੇ ਪੈਣੇ ਆ, ਤੇ ਉਸ ਤੋਂ ਬਿਨਾਂ ਉਹ ਜਿਹੜਾ ਕਰਨ ਨਹੀਂ ਦਿੰਦੇ। ਸੋ ਇਹ ਜਿਹੜੀ ਡੀਲ ਆ ਮੈਕਸੀਕਨ ਗਵਰਨਮੈਂਟ ਨਾਲ ਕੀ ਬਣਾ ਕੇ ਕਰੂਗੇ, ਜੇ ਕੰਮ ਹੀ ਸਾਰਾ ਜਿਹੜਾ ਜਿਹੜੇ ਦੂਜੇ ਡੌਂਕਰ ਆ, ਮਾਫੀਆ ਵਾਲੇ, ਉਹ ਵਾਲੇ ਬੰਦੇ ਜੇ ਕੰਮ ਜਿਹੜੇ ਕਰਦੇ ਪਏ ਆ, ਤੇ ਫਿਰ ਤੁਹਾਡੇ ਕਿੱਦਾਂ ਤੁਸੀਂ ਇਹਨੂੰ ਜਿਹੜਾ ਕੰਟਰੋਲ ਜਿਹੜਾ ਕਰ ਸਕਦੇ ਆ, ਠੀਕ ਆ ਜੀ। ਨਹੀਂ ਹੋਣਾ ਮੇਰੇ ਹਿਸਾਬ ਨਾਲ, ਨਹੀਂ ਹੋਣਾ। ਇਹ ਜਿਹੜੇ ਟੈਰਿਫ ਟੂਰਿਫ ਜਿਹੜਾ ਮਰਜ਼ੀ ਲੈ ਆਓ, ਠੀਕ ਹੈ, ਕਿਸੇ ਲੈਵਲ ਤੇ ਸਖਤੀ ਜਿਹੜੀ ਜ਼ਰੂਰ ਹੋ ਸਕਦੀ ਆ ਜੇਲ੍ਹ ਜੂਲ 'ਚ, ਪਰ ਜਿਹੜੇ ਡੌਂਕਰ ਉਹਨਾਂ ਨੇ ਕੋਈ ਨਾ ਕੋਈ ਰਾਹ ਲੱਭ ਹੀ ਲੈਣਾ। ਇੰਨਾ ਜੇ ਮੈਕਸੀਕੋ ਆਪਣਾ ਸੇਫਗਾਰਡ ਕਰ ਸਕਦਾ ਹੁੰਦਾ, ਕਿੱਦਾਂ ਕਰੂਗਾ ਉਹ? ਜੇ ਅਮਰੀਕਾ ਨਹੀਂ ਆਪਣਾ ਸੇਫਗਾਰਡ ਕਰ ਸਕਦਾ, ਮੈਕਸੀਕੋ ਜਦੋਂ ਕੋਈ ਪੈਸਾ ਵੀ ਨਹੀਂ ਹੈਗਾ, ਉਹ ਕਿੱਦਾਂ ਕਰੂਗੇ? ਸੇਮ ਜੀ। ਸੋ ਬਾਰਡਰ ਤਾਂ ਉਹਨਾਂ ਨੂੰ ਵੀ ਉਨਾ ਹੀ ਲੱਗਦਾ ਜਿੰਨਾ ਅਮਰੀਕਾ ਦਾ ਮੈਕਸੀਕੋ ਨਾਲ ਟੱਚ ਕਰਦਾ, ਦੋਨਾਂ ਨੂੰ ਸੇਮ ਬਾਰਡਰ ਹੀ ਆ। ਅਗਲੇ ਕਹਿਣਗੇ ਤੁਸੀਂ ਕਰ ਲਓ ਆਪਣੇ ਦਾ। ਜੀ ਚਲੋ ਲੈਟਸ ਸੀ ਇਹਦੇ ਵਿੱਚ ਕੀ ਬਣਦਾ। ਚਲੋ ਕਹਿੰਦੇ ਤਾਂ ਹੈਗੇ ਆ ਵੀ ਇਦਾਂ ਉਹਨਾਂ ਨੇ ਕਰਨਾ, ਸੋ ਪਰ ਤੁਸੀਂ ਜਿੱਦਾਂ ਦੱਸਿਆ ਵੀ ਰਿਐਲਿਟੀ ਇਨਸਾਈਡ ਜਿਹੜੀ ਉਹ ਟੋਟਲੀ ਥੋੜੀ ਡਿਫਰੈਂਟ ਹੈਗੀ ਆ। ਜਿਹੜਾ ਬੰਦਾ ਖਾਣਾ ਵੀ ਤਾਂ ਹੈਗਾ ਕਿ ਵੀ ਕੁਝ ਕਰ ਰਹੇ ਆ, ਕੰਮ ਹੋ ਰਿਹਾ, ਕੁਝ ਕਰ ਰਹੇ ਆ, ਐਕਚੁਅਲ ਦੇ ਵਿੱਚ ਉਹ ਸੀਲ ਕਰ ਪਾਊਗਾ ਕਿ ਨਹੀਂ ਕਰ ਪਾਊਗਾ, ਇਹ ਦੇਖਣਾ ਪਊਗਾ। ਇਹ ਦੇਖਣ ਵਾਲੀ ਗੱਲ ਰਹੇਗੀ। ਤੇ ਉਹ ਜਿਹਦਾ ਪੰਜਾਬੀ ਗਾਣਾ ਨਹੀਂ ਬਣਿਆ, ਕਹਿੰਦਾ ਜੱਟਾਂ ਦੇ ਮੁੰਡੇ ਨੂੰ ਕਹਿੰਦਾ ਟਰੰਪ ਆਪਣਾ ਕੋਈ ਰੋਕ ਨਹੀਂ ਸਕਦਾ ਬਾਰਡਰ ਟੱਪਣ ਤੋਂ। ਰੋਕ ਨਹੀਂ ਸਕਿਆ ਟਰੰਪ ਦੀ। ਸਹੀ ਗੱਲ ਆ, ਬਹੁਤ ਚੱਲਦੀ ਆ ਰੀਲਾਂ ਉਹਦੀਆਂ ਵੜ ਕੇ ਵਾਕਈ। ਤੇ ਜਿਹੜੇ ਕਰਕੇ ਆ ਗਏ ਆ, ਬਾਰਡਰ ਪਾਰ ਕਰਕੇ ਆ ਗਏ, ਉਹਨਾਂ ਲਈ ਕੀ ਚੇਂਜ ਆ? ਜਾਂ ਜਿਹੜੇ ਬਾਰਡਰ ਤੇ ਅਸਾਈਲਮ ਦੀ ਮੰਗ ਕਰਨ ਦੇ ਲਈ ਆ ਗਏ ਆ ਵੀ ਸਾਨੂੰ ਅਸਾਈਲਮ ਜਿਹੜਾ ਉਹ ਚਾਹੀਦਾ ਆ, ਉਹਨਾਂ ਦੇ ਲਈ ਕੁਛ ਚੇਂਜ ਹੋ ਰਿਹਾ ਆ ਜਾਂ ਉਦਾਂ ਸੇਮ ਹੀ ਰਹੂਗਾ ਜਾਂ ਕੀ ਚੇਂਜਸ ਨੇ? ਸੇਮ ਹੀ ਰਹਿਣਾ, ਕੇਸ ਲਾਅ ਦੇ ਹਿਸਾਬ ਨਾਲ ਚੱਲਣਾ। ਤੇ ਹੁਣ ਜਿਹੜੇ ਡਿਟੇਨਡ ਫੜ ਰਹੇ ਆ ਲੋਕਾਂ ਨੂੰ, ਜਿਹੜੇ ਬੌਂਡ ਹੀਅਰਿੰਗ ਸੀਗੀ, ਉਹ ਜਿਹੜੇ ਵਕੀਲ ਸੀਗੇ ਉਹਨਾਂ ਦਾ ਕੰਮ ਚੱਲ ਪਿਆ ਦੁਬਾਰਾ। ਤੇ ਹੁਣ ਜਿਹੜਾ ਲੋਕਾਂ ਨੂੰ ਡੱਕਿਆ ਜਾ ਰਿਹਾ ਤੇ ਬਿਆਨ ਵੀ ਹੁਣ ਜਿਹੜੇ ਲਏ ਜਾ ਰਹੇ ਆ, ਠੀਕ ਆ।
ਤੇ ਉਹਦੇ ਹਿਸਾਬ ਨਾਲ ਜਿਹੜਾ ਜਿਹਦੇ ਬਿਆਨ ਪਾਸ ਹੁੰਦੇ ਆ ਉਹਨੂੰ ਛੱਡਿਆ ਜਾ ਰਿਹਾ। ਇਹ ਕੰਮ ਜਿਹੜਾ ਸ਼ੁਰੂ ਹੋ ਗਿਆ। ਠੀਕ ਹੈ ਜੀ, ਓਕੇ। ਸੋ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਹੁਣ ਜਿਹੜੀ ਆਪਾਂ ਟਰੰਪ ਹੋਣਾ ਦੀ ਉਹੀ ਗੱਲ ਕਰਦੇ ਆ, ਇਸ ਮਾਮਲੇ ਦੇ ਵਿੱਚ ਤੁਸੀਂ ਕੀ ਉਮੀਦ ਰੱਖਦੇ ਆ ਅਗਲੇ ਸਾਲ ਦੇ ਵਿੱਚ ਆਪਾਂ ਨੂੰ, ਸਟਾਰਟਿੰਗ ਨੈਕਸਟ ਈਅਰ, ਕੀ ਜਿਹੜੇ ਆਪਾਂ ਨੂੰ ਚੇਂਜਸ ਜਿਹੜੇ ਉਹ ਦੇਖ ਸਕਦੇ ਆ, ਜਾਂ ਕੀ ਐਕਸਪੈਕਟੇਸ਼ਨਸ ਕੀ ਆ ਤੁਹਾਡੀਆਂ ਐਜ਼ ਏ ਵਕੀਲ, ਇਮੀਗ੍ਰੇਸ਼ਨ ਵਕੀਲ, ਤੁਸੀਂ ਕੀ ਐਕਸਪੈਕਟ ਕਰ ਰਹੇ ਆ, ਤਾਂ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਉਹ ਕੀ ਐਕਸਪੈਕਟ ਕਰ ਜੀ। ਇਹ ਵਾਲਾ ਇੱਕ ਮੈਨੂੰ ਸੈਪਰੇਟ ਸੈਗਮੈਂਟ ਜਿਹੜਾ ਪਲੀਜ਼ ਕਰ ਦਿਓ, ਕਿਉਂਕਿ ਥੋੜੀ ਜਿਹੀ ਕੰਮ ਦੀ ਜਿਹੜੀ ਇਨਫੋਰਮੇਸ਼ਨ ਹੋ ਸਕਦੀ ਆ, ਸਪੈਸ਼ਲੀ ਜਿਹੜੇ ਸੋ ਅਗੇਨ ਕਦੀ ਵੀ ਕਿਸੇ ਨੂੰ ਕੋਈ ਐਨਕਰੇਜਮੈਂਟ ਨਹੀਂ ਹੈਗੀ ਕਿ ਉਹ ਲਾਅ ਤੋੜਨ, ਬਾਰਡਰ ਟੱਪਣ, ਪੱਕੇ ਰਾਹ ਉਹ ਜਿਹੜੇ ਆ ਸਕਦੇ ਆ, ਠੀਕ ਆ। ਜਿਹਦੀਆਂ ਮਜਬੂਰੀਆਂ ਉਹਨਾਂ ਦੇ ਆਪਣੇ ਫੈਸਲੇ ਆ, ਠੀਕ ਹੈ। ਸੋ ਸ਼ੋਅ ਦੇ ਵਿੱਚ ਕੋਈ ਵੀ ਹਿੱਸਾ ਕਦੀ ਵੀ ਜਦੋਂ ਦਾ ਸ਼ੁਰੂ ਕੀਤਾ ਇਦਾਂ ਦਾ ਨਹੀਂ ਰਿਹਾ ਕਿ ਤੁਸੀਂ ਇੱਥੇ 2 ਨੰਬਰ ਦੇ ਵਿੱਚ ਆਓ ਬਾਰਡਰ ਟੱਪ ਕੇ, ਪਹਿਲੀ ਚੀਜ਼ ਜੀ। ਸੋ ਜਿਹੜੇ ਟਰੰਪ ਹੁਣੀ ਜਿਹੜੇ ਆਇਆ, ਇੱਕ ਜਿਹੜਾ ਪੁਰਾਣਾ ਇਹਨਾਂ ਦਾ ਪ੍ਰੋਸੈਸ ਸੀਗਾ ਕਿ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਜਿਹਨੂੰ ਕਹਿੰਦੇ ਆ, ਜਾਂ CFI ਕਹਿ ਦਿੰਦੇ ਆ, ਠੀਕ ਆ। ਉਹ ਜਿਹੜੇ ਬਿਆਨ ਆ ਉਹ ਬਾਰਡਰ ਤੇ ਹੋ ਰਹੇ ਆ ਆਲਰੇਡੀ। ਸੋ ਤੁਸੀਂ ਜਦੋਂ ਜਿਹੜਾ ਵੀ ਬੰਦਾ ਬਾਰਡਰ ਟੱਪ ਰਿਹਾ ਉਹਨੂੰ ਉਹ ਡਿਟੈਂਸ਼ਨ ਸੈਂਟਰ 'ਚ ਹੁਣ ਜ਼ਿਆਦਾ ਦੇਰ ਰੱਖ ਰਹੇ ਆ। 1 ਤੋਂ ਲੈ ਕੇ 4 ਮਹੀਨੇ ਤੱਕ ਜਿਹੜੀ ਆਮ ਗੱਲ ਜਿਹੜੀ ਹੋ ਗਈ ਆ ਕਿ 4-4 ਮਹੀਨੇ ਵੀ ਹੁਣ ਕਈ ਬੰਦੇ ਜਿਹੜੇ ਕੈਂਪਾਂ ਦੇ ਵਿੱਚ ਡੱਕੇ ਹੋਏ ਆ, ਉਹਨਾਂ ਨੇ ਹੁਣ ਜਿਹੜੀ ਬਿਆਨ ਜਿਹੜੇ ਹੈਗੇ ਆ ਉਹ ਪਾਸ ਹੋ ਰਹੇ ਆ, ਠੀਕ ਆ। ਬਾਈਡਨ ਸਰਕਾਰ ਜਿਹੜੀ ਹੈਗੀ ਆ, ਲੋਕੀ ਹੁਣ ਜਦੋਂ ਟਰੰਪ ਹੁਣੀ ਆ ਜਾਂਦੇ ਆ ਤੇ ਪਹਿਲਾਂ ਵੀ ਆਪਾਂ ਇਹ ਦੇਖਿਆ ਕਿ ਬੰਦਾ ਸਹੀ ਵੀ ਬਿਆਨ ਕਈ ਵਾਰੀ ਦਿੰਦਾ ਤੇ ਉਹਨੂੰ ਵੀ ਉਹ ਜਿੱਦਾਂ ਕੁਛ ਨਾ ਕੁਛ ਚੀਜ਼ ਉਲਝਾ ਸਕਦੇ ਆ ਕਿ ਤੂੰ ਆਹ ਗੜਬੜ ਕਰਤੀ, ਉੱਥੇ ਕਰਤੀ। ਸੋ ਤੁਹਾਡੇ ਜਿਹੜੇ ਬਿਆਨ ਆ ਉਹ ਬਿਲਕੁਲ ਸਹੀ ਜਿਹੜੇ ਹੋਣੇ ਚਾਹੀਦੇ ਆ। ਕੀ ਤੁਹਾਡੇ ਨਾਲ ਹੋਇਆ, ਤਰੀਕਾਂ ਕੀ ਸੀਗੀਆਂ, ਜੋ ਵੀ ਤੁਹਾਡੇ ਇਨਸੀਡੈਂਟਸ ਜਿਹੜੇ ਹੈਗੇ ਆ, ਕਿੰਨੇ ਬੰਦੇ ਸੀਗੇ, ਕੀ ਕੀ ਤੁਸੀਂ ਕੀਤਾ ਨਹੀਂ ਕੀਤਾ, ਉਹ ਜਿਹੜੀ ਸਾਰੀ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਬਾਰਡਰ ਤੇ ਜਿਹੜਾ ਜਦੋਂ ਫੜ ਲਓਗੇ ਤੁਹਾਨੂੰ ਉਹ ਤਾਂ ਜਦੋਂ ਲੈ ਕੇ ਜਾਓਗੇ ਕੈਂਪ ਦੇ ਵਿੱਚ ਤੁਹਾਡੀ ਪੁੱਛੀ ਜਾ ਸਕਦੀ ਹੈ। ਅਸਾਈਲਮ ਆਫਿਸਰ ਜਿਹੜਾ ਇੰਟਰਵਿਊ ਕਰੂਗਾ। ਇਹ ਚੀਜ਼ ਜੇ ਹੁਣ ਹੈਗੀ ਆ ਤੇ ਮੇਰੇ ਹਿਸਾਬ ਨਾਲ ਜੇ ਤਾਂ ਇਹ ਬਾਈਡਨ ਸਰਕਾਰ ਦੇ ਟਾਈਮ ਤੇ ਜਿਹੜੀ ਜਨਤਾ ਆ ਰਹੀ ਸੀ, ਜੇ ਤਾਂ ਵਾਕਈ ਏਦਾਂ ਲਗਾਇਆ ਜਾਵੇ, ਮੈਂ ਕਹਿੰਦਾ 99% ਜਿਹੜੀ ਜਨਤਾ ਵਾ ਉਹ ਬਿਆਨ ਪਾਸ ਨਾ ਕਰ ਪਾਵੇ। ਠੀਕ ਹੈ। ਸੋ ਤੁਸੀਂ ਕੀ ਦੇਖੋਗੇ ਕਿ 100 'ਚ ਉਹਨਾਂ ਨੇ ਇੱਕ ਬੰਦਾ ਫਿਰ ਛੱਡਿਆ ਕਰਨਾ ਜਿਹਦੇ ਬਿਆਨ ਸਹੀ ਆ। ਜਿਹਦੇ ਬਿਆਨ ਨਹੀਂ ਸਹੀ ਆ ਉਹਨੂੰ ਉਹਨੇ ਕਹਿਣਾ ਕਿ ਤੈਨੂੰ ਆਪਾਂ ਮੌਕਾ ਦਿੱਤਾ ਸੀਗਾ, ਡਿਊ ਪ੍ਰੋਸੈਸ ਦਿੱਤੀ ਸੀਗੀ, ਆਪਾਂ ਤੇਰੇ ਤੋਂ ਤੇਰੀ ਚੀਜ਼ ਸੁਣੀ ਤੇ ਤੇਰੇ ਨਹੀਂ ਬਿਆਨ ਪਾਸ ਕੀਤੇ। ਫਿਰ ਉਹਦੇ ਵਿੱਚ ਤੁਹਾਨੂੰ ਇੱਕ ਅਪੀਲ ਦਾ ਮੌਕਾ ਮਿਲਦਾ ਜੱਜ ਮੂਹਰੇ। ਹੁਣ ਪ੍ਰੋਬਲਮ ਇਹ ਆ ਜਾਂਦੀ ਆ ਕਿ ਉਹ ਜਿਹੜੇ ਡਿਟੈਂਸ਼ਨ ਸੈਂਟਰ ਹੈਗੇ ਆ, ਜਾਰਜੀਆ, ਲੁਈਜ਼ੀਆਨਾ, ਠੀਕ ਆ, ਏਦਾਂ ਦੇ ਜਿਹੜੇ ਕੋਰਟਸ ਜਿਹੜੇ ਇੱਥੇ ਹੈਗੇ, ਬਾਰਡਰ ਸਟੇਟਸ ਵਾਲੀਆਂ ਜਿਹੜੀਆਂ ਸਪੈਸ਼ਲੀ ਲੱਗਦੀਆਂ, ਟੈਕਸਸ ਹੋ ਗਿਆ, ਲੁਈਜ਼ੀਆਨਾ, ਇੱਧਰੋਂ ਸਦਰਨ ਸਟੇਟਸ ਜਿਹੜੀਆਂ ਲੱਗਦੀਆਂ, ਇਹ ਸਾਰਿਆਂ ਨੂੰ ਪਤਾ ਵਾ, ਠੀਕ ਆ। ਇਹ ਇੰਡੀਆ ਵਾਲਿਆਂ ਨੂੰ ਨਹੀਂ ਬਸ ਪਤਾ, ਪਰ ਜਿਹੜੇ ਇੱਥੇ ਰਹਿੰਦੇ ਇਹਨਾਂ ਨੂੰ ਪਤਾ ਹੈਗਾ ਕਿਹੜੇ ਸਟੇਟ ਡੈਮੋਕ੍ਰੈਟਿਕ ਆ, ਕਿਹੜੇ ਸਟੇਟ ਰਿਪਬਲਿਕਨ ਆ। ਮੀਡੀਆ 'ਚ ਤੁਸੀਂ ਦੇਖ ਲਓ ਕਿ ਕਿਹੜੇ ਸਟੇਟ ਚਾਹੁੰਦੇ ਆ ਕਿ ਇਮੀਗ੍ਰੈਂਟ ਨਾ ਆਣ, ਠੀਕ ਆ। ਸੋ ਇਹ ਜਿਹੜੇ ਕੋਰਟ ਆ ਇਹ ਉਹਨਾਂ ਸਟੇਟਾਂ ਦੇ ਵਿੱਚ ਆ ਜਿੱਥੇ ਲੋਕ ਚਾਹੁੰਦੇ ਆ ਕਿ ਇਮੀਗ੍ਰੈਂਟ ਨਾ ਆਣ, ਠੀਕ ਆ। ਇਹਨਾਂ ਦੇ ਜਿਹੜੇ ਜੱਜਸ ਆ ਇਹ ਵੀ ਉੱਥੋਂ ਹੀ ਜਿਹੜੇ ਉੱਠ ਕੇ ਆਉਂਦੇ ਆ ਉਹ ਸਟੇਟਾਂ 'ਚੋਂ। ਇਹ ਵੀ ਉਸ ਜਿਹੜੀ ਜਗ੍ਹਾ ਬੰਦਾ ਰਹਿੰਦਾ ਹੁੰਦਾ ਉਹਨੂੰ ਉਹ ਪ੍ਰੋਟੈਕਟ ਜਿਹੜੀ ਕਰਨਾ ਚਾਹੁੰਦਾ। ਸੋ ਜਿਹੜੇ ਜੱਜ ਆ ਕਈ ਤਾਂ 1% ਰੇਟਿੰਗ, 2% ਰੇਟਿੰਗ ਹੈ ਨਾ, ਤੇ ਕੋਰਟਸ ਦੀ ਜੱਜਸ ਦੀ ਰੇਟਿੰਗ ਬਹੁਤ ਜ਼ਿਆਦਾ ਜਿਹੜੀ ਘੱਟ ਆ। ਤੇ ਜਦੋਂ ਤੁਹਾਡੇ ਬਿਆਨ ਥੱਲੇ ਫੇਲ ਹੋ ਗਏ, ਕਈ ਜੱਜਾਂ ਤੋਂ ਤੁਸੀਂ ਉਮੀਦ ਵੀ ਨਹੀਂ ਰੱਖ ਸਕਦੇ ਕਿ ਇਹਨਾਂ ਨੇ ਕੁਝ ਚੇਂਜ ਕਰਨਾ। ਇੱਕ ਤੁਹਾਡੀ ਗਲਤੀ ਹੋਈ ਉਹਨੇ ਕਹਿਣਾ ਚੱਕ ਵਾਪਸ, ਸਿੱਧਾ ਹਿਸਾਬ ਕਿਤਾਬ ਆ, ਠੀਕ ਆ। ਉਹ ਕਹਿੰਦੇ ਇਹ ਹੌਸਲਾ ਨਹੀਂ ਦਿੰਦੇ ਸਾਨੂੰ, ਸ਼ੋਅ ਦੇ ਵਿੱਚ ਆਪਣੇ ਹੌਸਲਾ ਨਹੀਂ ਦਿੰਦੇ ਜੀ। ਹੌਸਲੇ ਦੇਣ ਨਾਲ ਕੁਝ ਨਹੀਂ ਹੋਣਾ। ਆਪਾਂ ਸਾਡਾ ਕੰਮ ਹੈਗਾ ਤੁਹਾਨੂੰ ਸੱਚ ਦੱਸਣਾ। ਹੌਸਲੇ ਨਾਲ ਜਿਹੜਾ ਸੀਗਾ ਬਿਆਨ ਪਾਸ ਨਹੀਂ ਹੋ ਜਾਂਦੇ। ਜਿਹੜੇ ਬਿਆਨ ਪਾਸ ਆ, ਜੇ ਤੁਸੀਂ ਆਏ ਆ, ਜੇ ਤੁਸੀਂ ਥੱਕੇ ਆ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਭਾਈ ਮੈਂ ਅੱਜ ਨਹੀਂ ਦੇ ਸਕਦਾ, ਮੈਨੂੰ ਆਂਦੇ ਨੂੰ ਫੜ ਕੇ ਮੈਨੂੰ 1 ਦਿਨ ਤਾਂ ਰੈਸਟ ਕਰਨ ਨੂੰ ਦਿਓ, 2 ਦਿਨ ਤਾਂ ਰੈਸਟ ਕਰਨ ਨੂੰ ਦਿਓ। ਜਿਹੜਾ ਆਪਣਾ ਜਦੋਂ ਤੁਸੀਂ ਆਪਣੀ ਸੁਰਤ ਸੰਭਾਲਦੇ ਆ ਉਦੋਂ ਬਿਆਨ ਦਿਓ। ਤੇ ਜਿਹੜੇ ਬਿਆਨ ਆ ਤੁਹਾਡੇ ਐਕੂਰੇਟ ਬਿਆਨ ਜਿਹੜੇ ਹੋਣੇ ਚਾਹੀਦੇ ਆ, ਤੁਹਾਨੂੰ ਹਰੇਕ ਚੀਜ਼ ਦਾ ਪਤਾ ਹੋਣਾ ਚਾਹੀਦਾ, ਠੀਕ ਆ। ਸੋ ਇਹ ਚੀਜ਼ ਜਿਹੜੀ ਸਭ ਤੋਂ ਵੱਡੀ ਜਿਹੜੀ ਰਹਿਣੀ ਆ ਜੀ, ਜਿਹਨਾਂ ਨੂੰ ਇਸ ਚੀਜ਼ ਦਾ ਪਤਾ। ਆਪਾਂ ਕਈ ਸਾਰੇ ਸ਼ੋਅ ਜਿਹੜੇ ਅਸਾਈਲਮ ਆਫਿਸ ਦੇ ਉੱਤੇ, ਅਸਾਈਲਮ ਦੇ ਟੌਪਿਕ ਦੇ ਉੱਤੇ ਕਈ ਸਾਰੇ ਸ਼ੋਅ ਜਿਹੜੇ ਘੰਟਿਆਂ ਬੱਧੀ ਜਿਹੜੇ ਕੀਤੇ ਆ ਜੀ। ਜਿਹੜੇ ਸਾਡੇ ਸ਼ੋਅ ਦੀ ਨੌਲੇਜ ਆ ਉਹ ਤੁਹਾਨੂੰ ਸ਼ੋਅ ਨੂੰ ਜੇ ਸੁਣੋਗੇ ਧਿਆਨ ਨਾਲ ਤੁਹਾਨੂੰ ਬੜਾ ਕੁਛ ਜਿਹੜਾ ਅਸਾਈਲਮ ਦਾ ਜਿਹੜਾ ਪਤਾ ਲੱਗ ਸਕਦਾ, ਠੀਕ ਆ। ਪੰਜਾਬੀ ਰੇਡੀਓ ਜਾ ਕੇ ਗੂਗਲ ਤੇ ਨਾਮ ਪਾ ਲਓ, ਕਾਫੀ ਕੁਛ ਤੁਹਾਨੂੰ ਉੱਥੋਂ ਦੀ ਪਤਾ ਲੱਗ ਸਕਦਾ।
ਉਹ ਜਿਹੜੇ ਬਿਆਨ ਜੇ ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਕਿੱਦਾਂ ਕੁਐਸਚਨ ਆ, ਉਹ ਬਿਆਨ ਤੁਹਾਡੇ ਜੇ ਪਾਸ ਹੁੰਦੇ ਆ ਤਾਂ ਹੀ ਤੁਹਾਡਾ ਜਿਹੜਾ ਕੰਮ ਬਣ ਸਕਦਾ, ਨਹੀਂ ਤਾਂ ਨਹੀਂ। ਇਹ ਚੇਂਜ ਜਿਹੜੀ ਸਭ ਤੋਂ ਵੱਡੀ ਜਿਹੜੀ ਆਊਗੀ, ਸਭ ਤੋਂ ਵੱਡੀ ਜਿਹੜੀ ਚੇਂਜ ਆ, ਜਿਹੜਾ ਸਭ ਤੋਂ ਵੱਡੀ ਰੁਕਾਵਟ ਲੋਕਾਂ ਦੇ ਰਾਹ 'ਚ ਪਊਗੀ, ਉਹ ਇਹ ਪਊਗੀ ਕਿ ਉਹ ਬਿਆਨ ਨਹੀਂ ਪਾਸ ਕਰ ਪਾਊਗੇ। ਤੇ ਜਿਹੜਾ ਏਜੰਟ ਡੌਂਕਰ ਕਿਓਟੀ ਜਿਹੜੇ ਹੈਗੇ ਆ, ਉਹਨਾਂ ਨੂੰ ਕੋਈ ਬਾਹਲਾ ਲਾਅ ਦੇ ਬਾਰੇ, ਇਹ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ, ਠੀਕ ਹੈ। ਤੇ ਉਹਨਾਂ ਦਾ ਕੰਮ ਜਿਹੜਾ ਹੈਗਾ, ਜਿਹੜੇ ਹਿਊਮਨ ਸਮਗਲਰ ਆ, ਉਹਨਾਂ ਦਾ ਬਸ ਉੱਥੇ ਤੱਕ ਜਿਹੜਾ ਰੋਲ ਜਿਹੜਾ ਹੁੰਦਾ। ਤੇ ਬਾਅਦ 'ਚ ਜਿਹੜਾ ਟਰੰਪ ਹੋਣੀ ਆ, ਇਹਨਾਂ ਨੇ ਫਿਰ ਤੁਸੀਂ ਕਾਨੂੰਨ ਦੇ ਦਾਇਰੇ 'ਚ ਆ ਜਾਂਦੇ, ਫਿਰ ਕਾਨੂੰਨ ਦੇ ਹਿਸਾਬ ਨਾਲ ਗੱਲਾਂ ਜਿਹੜੀਆਂ ਚੱਲਦੀਆਂ, ਠੀਕ ਹੈ। ਉੱਥੇ ਜੋ ਤੁਸੀਂ ਕਹਿ ਕੇ ਆਉਂਦੇ ਆ, ਉਹ ਤੁਹਾਡਾ ਬੇਸ ਹੁੰਦਾ ਕੇਸ ਦਾ। ਜੇ ਤੁਸੀਂ ਛੁੱਟ ਜਾਂਦੇ ਆ ਉੱਥੋਂ ਦੀ ਬਿਆਨ ਤੋਂ ਬਾਅਦ, ਠੀਕ ਹੈ, ਉਸ ਤੋਂ ਬਾਅਦ ਤੁਹਾਡਾ ਤੁਸੀਂ ਜਦੋਂ ਕੋਰਟ 'ਚ ਆਉਂਦੇ ਆ, ਉਹਦੇ ਵਿੱਚ ਤੁਸੀਂ ਆਪਣਾ ਕੇਸ ਜਿਹੜਾ ਪ੍ਰੈਜ਼ੈਂਟ ਕਰਦੇ ਆ, ਉਹਦੇ ਵਿੱਚ ਵੀ ਸੇਮ ਚੀਜ਼ ਹੁੰਦੀ ਹੈ। ਅੱਛਾ, ਆਹ ਚੀਜ਼ ਤਾਂ ਤੂੰ ਬਿਆਨ 'ਚ ਕਹੀ ਨਹੀਂ ਸੀਗੀ, ਆਹ ਚੀਜ਼ ਤਾਂ ਤੂੰ ਏਦਾਂ ਨਹੀਂ ਕੀਤੀ, ਆਹ ਚੀਜ਼ ਤਾਂ ਓਦਾਂ ਨਹੀਂ ਕੀਤੀ। ਸੋ ਨੁਕਸ ਕੱਢਦੇ ਆ ਕਿ ਬਾਰਡਰ ਤੇ ਕੀ ਕਹਿ ਕੇ ਆਇਆ, ਹੁਣ ਕੋਰਟ ਦੇ ਵਿੱਚ ਕੀ ਕਹਿ ਰਿਹਾ, ਤੇ ਇਹਨੇ ਆਪਣੇ ਗਵਾਹੀ ਦੇ ਵਿੱਚ ਕੀ ਲਿਖਿਆ, ਤੇ ਇਹਦੇ ਗਵਾਹ ਕੀ ਕਹਿ ਰਹੇ ਆ। ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਕੰਪੈਰੀਜ਼ਨ ਜਿਹੜਾ ਕਰਦੇ ਆ, ਠੀਕ ਹੈ। ਤੇ ਇਹਦਾ ਨਿਚੋੜ ਇਹਦਾ ਇਹੀ ਆ ਕਿ ਜਿਹੜੇ ਬਿਆਨ ਜਿਹੜੇ ਕੈਂਪ ਦੇ ਵਿੱਚ ਹੋਣੇ ਆ, ਉਹ ਜਿਹੜੀ ਮੇਨ ਚੀਜ਼ ਜਿਹੜੀ ਬਣ ਜਾਂਦੇ ਆ ਜਦੋਂ ਟਰੰਪ ਵਰਗੀ ਸਰਕਾਰ ਜਿਹੜੀ ਆਉਂਦੀ ਆ। ਬਾਈਡਨ ਦੇ ਕਾਰਜਕਾਲ 'ਚ ਕੈਚ ਐਂਡ ਰਿਲੀਜ਼ ਪਾਲਿਸੀ ਸੀਗੀ, ਫੜੋ ਏਲੀਅਨ ਨੰਬਰ ਦਿਓ, ਛੱਡ ਦਿਓ, ਕੁਛ ਪੁੱਛੋ ਨਾ। ਉਹ ਕੈਚ ਐਂਡ ਰਿਲੀਜ਼ ਪਾਲਿਸੀ ਜਿਹੜੀ ਇਹਨਾਂ ਨੇ ਬੰਦ ਕਰ ਦੇਣੀ ਹੈ। ਜੀ, ਸੋ ਬਿਲਕੁਲ, ਸੋ ਇਹ ਧਿਆਨ ਦਿਓ। ਇਦਾਂ ਦੇ ਸ਼ੋਅ ਆਪਾਂ ਪਹਿਲਾਂ ਵੀ ਪਿਛਲੇ ਕਈ ਵੀਕਸ ਦੇ ਵਿੱਚ ਕਰ ਚੁੱਕੇ ਹਾਂ। ਸਾਰੇ ਜਿਹੜੇ ਉਹ ਸੁਣੋ, ਇਹ ਸਾਰੀ ਲੜੀ ਸੁਣੋ, ਕੀ ਚੇਂਜਸ ਦੀ ਸੰਭਾਵਨਾ ਹੈ, ਕੀ ਕੁਛ ਜਿਹੜਾ ਹੋ ਸਕਦਾ, ਤੇ ਕੀ ਜਿਹੜਾ ਆ ਇਸ ਦੇ ਵਿੱਚ ਫਰਕ ਪਊਗਾ। ਸੋ ਜੱਜਿਸ ਦੇ ਐਟੀਟਿਊਡ ਦੀ ਆਪਾਂ ਗੱਲ ਕੀਤੀ ਆ, ਤੇ ਇਵੈਂਚੁਅਲੀ ਜਦੋਂ ਟਰੰਪ ਹੁਣੀ ਆਉਂਦੇ ਆ, ਉਹਨਾਂ ਨੇ ਮੈਮੋ ਜਾਰੀ ਹੋਣੇ ਆ, ਸਰਕਾਰੀ ਵਕੀਲਾਂ ਨੂੰ ਵੀ ਹੋਣੇ ਆ, ਜੋ ਕਿ ਉਹਨਾਂ ਦੇ ਅੰਡਰ ਚੱਲਣੇ ਆ, ਤੇ ਉਹਨਾਂ ਨੂੰ ਜਿਹੜਾ ਉਹ ਦੱਸਿਆ ਜਾਊਗਾ ਆਪਣੀਆਂ ਪਾਲਿਸੀਜ਼ ਨੂੰ ਕਿੱਦਾਂ ਜਿਹੜਾ ਉਹ ਚੇਂਜ ਕਰਨਗੇ, ਕਿੱਦਾਂ ਸਾਰਾ ਕੁਛ ਹੋਊਗਾ, ਕਿੱਦਾਂ ਉਹਨਾਂ ਨੇ ਮਗਰ ਜਾਣਾ, ਕਿੱਦਾਂ ਹੋਣਾ। ਪਿਛਲੇ ਦੀ ਵੀ ਦੱਸਿਆ ਸੀਗਾ ਵੀ 30 ਮਿੰਟਾਂ 'ਚ 6 ਕੇਸ ਨਿਪਟਾਉਣ ਦੇ ਜਿਹੜੇ ਆ ਨੋਟਿਸ ਆ, ਉਹ ਆ ਰਹੇ ਨੇ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਵੀ ਕਿੱਡੀ ਫੁਰਤੀ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਮਾਰਨੀ ਹੈਗੀ ਆ। ਸੋ ਅਟਾਰਨੀ ਟਿਕੀਆਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਤੁਸੀਂ ਜੁੜੇ। ਤੇ ਇੱਕ ਵਾਰੀ ਫਿਰ ਥੈਂਕਸਗਿਵਿੰਗ ਦੀਆਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਸਭ ਨੂੰ ਬਹੁਤ ਬਹੁਤ ਵਧਾਈਆਂ। ਮਿਲਦੇ ਹਾਂ ਅਗਲੀ ਵਾਰੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।